ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕੁਮ ਆਦਾਬ ਬਰਡਸ ਮੈਂ ਤੁਹਾਡੀ ਹੋਸਟ ਨੀਲਮ ਖੁਰਦ ਮੈਂ ਟੀਵੀ 84 ਸਾਥ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇਸ਼ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਅਦਾਬਰਸ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 12 ਮਾਰਚ 2026 29 ਫੱਗਣ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਵੈਲਕਮ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਤੋਂ ਬਾਅਦ ਸਬਸਕ੍ਰਾਈਬ ਕਰੋ ਤੇ ਨਾਲ ਹੀ ਲਾਈਕ ਕਰੋ। ਸੋ ਹੁਣ ਆਪਾਂ ਜਿਹੜੇ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਤੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਪ੍ਰੀਤਿੰਦਰ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਆਪਣੇ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰੋ ਆਪਣੀ ਮਾਈਕ ਸਹਾਇਤਾ ਕਰੋ। ਸੋ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਸਾਡੇ ਇਸ ਨੰਬਰ ਤੇ 5166619184 ਤੇ ਸਾਨੂੰ WhatsApp ਕਰ ਸਕਦੇ ਹੋ ਸਾਡੇ ਸੇਮ ਨੰਬਰ ਤੇ। ਸੋ ਹੁਣ ਆਪਾਂ ਆਪਣੇ ਜਿਹੜੇ ਪਹਿਲੇ ਟੌਪਿਕ ਦੀ ਜਿਹੜੀ ਸ਼ੁਰੂਆਤ ਕਰਨ ਜਾ ਰਹੇ ਹਾਂ ਜੰਗ ਦੇ ਹਵਾਲੇ ਨਾਲ ਕਿ ਜਿਸ ਤਰ੍ਹਾਂ ਕਿ ਅਮਰੀਕਾ ਤੇ ਇਜ਼ਰਾਈਲ ਦੀ ਈਰਾਨ ਦੇ ਖਿਲਾਫ ਜੰਗ ਜਿਹੜੀ ਹੈ ਅੱਜ 14ਵੇਂ ਦਿਨ ਵਿੱਚ ਦਾਖਲ ਹੋ ਚੁੱਕੀ ਹੈ। ਸੋ ਵਿਊਅਰਸ ਇਹੋ ਜਾਪਦਾ ਹੈ ਕਿ ਭਾਰੀ ਤਬਾਹੀ ਦਾ ਮੰਜ਼ਰ ਜਿਹੜਾ ਹੋਣ ਦੇ ਬਾਵਜੂਦ ਜੰਗ ਦੇ ਜਾਰੀ ਰਹਿਣ ਦੀਆਂ ਜ਼ਿਆਦਾ ਸੰਭਾਵਨਾਵਾਂ ਨੇ। ਸੋ ਈਰਾਨ ਦੇ ਨਵੇਂ ਬਣੇ ਧਾਰਮਿਕ ਰਹਿਬਰ ਖੋਮੇਨੀ ਨੇ ਆਪਣੇ ਪਹਿਲੇ ਬਿਆਨ ਵਿੱਚ ਬਦਲਾ ਲੈਣ ਦੀ ਗੱਲ ਕੀਤੀ ਹੈ ਔਰ ਜੰਗ ਖਤਮ ਕਰਨ ਲਈ 3 ਸ਼ਰਤਾਂ ਰੱਖੀਆਂ ਹਨ ਜਿਨ੍ਹਾਂ ਦਾ ਮੰਨਿਆ ਜਾਣਾ ਅਸੰਭਵ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਪ੍ਰੀਤਿੰਦਰ ਸਿੰਘ ਨਿਊਯਾਰਕ ਨਿਵਾਸੀ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਵੀ ਨੌਜਵਾਨ ਰੈਗੂਲਰ ਸਾਡੇ ਨਾਲ ਜੁੜੇ ਹੋਏ ਨੇ ਪ੍ਰੋਗਰਾਮ ਦੇ ਨਾਲ ਔਰ ਹਰ ਸਾਲ ਮਦਦ ਇਹਨਾਂ ਵੱਲੋਂ ਹੁੰਦੀ ਹੈ। ਅਸੀਂ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਇਹ ਵੀ ਦੱਸਦੇ ਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ 3 ਮੁੱਖ ਮੁੱਦੇ ਪਿਛਲੇ ਪੀਰੀਅਡ 'ਚ ਸੰਘਰਸ਼ਸ਼ੀਲ ਧਿਰਾਂ ਪੰਥਕ ਪਿੜ ਦੇ ਵਿੱਚ ਜਿਨ੍ਹਾਂ ਦੇ ਨਾਲ ਜੂਝ ਰਹੀਆਂ ਨੇ ਉਹਨਾਂ ਸੰਬੰਧੀ ਅੱਜ ਇੱਕ ਪ੍ਰੈਸ ਕਾਨਫਰੰਸ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੀ ਅਗਵਾਈ ਥੱਲੇ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਦੇ ਵਿੱਚ ਕੀਤੀ ਗਈ ਜਿਸ ਦੇ ਵਿੱਚ ਅੱਡ-ਅੱਡ ਜਿਹੜੀਆਂ ਪੰਥਕ ਧਿਰਾਂ ਨੇ ਇੱਥੇ ਔਰ ਗੁਰਦੁਆਰਾ ਕਮੇਟੀਆਂ ਦੇ ਵੀ ਨੁਮਾਇੰਦੇ ਸ਼ਾਮਲ ਹੋਏ। ਉਸ ਨੂੰ ਟੀਵੀ 84 ਦੀ ਟੀਮ ਨੇ ਰਿਕਾਰਡ ਕੀਤਾ ਤੇ ਮੋਸਟ ਲਾਈਕਲੀ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਇਸ ਸਲੋਟ ਦੇ ਵਿੱਚ ਹੀ ਉਸ ਨੂੰ ਜਿਹੜਾ ਉਹ ਟੈਲੀਕਾਸਟ ਕੀਤਾ ਜਾਏਗਾ। ਉਸ ਤੋਂ ਬਿਫੋਰ ਵੀ ਉਸ ਦੀਆਂ ਕਲਿੱਪਿੰਗਸ ਜਿਹੜੀਆਂ ਨੇ ਤੁਹਾਡੇ ਤੱਕ ਪਹੁੰਚਦੀਆਂ ਹੋ ਸਕਦੀਆਂ ਨੇ। ਔਰ ਇਹ 3 ਮੁੱਦਿਆਂ ਦੇ ਵਿੱਚ ਪ੍ਰਮੁੱਖ ਤੌਰ ਦੇ ਉੱਤੇ ਜਿਹੜਾ ਝੂਠੇ ਪੁਲਿਸ ਮੁਕਾਬਲਿਆਂ ਦਾ ਸਿਲਸਿਲਾ ਗੌਰਵ ਯਾਦਵ ਨੇ ਦਿੱਲੀ ਏਜੰਸੀਆਂ ਦਾ ਜਿਹੜਾ ਟੁਚਾ ਹੈ DGP ਉਹਨੇ ਸ਼ੁਰੂ ਕੀਤਾ ਹੈ। ਪਿਛਲੇ 4 ਮਹੀਨਿਆਂ ਦੇ ਵਿੱਚ ਲਗਭਗ 34 ਦੇ ਕਰੀਬ ਸਿੱਖ ਨੌਜਵਾਨ ਕਿਸੇ ਨੂੰ ਡਰੱਗਸ ਦੇ ਹਵਾਲੇ ਨਾਲ ਕਿਸੇ ਨੂੰ ਦਹਿਸ਼ਤਗਰਦੀ ਦੇ ਹਵਾਲੇ ਨਾਲ ਕਿਸੇ ਨੂੰ ISI ਪਾਕਿਸਤਾਨ ਦੇ ਨਾਲ ਜੋੜ ਕੇ ਮਾਰਿਆ ਗਿਆ। ਔਰ ਰਣਜੀਤ ਸਿੰਘ ਜਿਹੜੇ ਕਿ ਬਾਰਡਰ ਏਰੀਆ ਦੇ ਵਿੱਚ ਡਿਸਟ੍ਰਿਕਟ ਗੁਰਦਾਸਪੁਰ ਦੇ ਵਾਸੀ ਨੇ 19 ਸਾਲਾ ਨੌਜਵਾਨ ਉਸ ਨੂੰ ਘਰੋਂ ਚੁੱਕ ਕੇ ਕਿਵੇਂ ਉਹਦਾ ਪੁਲਿਸ ਮੁਕਾਬਲਾ ਬਣਾਇਆ ਗਿਆ ਟਾਰਚਰ ਕਰਕੇ ਔਰ ਉਸ ਦੇ ਉੱਤੇ ਪਰਿਵਾਰ ਖੜਾ ਹੋਇਆ ਇਲਾਕਾ ਖੜਾ ਹੋਇਆ ਪੰਥਕ ਜਥੇਬੰਦੀਆਂ ਨੇ ਉਸ ਨੂੰ ਇਸ਼ੂ ਬਣਾਇਆ ਔਰ ਉਹਦੇ ਨਾਲ ਜਿਹੜਾ ਇੱਕ ਰੈਲਿੰਗ ਫੋਰਸ ਵੀ ਬਣੀ ਕਿ ਭਾਈ ਇਹ ਜਿਹੜਾ ਪਾਰਟ ਚੱਲ ਰਿਹਾ ਸੀ ਇਹਨੂੰ ਰੋਕਿਆ ਜਾਏ। ਦੂਸਰਾ ਪਾਰਟ ਅਸੀਂ ਦੇਖਦੇ ਹਾਂ ਕਿ ਲਗਭਗ 1.5 ਸਾਲ ਤੋਂ ਗੁਰਜੀਤ ਸਿੰਘ ਨਾਂ ਦਾ ਨੌਜਵਾਨ ਸਮਾਣਾ ਉੱਚੇ ਟਾਵਰ ਦੇ ਉੱਤੇ
ਜਿਹੜਾ ਉਹਨੇ ਮੋਰਚਾ ਲਾਇਆ ਹੋਇਆ, ਧਰਮ ਯੁੱਧ ਹੀ ਉਹਨੇ ਨਾਂ ਰੱਖਿਆ ਮੋਰਚੇ ਦਾ, ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਜਿਹੜੀਆਂ 2015 ਤੋਂ ਜਿਹਨਾਂ ਘਟਨਾਵਾਂ 'ਚ ਬਹੁਤ ਤੇਜ਼ੀ ਆਈ ਔਰ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਆਲਮੋਸਟ 11 ਸਾਲ ਹੋ ਗਏ ਨੇ, ਬਿਲਕੁਲ, ਕਿ ਪੰਜਾਬ ਅਸੈਂਬਲੀ ਵੱਲੋਂ ਇਸ ਸੰਬੰਧੀ ਸਖਤ ਕਾਨੂੰਨ ਬਣਾਇਆ ਜਾਏ। ਔਰ ਉਹਦੇ ਨਾਲ ਹੀ ਬੰਦੀ ਸਿੰਘਾਂ ਦਾ ਮੁੱਦਾ ਜਿਹੜਾ ਆਲਮੋਸਟ 3 ਸਾਲ ਤੋਂ ਮੋਰਚਾ ਲੱਗਾ ਮੋਹਾਲੀ 'ਚ, ਇਹ ਵੀ ਇੱਕ ਵੱਡਾ ਇਸ਼ੂ ਸੀ ਜਿਸ ਦੇ ਉੱਤੇ ਜਿਹੜੀ ਹੈ ਬਰੀਫਿੰਗ ਹੋਈ। ਔਰ ਥਰਡ ਜਿਹੜਾ ਖਾਸ ਤੌਰ ਤੇ RSS ਦੀ ਅਕੈਡਮਿਕ ਅਦਾਰਿਆਂ ਦੇ ਵਿੱਚ ਘੁਸਪੈਠ ਯੂਨੀਵਰਸਿਟੀਆਂ 'ਚ, ਹਾਲਾਂ ਪੰਜਾਬ 'ਚ ਤਾਂ ਇਹ ਬਾਦਲਾਂ ਨੇ ਉਹਨਾਂ ਦੀ ਜੜ ਲਵਾਈ, ਲੇਕਿਨ ਯੂਨੀਵਰਸਿਟੀਆਂ ਦੇ ਲੈਵਲ ਦੇ ਉੱਤੇ ਜਿਵੇਂ ਗੁਰੂ ਨਾਨਕ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਜਾ ਕੇ ਉੱਥੇ ਮੋਹਨ ਭਾਗਵਤ ਦੇ ਸਾਹਮਣੇ ਗੁਣ ਗਾਇਨ ਕਰ ਰਿਹਾ ਸੀ ਕਿ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੰਜਵਾਂ ਵੇਦ ਸਾਬਤ ਕਰਨ ਵਾਲੀ ਰਿਸਰਚ ਕਰਵਾਵਾਂਗੇ। ਇਹ ਵੱਖਰੀ ਕਹਾਣੀ ਹੈ ਕਿ ਸਿੱਖਾਂ ਨੇ ਉਹਦਾ ਨੋਟਿਸ ਲਿਆ, ਉਹਨੂੰ ਤਲਬ ਕੀਤਾ ਗਿਆ ਅਕਾਲ ਤਖਤ ਤੇ, ਲੇਕਿਨ ਇਹ ਗੱਲ ਦੱਸਦੀ ਹੈ ਕਿ ਕਿਸ ਹੱਦ ਤੱਕ ਉਹਨਾਂ ਦੀ ਘੁਸਪੈਠ ਹੈ। ਔਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਜਿੱਥੇ ਪਹਿਲਾਂ ਉਹਨਾਂ ਨੇ ਦਿੱਲੀ ਦੇ ਰਾਹੀਂ ਉਹਦੇ 'ਤੇ ਕੰਟਰੋਲ ਕਰਨ ਦੇ ਲਈ ਸੈਨੇਟ ਔਰ ਦੂਸਰੀਆਂ ਦੀਆਂ ਜਿਹੜੀਆਂ ਸੀਟਾਂ ਸੀ ਉਹਨਾਂ ਨੂੰ ਅਪੁਆਇੰਟਡ ਜ਼ਿਆਦਾ ਬਣਾ ਕੇ ਇਲੈਕਟਡ ਘੱਟ ਕੀਤੀਆਂ, ਉਸ ਦੇ ਖਿਲਾਫ ਵਿਦਿਆਰਥੀਆਂ ਨੇ ਮੋਰਚਾ ਲਾਇਆ, ਸੱਥ ਹੋਏ, ਲਲਕਾਰ ਹੋਏ, ਦੂਸਰੀਆਂ ਸਾਰੇ ਸਟੂਡੈਂਟ ਬਾਡੀਜ਼ ਇਕੱਠੀਆਂ ਹੋਈਆਂ ਔਰ ਉਸ ਮੋਰਚੇ ਨੂੰ ਫਤਹ ਕੀਤਾ। ਫਿਰ ਕੁਝ ਮਹੀਨੇ ਪਹਿਲਾਂ ਸੱਥ ਜਥੇਬੰਦੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜਾ ਉਹ ਸ਼ਹੀਦੀ ਦਿਨ ਨੂੰ 350 ਸਾਲਾ ਸ਼ਹੀਦੀ ਦਿਨ ਨੂੰ ਮਨਾਉਣ ਦੇ ਲਈ ਜਿਹੜਾ ਇੱਕ ਸੈਮੀਨਾਰ ਦਾ ਪ੍ਰਬੰਧ ਕੀਤਾ ਸੀ, ਜਿਹਦੇ 'ਚ ਕਿ ਬੁਲਾਰੇ ਅਜਮੇਰ ਸਿੰਘ ਜਿਹੜੇ ਹਿਸਟੋਰੀਅਨ ਨੇ ਕਰੰਟ ਹਿਸਟਰੀ ਦੇ, ਖਾਸ ਤੌਰ ਤੇ ਖਾੜਕੂ ਸੰਘਰਸ਼ ਨਾਲ ਸੰਬੰਧਿਤ, ਬਿਲਕੁਲ, ਔਰ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੱਤੀ, ਉਹਨਾਂ ਦੇ ਭਰਾਤਾ ਅਮਰਜੀਤ ਸਿੰਘ ਸਪੀਕਰ ਸਨ। ਪੰਜਾਬ ਯੂਨੀਵਰਸਿਟੀ ਦੇ ਨੇ ਆਡੀਟੋਰੀਅਮ ਵੀ ਦੇ ਦਿੱਤਾ, ਬਾਅਦ 'ਚ ਉਹਨਾਂ ਨੇ ਕੈਂਸਲ ਕਰਤਾ ਇਹ ਕਹਿ ਕੇ ਕਿ ਜੀ ਇਹ ਬੁਲਾਰੇ ਠੀਕ ਨਹੀਂ ਹੈ। ਸੋ ਜ਼ਾਹਰ ਹੈ ਕਿ ਉਹਨਾਂ ਨੇ ਸੈਮੀਨਾਰ ਤਾਂ ਕੀਤਾ, ਭਾਵੇਂ ਬਾਹਰ ਹੀ ਖੜੇ ਹੋ ਕੇ ਕੀਤਾ, ਲੇਕਿਨ ਇਸ ਲੈਵਲ ਤੱਕ ਯੂਨੀਵਰਸਿਟੀ ਦਾ ਕ੍ਰਾਈਟੇਰੀਆ ਉਹਨਾਂ ਨੇ ਹਿੰਦੂ ਤੋਂ ਵੀ ਏਜੰਡੇ ਵਾਲਾ ਰੱਖਿਆ ਹੋਇਆ ਸੀ। ਲੇਕਿਨ 4-5 ਦਿਨ ਪਹਿਲਾਂ ਬਹੁਤ ਸਾਰਿਆਂ ਨੇ ਪਿਕਚਰਸ ਦੇਖੀਆਂ ਕਿ ਕਿਵੇਂ ਦਸਤਾਰਾਂ ਦੀ ਬੇਅਦਬੀ, ਕੇਸਾਂ ਦੀ ਬੇਅਦਬੀ, ਸਟੂਡੈਂਟਸ ਨੂੰ ਧੂ ਕੇ ਪੁਲਿਸ ਦੀਆਂ ਬੱਸਾਂ ਦੇ ਵਿੱਚ ਸੁੱਟਿਆ ਗਿਆ। ਰੀਜ਼ਨ ਕਿ ਹੁਣ RSS ਦੀ ਜਿਹੜੀ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਉਹਨਾਂ ਨੇ ਚੰਡੀਗੜ੍ਹ ਦੇ ਆਡੀਟੋਰੀਅਮ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਸੈਮੀਨਾਰ ਰੱਖਿਆ, ਜਿਸ ਦੇ ਵਿੱਚ ਜਿਹੜਾ ਉੱਤਰੀ ਭਾਰਤ ਦਾ RSS ਦਾ ਮੁੱਖ ਪ੍ਰਚਾਰਕ ਔਰ ਇਕਬਾਲ ਸਿੰਘ ਲਾਲਪੁਰਾ ਜਿਹਨੇ BJP ਜੁਆਇਨ ਕੀਤੀ, ਮਾਈਨੋਰਟੀ ਕਮਿਸ਼ਨ ਦਾ ਚੇਅਰਮੈਨ, ਸਾਬਕਾ ਪੁਲਸੀ ਹੈ, ਬੜਾ ਖਤਰਨਾਕ ਆਦਮੀ, ਦਲਾਲ, ਔਰ ਉਹਨੇ ਚੋਣ ਵੀ ਲੜੀ, ਹਾਰਿਆ, BJP ਦਾ ਰੈਗੂਲਰ ਮੈਂਬਰ, ਇਹ 2 ਸਪੀਕਰ ਸਨ। ਸੋ ਜ਼ਾਹਰ ਹੈ ਕਿ ਸੱਥ ਦੇ ਨੌਜਵਾਨਾਂ ਨੇ ਬਾਕੀ ਸਟੂਡੈਂਟਸ ਦੇ ਨਾਲ ਵੀ ਜਿਹੜੇ ਸਮਝਦੇ ਨੇ ਵੀ ਇਹ RSS ਦੀ ਘੁਸਪੈਠ ਸਾਡੇ ਅਦਾਰਿਆਂ 'ਚ ਹੋ ਰਹੀ ਹੈ, ਉਹਨਾਂ ਨੇ ਵਿਰੋਧ ਕੀਤਾ। 100 ਦੇ ਕਰੀਬ ਵਿਦਿਆਰਥੀਆਂ ਨੂੰ ਜਿਹੜਾ ਚੁੱਕ ਕੇ ਬੱਸਾਂ 'ਚ ਲੈ ਗਏ, ਭਾਵੇਂ ਸ਼ਾਮ ਨੂੰ ਛੱਡ ਦਿੱਤਾ ਗਿਆ, ਪਰ ਇਹ ਜਿਹੜੀ ਅਸੀਂ ਸਮਝਦੇ ਹਾਂ ਵੀ ਪੰਜਾਬ ਦੇ ਵਿੱਚ ਸਾਡੀਆਂ ਧਿਰਾਂ ਜਿਹੜੀਆਂ ਨੇ, ਪੰਜਾਬ ਪ੍ਰਸਤ ਧਿਰਾਂ, ਉਹ ਇਹਨਾਂ ਮੁੱਦਿਆਂ ਨੂੰ ਚੁੱਕ ਰਹੀਆਂ ਨੇ। ਸੋ ਸਾਡਾ ਫਰਜ਼ ਵੀ ਬਣਦਾ ਸੀ ਕਿ ਡਾਇਸਪੋਰਾ ਵੱਲੋਂ ਜਿਹੜਾ ਉਹਨਾਂ ਦੀ ਹਮਾਇਤ, ਡਾਇਸਪੋਰਾ ਸਿੱਖਾਂ ਵੱਲੋਂ, ਔਰ ਇਹ ਵੀ ਅਪੀਲ ਕੀਤੀ ਗਈ ਇਸ ਪ੍ਰੈਸ ਕਾਨਫਰੰਸ 'ਚ ਆਡਰ ਨੁਮਾਇੰਦਿਆਂ ਵੱਲੋਂ ਕਿ ਚੰਗਾ ਹੋਏ ਕਿ ਅਕਾਲ ਤਖਤ ਦੀ ਛਤਰ ਛਾਇਆ ਥੱਲੇ, ਕਿਉਂਕਿ ਇੱਕ ਗੱਲ ਬੜੀ ਕਲੀਅਰ ਹੈ ਕਿ ਇਹ ਤਾਂ ਬਿਮਾਰੀ ਦੇ ਲੱਛਣ ਨੇ, ਸਿੰਪਟਮ ਨੇ। ਬਿਲਕੁਲ, ਬਿਮਾਰੀ ਗੁਲਾਮੀ ਦੀ ਹੈ। ਜਦੋਂ ਤੱਕ ਗੁਲਾਮੀ ਦੇ ਸੰਗਲ ਕੱਟੇ ਨਹੀਂ ਜਾਂਦੇ, ਆਜ਼ਾਦ ਮੁਲਕ ਖਾਲਿਸਤਾਨ ਅਸੀਂ ਲਿਬਰੇਟ ਨਹੀਂ ਕਰਵਾ ਲੈਂਦੇ, ਜਿਹੜਾ ਇੰਡੀਅਨ ਆਰਮੀ ਜੈਕ ਬੂਟ ਥੱਲੇ ਹੈ, ਕੁਛ ਨਾ ਕੁਛ ਉਹਨਾਂ ਨੇ ਡਾਈਵਰਸਰੀ ਟੈਕਟਿਕ ਰੱਖਣਾ ਹੀ ਹੈ। ਲੇਕਿਨ ਇਹ ਵੀ ਇੱਕ ਹਕੀਕਤ ਹੈ ਕਿ ਜੋ ਡੇ ਟੂ ਡੇ ਚੱਲ ਰਿਹਾ ਹੁੰਦਾ ਹੈ, ਜੋ ਸਾਡੇ ਉੱਥੇ ਵੀਰ ਭੈਣਾਂ ਸਟਰਗਲ ਕਰ ਰਹੇ ਨੇ, ਉਹਨਾਂ ਨੂੰ ਵੀ ਜਿਹੜੀ ਹੈ ਯਕਜ਼ੈਦੀ ਜਾਂ ਸੋਲੀਡੈਰਿਟੀ, ਇਸ ਦਾ ਅਹਿਸਾਸ ਹੋਣਾ ਚਾਹੀਦਾ। ਸੋ ਇਸ ਦੇ ਲਈ ਇਹ ਕਿਹਾ ਗਿਆ ਕਿ ਵੀ ਬਿਹਤਰ ਹੋਏਗਾ ਕਿ ਵੀ ਇਹ ਜਿਹੜੇ ਤਿੰਨੋਂ ਹੀ ਮੁੱਦੇ ਨੇ, ਔਰ ਇਹਦੇ ਨਾਲ ਜੇ ਕੋਈ ਹੋਰ ਵੀ ਮਿਲ ਜਾਂਦਾ ਤੇ ਇਸ ਨੂੰ ਜੇ ਅਕਾਲ ਤਖਤ ਦੀ ਅਗਵਾਈ ਥੱਲੇ ਇੱਕ ਜੁਆਇੰਟ ਫਰੰਟ ਦੇ ਤੌਰ ਦੇ ਉੱਤੇ ਲੜਿਆ ਜਾਏ, ਤੇ ਇਸ ਦੇ ਨਾਲ ਘੱਟੋ ਘੱਟ ਇਹ ਜਿਹੜਾ ਇਹਨਾਂ ਨੇ 2027 'ਚ ਪੰਜਾਬ 'ਚ ਆਪਣੀਆਂ ਜੜ੍ਹਾਂ ਲਾਉਣ ਦਾ ਇਹਨਾਂ ਦਾ ਏਜੰਡਾ, ਇਸ ਤੋਂ ਜਿਹੜਾ ਇਹ ਘੱਟੋ ਘੱਟ ਇਸ ਨੂੰ ਨਾਕਾਮ ਵੀ ਕੀਤਾ ਜਾ ਸਕਦਾ, ਔਰ ਕੁਛ ਨਾ ਕੁਛ ਜਿਹੜਾ ਤੁਹਾਡੀ ਜਥੇਬੰਦਕ ਤਾਕਤ ਵੀ ਪੰਜਾਬ ਜਿਹੜੀ ਕਿ ਅਲਟੀਮੇਟਲੀ ਫਿਰ ਕੌਮੀ ਘਰ ਖਾਲਿਸਤਾਨ ਵੱਲ
ਜਿਹੜਾ ਮੋੜਾ ਮੋੜ ਸਕਦੀ ਹੈ ਉਹ ਤੁਸੀਂ ਉੱਥੇ ਸਥਾਪਿਤ ਕਰ ਸਕਦੇ ਹੋ। ਸੋ ਇਹ ਜਾਣਕਾਰੀ ਹੈ। ਸੈਕੰਡਲੀ ਦੇਖੋ 28 ਫਰਵਰੀ ਨੂੰ ਇਜ਼ਰਾਈਲ ਅਮਰੀਕਾ ਨੇ ਈਰਾਨ ਦੇ ਉੱਤੇ ਅਨਪ੍ਰੋਵੋਕਡ ਜਦੋਂ ਕਿ ਗੱਲਬਾਤ ਚੱਲ ਰਹੀ ਸੀ ਜਨੀਵਾ ਦੇ ਵਿੱਚ, ਔਰ ਦੋਨੋਂ ਹੀ ਤਰ੍ਹਾਂ ਵੱਲੋਂ ਇਹ ਕਿਹਾ ਜਾਣਾ ਸੀ, ਖਾਸ ਤੌਰ ਤੇ ਜਿਹੜੇ ਵਿਚੋਲਗੀ ਕਰ ਰਹੇ ਸੀ ਓਮਾਨ, ਕਿ ਵੀ ਇਹ ਜਿਹੜਾ ਹੈ ਬਿਲਕੁਲ ਠੀਕ ਪ੍ਰੋਗਰੈਸ ਹੋ ਰਹੀ ਹੈ ਔਰ ਈਰਾਨ ਨਿਊਕਲੀਅਰ ਮੁੱਦੇ ਦੇ ਉੱਤੇ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਸੀ ਉਸ ਐਨਰਿਚਡ ਯੂਰੇਨੀਅਮ ਨੂੰ ਛੱਡਣ ਦੇ ਲਈ, ਜਿਹੜਾ ਮੇਨ ਮੁੱਦਾ ਸੀ। ਲੇਕਿਨ ਗੱਲ ਤਾਂ ਫਿਰ ਉਹੀ ਹੁੰਦੀ ਹੈ ਵੁਲਫ ਔਰ ਭੇਡ ਤੇ ਜਿਹੜਾ ਭੇੜੀਆ ਉਸ ਦੀ, ਕਿ ਭਾਈ ਜੇ ਲੇਲੇ ਨੂੰ ਖਾਣਾ ਵੁਲਫ ਨੇ ਭੇੜੀਏ ਨੇ ਤੇ ਉਹ ਕਹੇਗਾ ਕਿ ਭਾਈ ਤੂੰ ਪਾਣੀ ਜੂਠਾ ਕਰ ਰਿਹਾ ਮੇਰਾ। ਉਹ ਕਹਿੰਦਾ ਜਨਾਬ ਤੁਸੀਂ ਉੱਪਰ ਹੋ ਮੈਂ ਥੱਲੇ ਆ, ਪਾਣੀ ਤਾਂ ਤੁਹਾਡੇ ਵੱਲੋਂ ਮੈਨੂੰ, ਤੂੰ ਮੈਨੂੰ 2 ਸਾਲ ਪਹਿਲਾਂ ਗਾਲਾਂ ਕੱਢੀਆਂ ਸੀ। ਉਹ ਕਹਿੰਦਾ ਜਨਾਬ ਮੇਰੀ ਤਾਂ ਉਮਰ ਹੀ 1 ਸਾਲ ਦੀ ਹੈ, ਮੈਂ ਤੁਹਾਨੂੰ ਕਿੱਥੋਂ, ਮੈਂ ਤਾਂ ਜੰਮਿਆ ਵੀ ਨਹੀਂ ਸੀ। ਨਹੀਂ ਫਿਰ ਤੇਰੇ ਪਿਓ ਨੇ ਕੱਢੀਆਂ ਹੋਣੀਆਂ। ਸੋ ਜਿਹੜੀ ਉਹ ਕਹਾਣੀ ਹੈ ਉਹ ਇਨਫੈਕਟ ਇਹੀ ਹੈ, ਕਿਉਂਕਿ ਇਜ਼ਰਾਈਲ ਦੀ ਮੰਦ ਨੀਤੀ ਸੀ। ਅਮਰੀਕਾ ਨੂੰ ਅਸੀਂ ਇਹ ਰਿਪੀਟਡਲੀ ਕਹਿ ਰਹੇ ਹਾਂ ਕਿ ਇਹ ਅਮਰੀਕਾ ਦੀ ਜੰਗ ਨਹੀਂ ਹੈ, ਔਰ ਈਵਨ ਜਿੰਨੇ ਓਪੀਨੀਅਨ ਪੋਲ ਹੁਣ ਅਮਰੀਕਾ 'ਚ ਨੇ ਉਹ 60% ਤੋਂ 80% ਤੱਕ ਅਮਰੀਕਨਾਂ ਦਾ ਇਸ ਜੰਗ ਦੇ ਖਿਲਾਫ ਵਿਊ ਪੁਆਇੰਟ ਹੋਣਾ ਦੱਸਦੇ ਨੇ। ਕਿਵੇਂ ਨੇਤਨਯਾਹੂ ਨੇ ਮਿਸ ਇਨਫੋਰਮੇਸ਼ਨ ਦੇ ਕੇ ਜਾਂ ਜੋ ਵੀ ਪ੍ਰਭਾਵ ਉਹਨੇ ਇਸਤੇਮਾਲ ਕੀਤਾ ਪ੍ਰੈਜ਼ੀਡੈਂਟ ਟਰੰਪ ਨੂੰ ਘੜੀਸਿਆ, ਇਹ ਸਾਰੇ 'ਚ ਅਮਰੀਕਾ ਜ਼ਾਹਰ ਹੈ ਕਿ ਫੁੱਲ ਫਲੈਜਡ ਬਿਲਟਅਪ ਤਾਂ ਕਾਫੀ ਦੇਰ ਤੋਂ ਆਰਮਾਡਾ 1 ਆਰਮਾਡਾ 2 ਹੋ ਰਿਹਾ ਸੀ। ਲੇਕਿਨ ਜਿਹੜਾ 28 ਫਰਵਰੀ ਦਾ ਅਟੈਕ ਸੀ ਜਿਹਦੇ 'ਚ ਇੱਕੋ ਦੇ ਵਿੱਚ ਇੱਕ ਅੰਦਾਜ਼ੇ ਮੁਤਾਬਕ 60 ਦੇ ਕਰੀਬ ਜਿਹੜੇ ਉਹਨਾਂ ਦੇ ਵੱਡੇ ਆਗੂ ਸੀ, ਜਿਨ੍ਹਾਂ 'ਚ 86 ਸਾਲਾ ਖੁਮੇਨਾਈ, ਉਹਨਾਂ ਦਾ ਜਿਹੜੀ ਰੈਵੋਲੂਸ਼ਨਰੀ ਗਾਰਡ ਦਾ ਚੀਫ, ਇੰਟੈਲੀਜੈਂਸ ਚੀਫ, ਹੋਰ ਵੀ ਵੱਡੇ ਅਹੁਦੇਦਾਰ ਸਲਾਹਕਾਰ, ਔਰ ਜਿਸ ਨੂੰ ਹੁਣ ਉਹਨਾਂ ਦੀ ਜਿਹੜੀ ਵੀ ਕਲਰਜੀ ਹੈ ਜਿਹੜੀ ਸਿਲੈਕਟ ਕਰਦੀ ਹੈ, ਉਹਨਾਂ ਨੇ ਆਪਣਾ ਨਵਾਂ ਖੁਮੇਨਾਈ ਬਣਾਇਆ। ਉਹ ਉਸੇ ਖੁਮੇਨਾਈ ਦਾ ਲੜਕਾ ਹੈ, ਔਰ ਇਹ ਵੀ ਕਿਹਾ ਜਾ ਰਿਹਾ ਕਿਉਂਕਿ ਸਾਈਪਰਸ ਦੇ ਵਿੱਚ ਜਿਹੜਾ ਇਹਨਾਂ ਦਾ ਐਂਬੈਸਡਰ ਸੀ ਈਰਾਨ ਦਾ, ਉਹਨੇ ਕਿਹਾ ਵੀ ਮੈਨੂੰ ਲੱਗਦਾ ਹੈ ਕਿ ਵੀ ਉਹ ਹਸਪੀਟਲ 'ਚ ਦਾ, ਕਿਉਂਕਿ ਉਹ ਵੀ ਉੱਥੇ ਮੌਜੂਦ ਸੀ ਲੜਕਾ ਵੀ, ਕਿ ਵੀ ਉਹ ਜ਼ਖਮੀ ਹੋਇਆ, ਉਹਨਾਂ ਦੀ ਕੋਈ ਲੱਤ ਕੱਟਣ ਦੀ ਗੱਲ ਕਰ ਰਿਹਾ, ਕੋਈ ਜਿਹੜਾ ਉਹ ਕੋਈ ਹੋਰ ਜ਼ਖਮਾਂ ਦੀ ਗੱਲ ਕਰ ਰਿਹਾ। ਪਰ ਇੱਕ ਗੱਲ ਸਪਸ਼ਟ ਹੈ ਕਿ ਵੀ ਨਵੀਂ ਜਿਹੜੀ ਚੋਣ ਦੇ ਵਿੱਚ ਕਲਰਜੀ ਨੇ ਉਹਨੂੰ ਹੀ ਬਣਾਇਆ। ਸੋ ਇਸ ਕਿਸਮ ਦੀਆਂ ਜਿਹੜੀਆਂ ਸੱਟਾਂ ਨਹੀਂ ਨੇ ਜਿਹੜੀਆਂ ਰਿਕਵਰੇਬਲ ਨਾ ਹੋਣ, ਕਿਉਂਕਿ ਪਹਿਲੀ ਸਟੇਜ ਤੇ ਤਾਂ ਸੀ ਕਿ ਜੀ ਕੌਮਾਂ 'ਚ ਹੈ ਜਾਂ ਦੂਜੇ। ਔਰ ਇਹ ਵੀ ਗੱਲ ਠੀਕ ਹੈ ਕਿ ਬੇਸ਼ੱਕ ਉਹਦੇ ਨਾਂ ਦੇ ਉੱਤੇ ਜਦੋਂ ਖੁਮੇਨਾਈ ਨੂੰ ਵੀ ਬਣਾਇਆ ਗਿਆ, ਲੱਖਾਂ ਲੋਕ ਸੜਕਾਂ ਤੇ ਆਏ, ਸਪੋਰਟ 'ਚ ਉਹਦੀਆਂ ਪਿਕਚਰਸ ਵੀ ਚੁੱਕੀਆਂ ਨੇ, ਪਰ ਅਜੇ ਤੱਕ ਉਹ ਖੁਦ ਲੋਕਾਂ ਦੇ ਸਾਹਮਣੇ ਨਹੀਂ ਆਇਆ। ਔਰ ਜਿਹੜਾ ਦੁਨੀਆ ਵੀ ਦੇਖ ਰਹੀ ਸੀ ਕਿ ਭਾਈ ਕੀ ਪਹਿਲਾ ਮੈਸੇਜ ਆਉਂਦਾ ਹੈ, ਕੀ ਜਿਹੜਾ ਉਹ ਉਹਦੀ ਅਪੀਅਰੈਂਸ। ਹੁਣ ਖੁਮੇਨਾਈ ਦੀ ਔਰ ਉਹਨਾਂ ਦਾ ਪੂਰਾ ਨਾਂ ਜਿਹੜਾ ਮੁਜਤਬਾ ਖੁਮੇਨਾਈ, ਉਹਨਾਂ ਦਾ ਲਿਖਿਆ ਬਿਆਨ ਜਿਹੜਾ ਹੈ ਇੱਕ ਪ੍ਰੈਜ਼ੈਂਟਰ ਨੇ ਉਹਨਾਂ ਦੇ ਜਿਹੜਾ ਸਰਕਾਰੀ ਟੀਵੀ ਹੈ ਈਰਾਨ ਦਾ, ਉਸ ਦੇ ਉੱਤੇ ਪੜ੍ਹਿਆ, ਔਰ ਉਹ ਜਿਵੇਂ ਸਾਰਿਆਂ ਨੇ ਕਿਹਾ ਵੀ ਇਹ ਤਾਂ ਪਿਓ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ। ਕਿਉਂਕਿ ਦੋ ਜਿਹੜੀਆਂ ਡਿਬੇਟਸ ਨੇ, ਜਿਵੇਂ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ 21ਵੀਂ ਸਦੀ ਦੇ ਯੁੱਗ ਦੇ ਵਿੱਚ ਜਦੋਂ ਸਾਰਿਆਂ ਕੋਲ, ਵੱਡੇ ਮੁਲਕਾਂ ਕੋਲ 8-10 ਕੋਲ ਪੂਰਾ ਸੈਟੇਲਾਈਟਸ ਦੇ ਰਾਹੀਂ ਕਮਿਊਨੀਕੇਸ਼ਨ, ਕੋਈ ਸਟਾਰਲਿੰਕ ਹੈ, ਕੋਈ GPS ਹੈ, ਕੋਈ ਚਾਈਨਾ ਦਾ ਆਪਣਾ ਨੈਟਵਰਕ ਹੈ, ਰਸ਼ੀਆ ਨੇ ਆਪਣਾ ਡਿਵੈਲਪ ਕੀਤਾ ਹੈ। ਪਰ ਜੇ ਕਹਿਣਾ ਹੋਏ ਕਿ ਵੀ ਦੋਨੋਂ ਪਾਸਿਓਂ ਇੰਨੀ ਮਿਸ ਇਨਫੋਰਮੇਸ਼ਨ ਹੈ ਕਿ ਤੁਹਾਨੂੰ ਇਹ ਲੱਗਦਾ, ਇਹ ਨਹੀਂ ਹੈ ਕਿ ਵੀ ਜਿਹੜਾ ਇੱਕ ਪਾਸਾ ਹੀ ਜਿਹੜਾ ਕਰ ਰਿਹਾ, ਦੋਨੋਂ ਹੀ ਮਿਸ ਸਟੇਟਮੈਂਟਾਂ ਇਸ ਕਿਸਮ ਦੀਆਂ ਨੇ ਕਿ ਇਹ ਤੁਹਾਨੂੰ ਅੰਦਾਜ਼ੇ ਜੇ ਨਾਲ ਹੀ ਦੇਖਣਾ ਪੈਂਦਾ ਵੀ ਚੱਲ ਕੀ ਰਿਹਾ ਹੋਏਗਾ। ਕਿਉਂਕਿ ਜਦੋਂ ਤਾਂ ਇਹ ਹੁੰਦਾ ਹੈ ਕਿ ਭਾਈ ਜਿਹੜਾ ਉਹ ਹੁਣ ਸ਼ਾਇਦ ਕੋਈ ਬੈਂਡਿੰਗ ਸ਼ੁਰੂ ਹੋ ਜਾਏ, ਕਿਉਂਕਿ ਜਦੋਂ ਪ੍ਰੈਜ਼ੀਡੈਂਟ ਟਰੰਪ ਦਾ ਅਸੀਂ ਜ਼ਿਕਰ ਕਰਾਂਗੇ ਕਿ ਵੀ ਉਹਨਾਂ ਵੱਲੋਂ ਤਾਂ ਕਿਹਾ ਗਿਆ ਵੀ ਕੋਈ ਐਸਾ ਨਿਸ਼ਾਨਾ ਬਚਿਆ ਹੀ ਨਹੀਂ ਹੈ ਈਰਾਨ ਦੇ ਵਿੱਚ ਜਿਹੜਾ ਅਸੀਂ ਫੁੰਡਿਆ ਨਾ ਹੋਏ। ਸੋ ਲੱਗਦਾ ਸੀ ਕਿ, ਔਰ ਉਹਨਾਂ ਨੇ ਪਿਛਲੇ ਹਫਤੇ ਦੀ ਆਪਣੀ ਪ੍ਰੈਸ ਕਾਨਫਰੰਸ ਕਿਹਾ ਸੀ ਕਿ ਵੀ ਵਾਰ ਇਜ਼ ਆਲਮੋਸਟ ਓਵਰ। ਜਦੋਂ ਆਲਮੋਸਟ ਲਫ਼ਜ਼ ਹੈ, ਪਰ ਉਹਨਾਂ ਨੇ ਕਿਹਾ ਵੀ ਇਟ ਮੇ ਟੇਕ ਕਪਲ ਆਫ ਡੇ, ਸੋ ਸੀ ਕਿ ਵੀ ਹਫਤਾ ਲੱਗੇਗਾ। ਪਰ ਨਾਲ ਦੀ ਨਾਲ ਈਰਾਨ ਵੱਲੋਂ ਇਹ ਆ ਗਿਆ ਸੀ ਉਹਨਾਂ ਦੇ ਪ੍ਰੈਜ਼ੀਡੈਂਟ ਵੱਲੋਂ ਕਿ ਵੀ
ਜੰਗ ਸ਼ੁਰੂ ਕਰਨਾ ਕੀਤੀ ਹੈ ਤੁਸੀਂ, ਸਾਡੇ ਤੇ ਇਸ ਨੂੰ ਠੋਕਿਆ ਥੋਪਿਆ, ਔਰ ਬੰਦ ਕਦੋਂ ਕਰਨੀ ਹੈ ਅਸੀਂ ਡਿਸਾਈਡ ਕਰਾਂਗੇ। ਸੋ ਉਦੋਂ ਵੀ ਲੱਗਾ ਕਿ ਵੀ ਸ਼ਾਇਦ ਕਈ ਵਾਰੀ ਤੁਸੀਂ ਆਪਣੇ ਜਿਹੜੇ ਤੁਹਾਡੇ ਲੜਾਕੂ ਹੁੰਦੇ ਨੇ ਉਹਨਾਂ ਦਾ ਮਨੋਬਲ ਕਾਇਮ ਰੱਖਣ ਦੇ ਲਈ ਇਸ ਕਿਸਮ ਦੇ ਬਿਆਨ ਦਿੰਦੇ ਹੋ। ਔਰ ਸਾਰੇ ਇੰਤਜ਼ਾਰ ਕਰ ਰਹੇ ਸੀ ਕਿ ਵੀ ਖਮੀਨਾਈ ਜਦੋਂ ਉਹਦਾ ਆਏਗਾ ਮੈਸੇਜ ਜਾਂ ਉਹਦੀ ਸਟੇਟਮੈਂਟ, ਉਦੋਂ ਪਤਾ ਲੱਗੇਗਾ ਵੀ ਗੱਲ ਕਿਸ ਪਾਸੇ ਜਾ ਰਹੀ ਹੈ। ਹਾਲਾਂਕਿ ਇਹ ਵੀ ਖਬਰਾਂ ਸੀ ਕਿ ਵੀ ਪ੍ਰੈਜ਼ੀਡੈਂਟ ਟਰੰਪ ਨੇ ਪੁਤਿਨ ਦੇ ਨਾਲ ਗੁਫ਼ਤਗੂ ਕੀਤੀ 3-4 ਦਿਨ ਪਹਿਲਾਂ ਵੀ, ਬੀਤੇ ਕੱਲ ਵੀ ਆਲਮੋਸਟ ਇੱਕ ਅੰਦਾਜ਼ੇ ਮੁਤਾਬਕ 1 ਘੰਟੇ ਦੇ ਲਗਭਗ ਗੱਲਬਾਤ ਹੋਈ। ਉਸ ਤੋਂ ਵੀ ਇਹ ਲੱਗਦਾ ਹੈ ਕਿ ਵੀ ਪ੍ਰੈਜ਼ੀਡੈਂਟ ਟਰੰਪ ਇਸ ਜੰਗ ਨੂੰ ਐਂਡ ਕਰਨਾ ਚਾਹੁੰਦੇ ਨੇ। ਔਰ ਕਈ ਵਾਰ ਇਹ ਹੁੰਦਾ ਹੈ ਕਿ ਵੀ ਤੁਸੀਂ ਵਿਚੋਲੇ ਦੀ ਤਲਾਸ਼ ਕਰ ਰਹੇ ਹੁੰਦੇ ਹੋ। ਹਾਲਾਂਕਿ ਕੋਈ ਰਸ਼ੀਆ ਦੇ ਨਾਲ ਈਰਾਨ ਦਾ ਕੋਈ ਬਹੁਤਾ ਘਿਓ ਖਿਚੜੀ ਵਾਲਾ ਸੰਬੰਧ ਨਹੀਂ ਰਿਹਾ। ਜਿਵੇਂ ਮੈਂ ਕਿਹਾ ਕਿ 1979 ਦੇ ਈਰਾਨੀ ਰੈਵੋਲੂਸ਼ਨ ਦਾ ਪਿਤਾਮਾ ਆਇਤੁੱਲਾ ਖਮੀਨੀ, ਉਹਦਾ ਅਮਰੀਕਾ ਨੂੰ ਕਹਿੰਦਾ ਸੀ ਵੱਡਾ ਸ਼ੈਤਾਨ ਤੇ ਸੋਵੀਅਤ ਯੂਨੀਅਨ ਨੂੰ ਕਹਿੰਦਾ ਸੀ ਛੋਟਾ ਸ਼ੈਤਾਨ। ਸੋ ਇੱਕੋ ਵੇਲੇ ਔਰ ਕੁਝ ਮਾਮਲਿਆਂ ਦੇ ਵਿੱਚ ਉਹਨਾਂ ਦਾ ਆਪਸੀ ਜਿਹੜਾ ਉਹ ਸਹਿਯੋਗ ਵੀ ਹੈ, ਕਿਉਂਕਿ ਚਾਈਨਾ ਦੇ ਨਾਲ ਜਦੋਂ ਈਰਾਨ ਦਾ ਠੀਕ ਬਹਿਣੀ ਸ਼ੁਰੂ ਹੋਈ ਗੱਲ, ਤੇ ਰੂਸ ਵੈਸੇ ਹੀ ਚਾਈਨਾ ਦੇ ਨਾਲ ਅਲਾਇੰਸ 'ਚ ਹੈ। ਸੋ ਉਸ ਨਾਤੇ ਰਸ਼ੀਆ ਨੂੰ ਵੀ ਲੱਗਦਾ ਹੈ ਕਿ ਵੀ ਉਹ 4 ਸਾਲ ਤੋਂ ਯੂਕਰੇਨ ਜੰਗ ਦੇ ਵਿੱਚ ਫਸਿਆ ਹੋਇਆ, ਉਹ ਆਪਣਾ ਹਿਸਾਬ ਕਿਤਾਬ ਬਰਾਬਰ ਵੀ ਕਰ ਸਕਦਾ। ਔਰ ਇਸ ਵੇਲੇ ਇਹਨਾਂ 12 ਦਿਨਾਂ 'ਚ ਜਿੰਨੇ ਪੈਸੇ ਰਸ਼ੀਆ ਨੇ ਬਣਾਏ ਨੇ, ਉਹਦਾ ਆਇਲ ਲਗਾਤਾਰ ਇੰਡੀਆ ਨੂੰ ਵੀ ਅਮਰੀਕਾ ਨੇ ਕਹਿ ਦਿੱਤਾ ਵੀ ਮਹੀਨਾ ਤੁਸੀਂ ਲੈ ਸਕਦੇ ਹੋ ਰੂਸ ਤੋਂ। ਕਿੰਨੇ ਜਿਹੜਾ ਉਹ ਸ਼ਿਪ ਜਿਹੜੇ ਨੇ ਉਹ ਸਮੁੰਦਰ ਦੇ ਵਿੱਚ ਨੇ ਰਸ਼ੀਅਨ ਆਇਲ ਲੈ ਕੇ, ਯੂਰਪ ਵੀ ਗੈਸ ਵੀ ਔਰ ਆਇਲ ਵੀ। ਤੇ ਉਹਨੇ ਵੀ ਅੱਗੇ ਜਿਹੜਾ ਇੰਡੀਆ ਨੂੰ ਅੱਧੇ ਪੈਸਿਆਂ ਤੇ ਸਬਸਿਡਾਈਜ਼ ਦਿੰਦਾ ਸੀ, ਹੁਣ ਉਹ ਪੂਰੇ ਪੈਸੇ ਲੈਂਦਾ। ਸੋ ਉਹ ਕਾਹਨੂੰ ਚਾਹੇਗਾ। ਲੇਕਿਨ ਮੈਨੂੰ ਇਹ ਲੱਗਦਾ ਵੀ ਇਹ ਟਰੰਪ ਦਾ ਇਹਨਾਂ ਦਿਨਾਂ 'ਚ 12 ਦਿਨਾਂ ਦੇ ਵਿੱਚ 2 ਵਾਰ ਕਾਲ ਕਰਨਾ, ਔਰ ਪਰਟੀਕੂਲਰਲੀ ਕੱਲ ਦੀ ਜਿਹੜੀ ਗੱਲਬਾਤ ਸੀ ਉਸ ਤੋਂ ਇਹ ਸੀ ਕਿ ਵੀ ਉਹ ਕਿਤੇ ਨਾ, ਕਿਉਂਕਿ ਹੁਣ ਇਕਨੋਮਿਕਲ ਹਰਟ ਹੋਣਾ ਸ਼ੁਰੂ ਹੋ ਗਿਆ, ਦੁਨੀਆ ਦੀ ਇਕਨੋਮੀ ਨੂੰ ਜਿਹੜਾ ਪ੍ਰਭਾਵਿਤ ਹੋਣਾ। ਸਟ੍ਰੇਟ ਆਫ ਹਾਰਮੂਜ਼ ਜਿਸ ਨੂੰ ਹਾਲਾਂਕਿ ਉੱਥੇ ਈਰਾਨ ਨੇ ਆਪਣੇ ਬੇੜੇ ਨਹੀਂ ਖੜੇ ਕੀਤੇ ਹੋਏ, ਉਹ ਤਾਂ ਅਮਰੀਕਾ ਦਾ ਵੀ ਕਹਿਣਾ ਵੀ ਅਸੀਂ ਸਾਰੇ ਡੋਬ ਦਿੱਤੇ ਨੇ। ਲੇਕਿਨ ਉਹਨਾਂ ਦੀ ਜਿਹੜੀ ਹੈ ਡਰੋਨਸ ਔਰ ਮਿਸਲ ਟੈਕਨੋਲੋਜੀ ਔਰ ਜਿਸ ਕਿਸਮ ਦਾ ਉਹ ਸਟ੍ਰੇਟ ਆਫ ਹਾਰਮੂਜ਼ ਹੈ, ਉਹਦੇ ਈਵਨ ਥੱਲੇ ਵੀ ਕਿਉਂਕਿ ਈਰਾਨ ਵੱਲ ਹੀ ਇੰਟਰਨੈਸ਼ਨਲ ਟ੍ਰੀਟੀਜ਼ ਦੇ ਥੱਲੇ ਵੀ ਈਰਾਨ ਦੇ ਉੱਤੇ ਈਰਾਨ ਦਾ ਹੀ ਉਹਦੇ 'ਚ ਹੱਕ ਮੰਨਿਆ ਗਿਆ। ਲੇਕਿਨ ਇਹ ਸੀ ਕਿ ਵੀ ਜਿਵੇਂ ਅਮਰੀਕਾ ਦੇ ਸੈਕਟਰੀ ਆਫ ਵਾਰ, ਸੈਕਟਰੀ ਆਫ ਡਿਫੈਂਸ ਦਾ ਨਵਾਂ ਨਾਂ ਜਿਹੜਾ ਉਹ ਸੈਕਟਰੀ ਆਫ ਵਾਰ ਹੈ, ਉਹਨੇ ਕਿਹਾ ਸੀ ਕਿ ਜੀ ਅਮਰੀਕਾ ਜਿਹੜਾ ਉਹ ਅਗਵਾਨੀ ਕਰੇਗਾ ਆਪਣੇ ਸ਼ਿਪਸ ਰਾਹੀਂ, ਔਰ ਸਟ੍ਰੇਟ ਆਫ ਹਾਰਮੂਜ਼ ਜਿੱਥੋਂ ਕਿ ਦੁਨੀਆ ਦਾ 20% ਆਇਲ ਉੱਥੋਂ ਕ੍ਰਾਸ ਕਰਦਾ ਹੈ, ਉਹਨੂੰ ਪੈਸੇ ਹੀ ਦੇਗਾ, ਪਰ ਨਾਲ ਦੀ ਨਾਲ ਉਹ ਵਾਪਸ ਕਰਨਾ ਪਿਆ ਡਿਲੀਟ। ਕਿਉਂਕਿ ਇਹਦਾ ਮਤਲਬ ਇਹ ਹੈ ਕਿ ਅਮਰੀਕਾ ਦੇ ਜੰਗੀ ਬੇੜੇ ਜਿਹੜੇ ਨੇ ਜਿਹੜੇ ਵੀ ਉਹਨਾਂ ਦੀ ਅਗਵਾਈ ਕਰਨਗੇ ਉਹ ਇਰਾਨੀਅਨ ਡਰੋਨਸ ਔਰ ਉਹਨਾਂ ਦੀ ਮਿਸਲ ਦੇ ਜ਼ਦ ਦੇ ਵਿੱਚ ਆਉਣਗੇ, ਔਰ ਉਹ ਤਾਂ ਬਹੁਤ ਡੈਮੇਜ ਹੋਏਗਾ। ਸੋ ਹੁਣ ਅੱਜ ਅਮਰੀਕਾ ਦਾ ਜਿਹੜਾ ਇਹ ਕਹਿਣਾ ਸੀ ਕਿ ਜੇ ਇੰਟਰਨੈਸ਼ਨਲ ਕੰਪਨੀਗ ਜਿਹੜਾ ਉਸ ਗਾਈਡਿੰਗ ਦੇ ਵਿੱਚ ਦਾ ਅਸੀਂ ਹਿੱਸਾ ਬਣਨ ਨੂੰ ਤਿਆਰ ਹੈ, ਉਹ ਕੋਈ ਉਹਦੀ ਪੋਸੀਬਿਲਿਟੀ ਨਹੀਂ ਹੈ। ਔਰ ਇਸ ਦਾ ਹੀ ਨਤੀਜਾ ਹੈ ਕਿ ਬੇਸ਼ੱਕ ਪ੍ਰੈਜ਼ੀਡੈਂਟ ਟਰੰਪ ਵੱਲੋਂ ਜੰਗ ਦੇ ਮੁੱਕਣ ਦੀ ਗੱਲ ਦੇ ਨਾਲ ਹੀ ਜਿਹੜਾ $120 ਦੇ ਉੱਤੇ ਕਰੂਡ ਆਇਲ ਦੀ ਬੈਰਲ ਗਈ ਸੀ, ਉਹ 80 ਤੋਂ 90 ਦੇ ਵਿਚਾਲੇ ਆ ਗਈ ਸੀ, ਪਰ ਹੁਣ ਅਗੇਨ 100 ਵੱਲ ਜਾ ਰਹੀ ਹੈ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਦੋਨੋਂ ਪਾਸੇ ਜਦੋਂ ਟਰੰਪ ਨੇ ਈਵਨ ਸੌਫਟ ਲਾਈਨ ਵੀ ਲਈ, ਇਜ਼ਰਾਈਲ ਨੇ ਨਾਲ ਦੀ ਨਾਲ ਇਹ ਕਹਿ ਦਿੱਤਾ ਸੀ ਕਿ ਜੀ ਇਹ ਅਸੀਂ ਜਦੋਂ ਤੱਕ ਸਾਡੇ ਮਨਸ਼ੇ ਪੂਰੇ ਨਹੀਂ ਹੁੰਦੇ ਇਹਨੂੰ ਅਸੀਂ ਜਾਰੀ ਰੱਖਾਂਗੇ। ਹੁਣ ਜਿਹੜਾ ਮੁਸਤਫਾ ਖਮੀਨਾਈ ਦਾ ਮੈਸੇਜ ਹੈ, ਔਰ ਉਸ ਨੂੰ ਉਹਨਾਂ ਦੇ ਬਾਅਦ 'ਚ ਜਿਹੜੇ ਐਂਬੈਸਡਰ ਨੇ ਈਰਾਨ ਦੇ ਪ੍ਰੈਜ਼ੀਡੈਂਟ ਨੇ ਮਿਸਟਰ ਮਸੂਦ ਪੈਜ਼ੇਕੀਆਂ, ਉਹਨਾਂ ਨੇ ਉਹਨੂੰ 3 ਨੁਕਤਿਆਂ ਦੇ ਵਿੱਚ 3 ਕੰਡੀਸ਼ਨਸ ਕਿਹਾ। ਪਰ ਮੈਂ ਓਰੀਜਨਲੀ ਜਿਹੜਾ ਸਮਝਦਾ ਕਿ ਵੀ ਉਹਨਾਂ ਦੀ ਜਿਹੜੀ ਸਟੇਟਮੈਂਟ ਹੈ ਉਹਦੇ 'ਚ ਜ਼ਾਹਰ ਹੈ ਕਿ ਵੀ ਖਮੀਨਾਈ ਨੇ ਇਹ ਵੀ ਕਿਹਾ ਕਿ ਮੇਰਾ ਬਾਪ, ਮੇਰੀ ਵਾਈਫ, ਮਾਂ, ਪੋਤਾ, ਦੂਜੇ ਤੀਜੇ ਕਿੰਨੇ ਮਾਰ ਦਿੱਤੇ ਨੇ, ਔਰ ਇਹ ਵੀ ਖੁਦ ਵੀ ਜ਼ਖਮੀ ਹੈ ਉਹਨੇ। ਲੇਕਿਨ ਉਹਨੇ ਇਹ ਕਿਹਾ ਕਿ ਵੀ ਪਹਿਲੀ ਗੱਲ ਹੁਣ ਸਾਡੀਆਂ ਸ਼ਰਤਾਂ ਦੇ ਉੱਤੇ ਹੀ ਜੰਗਬੰਦੀ ਹੋ ਸਕਦੀ ਹੈ। ਸਾਰੇ ਅਮਰੀਕਨ ਬੇਸ ਜਿਹੜੇ ਨੇ
ਇਸ ਰੀਜਨ ਦੇ ਵਿੱਚ ਉਹਨਾਂ ਨੂੰ ਅਸੀਂ ਹਮਲੇ ਦਾ ਸ਼ਿਕਾਰ ਬਣਾਵਾਂਗੇ। ਇਹਨੂੰ ਬੰਦ ਕਰੋ, ਇੱਥੋਂ ਜਾਏ ਅਮਰੀਕਾ ਆਪਣਾ ਬੋਰੀਆ ਬਿਸਤਰਾ ਚੁੱਕੇ। ਹੁਣ ਜਿਹੜੇ ਵੈਸਟਰਨ ਏਸ਼ੀਆ ਦੇ ਜਿੰਨੇ ਬੇਸ ਨੇ ਉਹਨਾਂ ਦੇ ਵਿੱਚ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹ UAE ਵੀ ਹੈ, ਉਹ ਆਬੂ ਧਾਬੀ ਵੀ ਹੈ, ਉਹ ਸਾਊਦੀ ਅਰੇਬੀਆ ਵੀ ਹੈ, ਜਾਰਡਨ ਵੀ ਹੈ, ਇਰਾਕ ਵੀ ਹੈ, ਓਮਾਨ ਵੀ ਹੈ, ਕਤਰ ਵੀ ਹੈ। ਇਹ ਸਾਰੇ ਕਿ ਵੀ ਇੱਥੋਂ ਅਮਰੀਕਾ ਆਪਣੇ ਡੇਰਾ ਡੱਗਾ ਚੁੱਕੇ ਔਰ ਜਾਏ ਜਿੱਥੋਂ ਆਇਆ, ਔਰ ਨਹੀਂ ਤਾਂ ਅਸੀਂ ਇਹਨਾਂ 'ਤੇ ਅਟੈਕ ਕਰਾਂਗੇ। ਫਿਰ ਉਹਨਾਂ ਨੇ ਕਿਹਾ ਵੀ ਕਿਉਂਕਿ ਇਹ ਜੰਗ ਸਾਡੇ ਉੱਤੇ ਥੋਪੀ ਗਈ ਹੈ ਔਰ ਇਸ ਸਾਰੇ ਪੀਰੀਅਡ ਦੇ ਵਿੱਚ ਜਦੋਂ ਤੋਂ 1979 ਤੋਂ ਲੈ ਕੇ ਇਹਨਾਂ ਨੇ ਸਾਡੇ ਤੇ ਇਸ ਕਿਸਮ ਦਾ ਕੀਤਾ, $800 ਬਿਲੀਅਨ ਦਾ ਨੁਕਸਾਨ ਈਰਾਨ ਦਾ ਕੀਤਾ ਇਹਨਾਂ ਨੇ। ਉਹ ਜੰਗੀ ਜਿਹੜਾ ਮੁਆਵਜ਼ਾ ਸਾਨੂੰ ਦਿੱਤਾ ਜਾਏ, ਕੰਪਨਸੇਸ਼ਨ ਦਿੱਤਾ ਜਾਏ। ਇਹ ਓਵਰਆਲ ਗਲੋਬਲ ਰੂਲ ਵੀ ਹੈ, ਜਿਵੇਂ ਫਸਟ ਵਰਲਡ ਵਾਰ ਜਾਂ ਸੈਕੰਡ ਵਰਲਡ ਵਾਰ ਜਿਨ੍ਹਾਂ ਨੇ ਸ਼ੁਰੂ ਕੀਤਾ। ਅਜੇ ਤੱਕ ਵੀ ਜਿਹੜਾ ਜਾਪਾਨ ਹੈ ਜਾਂ ਜਰਮਨੀ ਹੈ ਜਾਂ ਦੂਜੇ, ਉਹ ਪੈਸੇ ਦਿੰਦੇ ਰਹੇ ਨੇ। ਉਹ ਫੌਜ ਵੀ ਰੱਖੀ ਹੋਈ ਹੈ ਅਮਰੀਕਾ ਦੀ, ਉਹਨਾਂ ਦੀਆਂ ਵੀ ਤਨਖਾਹਾਂ ਦਿੰਦੇ ਨੇ, ਕਿਉਂਕਿ ਇਹ ਮੁਆਵਜ਼ਾ ਕਿ ਵੀ ਜੀ ਤੁਸੀਂ ਸਾਡੇ ਤੇ ਜੰਗ ਥੋਪੀ। ਸੋ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜਾ ਉਹ ਕੰਪਨਸੇਸ਼ਨ ਲਵਾਂਗੇ, ਕਿਉਂਕਿ ਜੇ ਨਾ ਸਾਨੂੰ ਇਫ ਦੇ ਰਿਫਿਊਜ਼ ਵੀ ਵਿਲ ਟੇਕ ਦੇਅਰ ਐਸੈਟਸ ਟੂ ਦ ਐਕਸਟੈਂਟ, ਅਸੀਂ ਉਹਨਾਂ ਦੀਆਂ ਜਿਹੜੇ ਅਦਾਰੇ ਨੇ ਉਹਦੇ 'ਤੇ ਕਬਜ਼ਾ ਕਰਾਂਗੇ। ਜੇ ਉਹ ਵੀ ਨਾ ਹੋਇਆ ਤੇ ਘੱਟੋ ਘੱਟ ਅਸੀਂ ਉਹਨੂੰ ਡਿਸਟਰੋਏ ਫਿਰ ਕਰਾਂਗੇ, ਉਹਨਾਂ ਹਿਸਾਬ ਉਹਨਾਂ ਦੇ ਨਾਲ ਬਰਾਬਰ ਕਰਾਂਗੇ। ਔਰ ਉਹਨਾਂ ਨੇ ਆਪਣੀਆਂ ਪ੍ਰਾਪਤੀਆਂ ਕਿਹਾ ਵੀ ਅਸੀਂ ਖੜੇ ਹਾਂ। ਜਿਹੜਾ ਦੁਸ਼ਮਣ ਦਾ ਮੰਤਵ ਸੀ ਕਿ ਉਹ ਸਾਨੂੰ ਡਿਵਾਈਡ ਕਰੇਗਾ, ਮੁਲਕ ਨੂੰ ਤੋੜੇਗਾ, ਇੱਧਰ ਬਲੋਚ ਖੜੇ ਹੋ ਜਾਣਗੇ, ਉੱਧਰ ਕੁਰਦ ਹੋ ਜਾਣਗੇ, ਇੱਧਰ ਅਜ਼ਰੀ ਹੋ ਜਾਣਗੇ, ਉਹ ਅਸੀਂ ਦੁਸ਼ਮਣ ਦੀ ਜਿਹੜੀ ਕੁਚਾਲ ਹੈ, ਜਿਹੜੀ ਹੈ ਕੁਚੇਸ਼ਟ ਹੈ, ਉਸ ਨੂੰ ਪੂਰਾ ਨਹੀਂ ਹੋਣ ਦਿੱਤਾ। ਫਿਰ ਇਹ ਗੱਲ ਬੜੀ ਕਲੀਅਰਲੀ ਉਸ ਸਟੇਟਮੈਂਟ 'ਚ ਹੈ ਕਿ ਵੀ ਸਟੇਟ ਆਫ ਹਾਰਮੂਜ਼ ਨੂੰ ਅਸੀਂ ਬੰਦ ਕਰਾਂਗੇ, ਵੀ ਇਹ ਸਾਰੀ ਦੁਨੀਆ ਨੂੰ ਜਿਹੜੀ ਹੈ ਉਹ ਅਸੀਂ ਉਹਨਾਂ ਦੀ ਇਕਨੋਮੀ ਨੂੰ ਪ੍ਰਭਾਵਿਤ ਕਰਦੀ ਹੈ। ਔਰ ਇਹ ਜਿਹੜੀਆਂ ਬਾਕੀ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਇਸ ਖਿੱਤੇ ਦੇ ਮੁਲਕ ਨੇ, ਜਿਹੜੇ ਮੈਂ ਗਿਣਾਏ ਵੀ ਨੇ, ਇਹਨਾਂ 'ਚ ਤੁਸੀਂ ਭਾਰਤ ਔਰ ਦੂਸਰੇ ਵੀ ਸ਼ਾਮਲ ਕਰ ਲਓ। ਉਹਨਾਂ ਨੇ ਕਿਹਾ ਵੀ ਉਹ ਆਪਣੀ ਪੋਜੀਸ਼ਨ ਦੱਸਣ ਕਿ ਭਾਈ ਉਹਨਾਂ ਦੀ ਜਿਹੜੀ ਹੈ ਪੋਜੀਸ਼ਨ ਈਰਾਨ ਬਾਰੇ ਕੀ ਹੈ, ਕਿ ਉਹ ਅਮਰੀਕਾ ਨੂੰ ਐਗਰੈਸਰ ਮੰਨਦੇ ਨੇ, ਇਜ਼ਰਾਈਲ ਨੂੰ ਜਿਨ੍ਹਾਂ ਨੇ ਹਮਲਾ ਕੀਤਾ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਬਾਕੀ 'ਚ ਵੀ ਦੇਖ ਰਹੇ ਹਾਂ ਕਿ ਅਸੀਂ ਕੀ ਕਰਨਾ ਹੈ। ਜਿਨ੍ਹਾਂ ਚੀਜ਼ਾਂ 'ਚ ਦੁਸ਼ਮਣ ਦਾ ਥੋੜ੍ਹਾ ਐਕਸਪੀਰੀਅੰਸ ਹੈ, ਵਲਨਰੇਬਲ ਨੇ, ਅਸੀਂ ਉਹਨਾਂ ਦੇ ਉੱਤੇ ਉਹਨਾਂ ਨੂੰ ਜਿਹੜਾ ਟਾਰਗੇਟ ਕਰਾਂਗੇ। ਔਰ ਇਹ ਸਾਰੇ ਦੇ ਜਿਹੜੇ ਮੁੱਖ ਨੁਕਤੇ ਇਹੀ ਨੇ ਕਿ ਭਾਈ ਉਹਦੇ 'ਚ, ਔਰ ਜਿੰਨੀਆਂ ਤੁਸੀਂ ਇੰਟਰਨੈਸ਼ਨਲ ਮੀਡੀਆ ਦੀਆਂ ਖਬਰਾਂ ਦੇਖਦੇ ਹੋ ਉਹਦੇ 'ਚ ਵਿਲ ਹਿੱਟ US ਬੇਸਿਸ ਇਨ ਗਲਫ, ਈਰਾਨ ਸੁਪਰੀਮ ਲੀਡਰ ਵਾਊਜ਼ ਰਿਵੈਂਜ ਇਨ ਹਿਜ਼ ਫਸਟ ਰਿਮਾਰਕ, ਕਿ ਪਹਿਲੀ ਵਾਰੀ ਜਿਹੜਾ ਉਹਨਾਂ ਨੇ ਆਪਣਾ ਬਿਆਨ ਦਿੱਤਾ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਸਾਰੇ ਜਿਹੜੇ ਬੇਸ ਨੇ ਅਮਰੀਕਾ ਦੇ ਗਲਫ ਦੇ ਵਿੱਚ ਉਹਨਾਂ 'ਤੇ ਅਟੈਕ ਕਰਾਂਗੇ ਔਰ ਅਸੀਂ ਬਦਲਾ ਲਵਾਂਗੇ। ਔਰ ਜਿਵੇਂ ਮੈਂ ਕਿਹਾ ਵੀ ਉਹਨਾਂ ਦੇ ਪ੍ਰੈਜ਼ੀਡੈਂਟ ਨੇ ਜਿਹੜੀਆਂ 3 ਸ਼ਰਤਾਂ ਨੇ ਉਹ ਮੁੱਖ ਤੌਰ 'ਤੇ ਮੈਂ ਡਿਸਕਸ ਕਰ ਹੀ ਲਈਆਂ। ਔਰ BBC ਨੇ ਇਹਨੂੰ ਰਿਪੋਰਟ ਕੀਤਾ, ਈਰਾਨਜ਼ ਨਿਊ ਸੁਪਰੀਮ ਲੀਡਰ ਵਾਊਜ਼ ਟੂ ਬਲੌਕ ਸਟ੍ਰੇਟ ਆਫ ਹਾਰਮੂਜ਼ ਇਨ ਫਸਟ ਸਟੇਟਮੈਂਟ, ਕਿ ਪਹਿਲੇ ਬਿਆਨ 'ਚ ਉਹਨੇ ਕਿਹਾ ਕਿ ਅਸੀਂ ਸਟ੍ਰੇਟ ਆਫ ਹਾਰਮੂਜ਼ ਨੂੰ ਬੰਦ ਕਰਾਂਗੇ। ਈਰਾਨ ਸਿਗਨਲਸ ਇਟ ਵਿਲ ਹਿੱਟ US ਇਜ਼ਰਾਈਲੀ ਇਕਨੋਮਿਕ ਐਂਡ ਟੈਕ ਟਾਰਗੇਟਸ। ਉਹਨਾਂ ਨੇ ਕਿਹਾ ਜੀ ਹੁਣ ਅਸੀਂ, ਕਿਉਂਕਿ ਇਜ਼ਰਾਈਲ ਨੇ ਈਰਾਨ ਦੇ ਬੈਂਕ ਦੇ ਉੱਤੇ ਵੀ ਹਮਲਾ ਕੀਤਾ ਗਿਆ, ਉਹਨੇ ਕਿਹਾ ਅਸੀਂ ਹੁਣ ਤੁਹਾਡੇ ਜਿਹੜੇ ਇਕਨੋਮਿਕਲ ਟਾਰਗੇਟ ਨੇ ਔਰ ਦੂਸਰੇ ਜਿਹੜੇ ਨੇ ਟੈਕ ਟਾਰਗੇਟ ਨੇ ਉਹਨਾਂ ਨੂੰ ਵੀ ਨਿਸ਼ਾਨਾ ਬਣਾਵਾਂਗੇ। ਔਰ ਈਰਾਨ ਸਟੈਪਸ ਅਪ ਅਟੈਕਸ ਔਨ ਐਨਰਜੀ ਟਾਰਗੇਟਸ ਐਜ਼ ਟੈਂਕਰਸ ਹਿੱਟ। ਪਿਛਲੀ ਰਾਤ ਈਰਾਨ ਨੇ 3 ਟੈਂਕਰਾਂ ਨੂੰ ਜਿਹੜਾ ਉਹ ਅੱਗ ਲਾਈ ਹੈ, ਉਹ ਆਪਣੇ ਡਰੋਨ ਔਰ ਦੂਜਿਆਂ ਦੇ ਨਾਲ। ਔਰ ਉਹਦੇ 'ਚ ਇੱਕ ਥਾਈਲੈਂਡ ਦਾ ਸ਼ਿਪ ਸੀ ਜਿਹਦੇ 'ਚ ਇੰਡੀਅਨ ਆਇਲ ਸੀ, ਝੰਡਾ ਥਾਈਲੈਂਡ ਦਾ ਸੀ, ਉਹਦਾ ਵੀ ਨੁਕਸਾਨ ਹੋਇਆ। ਔਰ ਬੈਂਕਿੰਗ ਇੰਟਰਸਟ ਔਰ ਦੂਸਰਿਆਂ ਵੱਲੋਂ ਜਾ ਹੀ ਰਹੇ ਨੇ। ਸੋ ਇਹ ਈਰਾਨ ਦੀ ਪੋਜੀਸ਼ਨ ਹੈ। ਅਮਰੀਕਾ ਤੇ ਉਹਨਾਂ ਦੇ ਅਲਾਈਜ਼ ਦੀ ਕੀ ਪੋਜੀਸ਼ਨ ਹੈ, ਇਹ ਅਸੀਂ ਦੁਬਾਰਾ ਜਿਹੜਾ ਨੈਕਸਟ ਸੈਗਮੈਂਟ ਦੇ ਵਿੱਚ ਡਿਸਕਸ ਕਰਦੇ। ਪਰ ਕੁੱਲ ਮਿਲਾ ਕੇ ਜਿਹੜੀ ਹੋਪ ਸੀ ਪਿਛਲੇ ਦਿਨਾਂ 'ਚ ਪ੍ਰੈਜ਼ੀਡੈਂਟ ਟਰੰਪ ਦੇ ਬਿਆਨ ਤੋਂ ਬਾਅਦ, ਲੱਗਦਾ ਸੀ ਕਿ ਭਾਈ ਇਹਨਾਂ ਨੂੰ ਵੀ ਲੱਗਦਾ ਵੀ ਖਲਾਰਾ ਜ਼ਿਆਦਾ ਪੈ ਗਿਆ, ਘੜੀਸੇ ਗਏ ਤੇ ਇਹਨੂੰ ਅਸੀਂ ਕਰੀਏ ਇਵੈਂਚੁਅਲੀ। ਤਾਂ ਦੇਖੋ ਗੱਲਬਾਤ ਰਾਹੀਂ ਹੀ ਕੋਈ ਹੱਲ ਨਿਕਲਦਾ, ਪਰ ਕਿਉਂਕਿ ਇਹਨਾਂ ਦੀ ਵਲਨਰੇਬਿਲਟੀ ਜਿਹੜੀਆਂ ਪਰਸ਼ੀਅਨ ਗਲਫ ਸਟੇਟਸ ਨੇ ਜ਼ਿਆਦਾ ਹੋਈ ਹੈ,
ਇਕਨੋਮਿਕਲੀ ਦੁਨੀਆ ਨੂੰ ਹਰਟ ਹੋਣਾ ਸ਼ੁਰੂ ਹੋਇਆ। ਤੇਲ ਦੇ ਪ੍ਰਾਈਸ ਇੱਥੇ ਵੀ ਡਾਲਰ ਡੇਢ ਡਾਲਰ ਗੈਸ ਮਹਿੰਗੀ ਹੈ, ਔਰ ਅਜੇ ਤਾਂ 100 ਤੇ ਹੈ। ਜਦੋਂ ਆਉਣ ਵਾਲੇ ਦਿਨਾਂ 'ਚ ਸਟੇਟ ਆਫ ਹਾਰਮੂਜ਼ 'ਚ ਬੰਦ ਰਹਿੰਦਾ ਔਰ ਜਿਹੜਾ ਬਹੁਤੇ ਐਕਸਪਰਟਸ ਦਾ ਮੈਂ ਸੁਣਦਾ ਉਹ ਸਮਝਦੇ ਨੇ ਕਿ ਵੀ ਇਸ ਮਾਮਲੇ 'ਚ ਉਸ ਦਾ ਖੁਲਵਾਉਣਾ ਸੌਖਾ ਨਹੀਂ ਹੈ। ਉਹਦੇ 'ਚ ਤਬਾਹੀ ਹੋਏਗੀ। ਜੇ ਬੇੜੇ ਨਾਲ ਤੁਸੀਂ ਆਪਣਾ ਗਾਰਡ ਵੀ ਭੇਜ ਦਿਓ, ਗਾਰਡ ਬੇੜਾ ਵੀ, ਉਹਦੇ ਡੁੱਬਣ ਦੇ ਵੀ ਚਾਂਸ ਨੇ। ਔਰ ਕਿਉਂਕਿ ਜਿੰਨਾ ਆਇਲ ਕੈਰੀ ਕਰਦੀਆਂ ਕੰਪਨੀਆਂ ਨੇ ਜਾਂ ਸ਼ਿਪ ਨੇ, ਇਹ ਬਹੁਤ ਸਾਰੇ ਬ੍ਰਿਟਿਸ਼, ਫਰੈਂਚ, ਗ੍ਰੀਕ ਇਹਨਾਂ ਦੇ ਨੇ, ਤੇ ਉਹ ਇੰਸ਼ੋਰੈਂਸ ਹੁੰਦੀ ਆ ਉਹਨਾਂ ਦੀ। ਉਹ ਇੰਸ਼ੋਰੈਂਸ ਕਰਨ ਤੋਂ ਨਾ ਉਹਦਾ ਵੈਸੇ ਕੋਈ ਐਕਸੀਡੈਂਟ ਹੋ ਜਾਏ ਤਾਂ ਇੱਥੇ ਇੰਸ਼ੋਰੈਂਸ ਨਹੀਂ ਕਰਦੇ, ਉਹ ਤਾਂ ਜਹਾਜ਼ ਉਹਨਾਂ ਨੇ ਡੋਬ ਦੇਣਾ ਹੈ, ਉਹਨਾਂ ਨੇ ਕਿਹਨੇ ਇੰਸ਼ੋਰੈਂਸ ਕਰਨਾ ਹੈ। ਸੋ ਉਹ ਚਾਂਸ ਘੱਟ ਲੱਗਦੇ ਨੇ ਉਸ ਦੇ ਖੁੱਲਣ ਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ, ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ, ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84, ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ, ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ DC ਵਿਖੇ। ਧੰਨਵਾਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਦੂਸਰੇ ਪਾਸੇ ਅਮਰੀਕਾ ਤੇ ਇਜ਼ਰਾਈਲ ਦਾ ਰਵੱਈਆ ਵੀ ਹੋਰ ਸਖਤ ਹੁੰਦਾ ਜਾ ਰਿਹਾ। ਪ੍ਰੈਜ਼ੀਡੈਂਟ ਟਰੰਪ ਦਾ ਕਹਿਣਾ ਹੈ ਕਿ ਈਰਾਨ ਦੀ ਅਸੀਂ ਇੰਨੀ ਤਬਾਹੀ ਕਰ ਦਿੱਤੀ ਹੈ ਕਿ ਅਮਰੀਕਾ ਲਈ ਈਰਾਨ ਵਿੱਚ ਨਿਸ਼ਾਨਾ ਬਣਾਉਣ ਲਈ ਕੁਝ ਵੀ ਨਹੀਂ ਬਚਿਆ। ਪਰ ਦੂਸਰੇ ਪਾਸੇ ਇਜ਼ਰਾਈਲ ਦਾ ਕਹਿਣਾ ਹੈ ਕਿ ਇਹ ਜੰਗ ਜਦੋਂ ਤੱਕ ਵੀ ਚੱਲੇਗੀ, ਅਸੀਂ ਪਿੱਛੇ ਨਹੀਂ ਹਟਾਂਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੀ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਪਹਿਲੇ ਪਾਰਟ ਦੇ ਵਿੱਚ ਡਿਸਕਸ ਕੀਤਾ ਕਿ ਜਿਹੜੇ ਨਵੇਂ ਬਣੇ ਖਮੀਨਾਈ ਨੇ, ਉਹਨਾਂ ਦਾ ਲਿਖਿਆ ਬਿਆਨ ਜਿਹੜਾ ਕਿ ਉਹਨਾਂ ਦੇ ਸਰਕਾਰੀ ਚੈਨਲ ਦੇ ਉੱਤੇ ਈਰਾਨ ਦੇ ਪ੍ਰੈਜ਼ੈਂਟਰ ਨੇ ਪੜ੍ਹਿਆ, ਉਹ ਬਹੁਤ ਹਾਰਡ ਲਾਈਨ ਹੈ, ਸਖਤ ਲਾਈਨ ਹੈ ਔਰ ਬਿਲਕੁਲ ਮੈਸੇਜ ਰਿਵੈਂਜ ਦੀ ਵੀ ਗੱਲ ਹੈ। ਔਰ ਨਾਲ ਦੀ ਨਾਲ ਜਿਹੜੀਆਂ ਸ਼ਰਤਾਂ ਰੱਖੀਆਂ ਗਈਆਂ, ਉਹ ਸ਼ਰਤਾਂ ਅਮਰੀਕਾ ਵੱਲੋਂ ਮੰਨਣ ਦਾ ਮਤਲਬ ਹੋਏਗਾ
ਕਿ ਅਮਰੀਕਾ ਸਰੈਂਡਰ ਕਰ ਰਿਹਾ ਈਰਾਨ ਦੇ ਸਾਹਮਣੇ, ਜਿਹੜਾ ਕਿ ਸੰਭਵ ਨਹੀਂ ਹੈ। ਹਾਲਾਂਕਿ ਇਹ ਵੀ ਹੁੰਦਾ ਕਈ ਵਾਰ ਜਦੋਂ ਤੁਸੀਂ ਨੈਗੋਸ਼ੀਏਸ਼ਨ ਵੱਲ ਜਾਣਾ ਹੁੰਦਾ, ਉਸ ਤੋਂ ਪਹਿਲਾਂ ਤੁਸੀਂ ਆਪਣੀ, ਅੰਗਰੇਜ਼ੀ 'ਚ ਕਹਿੰਦੇ ਨੇ ਟੂ ਰੇਜ਼ ਦਾ ਬਾਰ ਰੇਜ਼ ਕਰ ਦਿੰਦੇ ਹੋ, ਦੂਸਰਾ ਦਾ ਵੀ ਆਪਣਾ ਹੁੰਦਾ। ਫਿਰ ਤੁਸੀਂ ਹੌਲੀ ਹੌਲੀ ਇੱਕ ਕਦਮ ਥੱਲੇ ਆਉਂਦੇ ਹੋ ਔਰ ਕੋਈ ਨਾ ਕੋਈ ਜਿਹੜੀ ਹੈ ਮਿਡਲ ਲਾਈਨ ਲੈ ਲਈ ਜਾਂਦੀ ਹੈ। ਜੇ ਤਾਂ ਇਹ ਪੋਸਚਰਿੰਗ ਹੈ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਈਰਾਨ, ਜਿਵੇਂ ਅਸੀਂ ਕਿਹਾ ਵੀ 4-5 ਹਜ਼ਾਰ ਸਾਲ ਪੁਰਾਣੀ ਸਿਵਲਾਈਜੇਸ਼ਨ ਹੈ, ਬੜੇ ਵੈਲ ਵਰਸਡ ਉਹਨਾਂ ਦਾ ਜਿਹੜਾ ਓਵਰਆਲ ਕਲਚਰਲੀ, ਔਰ ਜੇ ਅਸੀਂ ਸਾਰੇ ਪੀਰੀਅਡ 'ਚ ਵੀ ਦੇਖਿਆ ਹੋਏ ਤਾਂ ਹੋਛਾਪਨ ਨਜ਼ਰ ਨਹੀਂ ਆਉਂਦਾ ਜਿਹਨੂੰ ਤੁਸੀਂ ਕਹਿੰਦੇ ਹੋ ਭਾਰੀ ਗੂੜੀ ਅਪਰੋਚ ਹੁੰਦੀ। ਇਹਦੇ ਬਾਵਜੂਦ ਕਿ 1979 ਤੋਂ ਲੈ ਕੇ ਆਲਮੋਸਟ ਇਹਨਾਂ 47 ਸਾਲਾਂ ਦੇ ਵਿੱਚ ਸੈਂਕਸ਼ਨਸ ਨੇ, ਆਰਥਿਕ ਤੌਰ 'ਤੇ ਮੰਦਹਾਲੀ ਹੈ, ਪਰ ਤੁਹਾਨੂੰ ਕਦੇ ਚੀਕ ਚਿਹਾੜਾ ਜਾਂ ਦੂਸਰਾ ਨਜ਼ਰ ਨਹੀਂ ਆਉਂਦਾ। ਸੋ ਇਹ ਪੋਸੀਬਲ ਹੈ ਵੀ ਉਹਨਾਂ ਨੇ ਹਾਰਡ ਪੋਸਚਰਿੰਗ ਲਈ ਹੈ, ਕਿਉਂਕਿ ਇਸ ਵੇਲੇ ਲੱਗਦਾ ਹੈ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਦੀ ਸੈਕੰਡ ਕਨਵਰਸੇਸ਼ਨ ਰਸ਼ੀਆ ਨਾਲ ਹੋਈ ਇਹਨਾਂ ਦਿਨਾਂ 'ਚ, ਕਿ ਕੋਈ ਨਾ ਕੋਈ ਮਿਡਲ ਗਰਾਊਂਡ ਦੇ ਲਈ ਪ੍ਰੈਜ਼ੀਡੈਂਟ ਟਰੰਪ ਰਸ਼ੀਆ ਨੂੰ ਹੀ ਜਿਹੜਾ ਉਹ ਵਿਚੋਲਾ ਬਣਾਉਣਾ ਚਾਹੁੰਦੇ ਨੇ। ਸੋ ਇਸ ਮੁੱਦੇ ਦੇ ਉੱਤੇ ਜੇ ਇਰਾਨੀ ਖਮੀਨਾਈ ਨੇ ਸਖਤ ਲਾਈਨ ਲਈ ਹੈ, ਤਾਂ ਇੱਧਰ ਵੀ ਪ੍ਰੈਜ਼ੀਡੈਂਟ ਟਰੰਪ ਦੀਆਂ ਅਸੀਂ ਜਦੋਂ ਸਟੇਟਮੈਂਟਸ ਦੇਖਦੇ ਹਾਂ ਔਰ ਅਦਰਵਾਈਜ਼ ਜਿਹੜੇ ਹਾਲਾਤ ਨੇ, ਇਹ ਠੀਕ ਹੈ ਕਿ ਸ਼ਾਇਦ ਜਦੋਂ ਇਸ ਜੰਗ ਦੀ ਜਿਹੜੀ ਸ਼ੁਰੂਆਤ ਹੋਈ, ਹਾਲਾਤ ਤਿਆਰੀ ਤਾਂ ਈਰਾਨ ਵੀ, ਉਹ ਤਾਂ ਕਹਿੰਦੇ ਨੇ ਅਸੀਂ ਤਾਂ 40 ਸਾਲ ਤੋਂ ਉਡੀਕ ਰਹੇ ਸੀ ਇਸ ਨੂੰ, ਇਹਦੀ ਤਿਆਰੀ ਕੀਤੀ, ਉਹ ਕੀਤੀ ਹੈ ਕਿ ਨਹੀਂ ਕੀਤੀ। ਲੇਕਿਨ ਜਦੋਂ ਜੂਨ 2025 ਦੇ ਵਿੱਚ 12 ਰੋਜ਼ਾ ਜੰਗ ਦੇ ਵਿੱਚ ਜਿਹੜਾ ਉਹ ਈਰਾਨ ਆਇਆ, ਅਮਰੀਕਾ ਔਰ ਇਜ਼ਰਾਈਲ ਦੋਨੋਂ ਹੀ B-2 ਬੰਬਰ ਅਮਰੀਕਾ ਦੇ ਹੋਏ, ਜ਼ਿਆਦਾ ਇਜ਼ਰਾਈਲ ਨੇ ਉਸ ਦਾ ਨੁਕਸਾਨ ਵੀ ਝੱਲਿਆ ਕਿਉਂਕਿ ਉਹਨਾਂ ਦਾ ਆਇਰਨ ਡੋਮ ਸਿਸਟਮ ਫੇਲ ਹੋਇਆ, ਜਦੋਂ ਕਿ ਫਰੀਕੁਐਂਸੀ ਆਫ ਮਿਸਲਸ ਇੰਨੀ ਜ਼ਿਆਦਾ ਸੀ ਕਿ ਵੀ ਉਹ ਜੇ ਤੁਸੀਂ 95 ਡਿੱਗ ਵੀ ਲਈਆਂ ਨੇ, ਉਹਨੂੰ ਤੁਹਾਡੀਆਂ ਕਾਊਂਟਰ ਜਿਹੜੀ ਇਹ ਪੈਟਰੀਆਟ ਮਿਸਲ ਨੇ ਢਾਹ ਵੀ ਲਈਆਂ, 5 ਵੀ ਤੁਹਾਡੇ ਜਾ ਕੇ ਵੱਜਦੀਆਂ ਨੇ, ਇੱਕ ਵੀ ਵੱਜਦੀ ਹੈ ਤੇ ਉਹ ਤਾਂ ਛੋਟਾ ਜਿਹਾ ਏਰੀਆ 8-9 ਹਜ਼ਾਰ ਸਕੁਅਰ ਮਾਈਲ ਦਾ, ਉਹ ਤਬਾਹੀ ਜਿਹੜੀ ਹੈ ਇਸ ਵੇਲੇ ਤੈਲ ਅਵੀਵ ਦੇ ਵਿੱਚ ਵੀ ਉਵੇਂ ਹੀ ਨਜ਼ਰ ਆਉਂਦਾ ਜੋ ਜਿਹਾ ਮੰਜ਼ਰ ਗਜ਼ਾ ਦੇ ਵਿੱਚ ਜਾਂ ਤਹਿਰਾਨ ਦੇ ਵਿੱਚ ਜੋ ਉਹਨਾਂ ਨੇ ਹਾਲ ਕੀਤੇ। ਸੋ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹਨਾਂ ਨੇ ਕਿਹਾ ਕਿ US ਹੈਜ਼ ਪ੍ਰੈਕਟੀਕਲੀ ਨਥਿੰਗ ਲੈਫਟ ਟੂ ਟਾਰਗੇਟ ਇਨ ਈਰਾਨ, ਸੇਜ਼ ਟਰੰਪ। ਔਰ ਉਹਨਾਂ ਨੇ ਜਿਹੜਾ ਇਹ ਕਿਹਾ ਕਿ ਵੀ ਇੰਨੀ ਤਬਾਹੀ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਆਲਮੋਸਟ 13 ਦਿਨਾਂ ਦੇ ਵਿੱਚ ਜਿਹੜਾ ਕੋਈ ਨਿਸ਼ਾਨਾ ਨਹੀਂ ਛੱਡਿਆ, ਜਿਸ ਦੇ ਵਿੱਚ ਸ਼ੁਰੂਆਤ ਹੀ ਜਦੋਂ ਇੱਕ ਬੱਚਿਆਂ ਦੇ ਸਕੂਲ ਤੋਂ ਹੋਈ, ਔਰ ਉਹ ਹੈ ਵੀ ਹੁਣ ਉਹ ਅਮਰੀਕਨ ਕਰੂਜ਼ ਮਿਸਾਈਲ ਯੂਜ਼ ਹੋਈ, ਔਰ ਅੱਜ ਮੈਂ ਕਿਤੇ ਦੇਖ ਰਿਹਾ ਸੀ ਕਿ ਵੀ ਉਹਨੂੰ ਸ਼ਾਇਦ ਟਾਰਗੇਟ ਇਸ ਲਈ ਵੀ ਕੀਤਾ ਗਿਆ ਹੈ ਕਿ ਜਿਹੜੀ ਉਹਨਾਂ ਦੀ ਰੈਵੋਲੂਸ਼ਨਰੀ ਗਾਰਡ ਹੈ ਆਇਰਿਸ਼, ਜਿਹੜੀ ਈਰਾਨ ਦੀ ਆਰਮੀ ਦੀ, ਉਹਨਾਂ ਦੇ ਹੀ ਬਹੁਤਿਆਂ ਦੀਆਂ ਬੱਚੀਆਂ ਉੱਥੇ ਪੜ੍ਹਦੀਆਂ ਨੇ ਜਿਹੜੀ ਮਾਰੀਆਂ ਗਈਆਂ, ਜਿਹਨਾਂ 'ਚ ਟੀਚਰ ਵੀ ਉਹਨਾਂ ਦੇ ਜਾਂ ਦੂਸਰੇ। ਹਾਲਾਂਕਿ ਇਹ ਡਿਸਪਿਊਟਡ ਸੀ, ਪਰ ਜਿਹੜੀ ਈਵਨ ਅਮਰੀਕਨ ਇਨਵੈਸਟੀਗੇਸ਼ਨ ਵੀ ਉਹ ਇਸ ਪਾਸੇ ਹੀ ਪੁਆਇੰਟ ਆਊਟ ਕਰਦੀ। ਹਾਲਾਂਕਿ ਇੱਕ ਅੱਧੀ ਰਿਪੋਰਟ ਦਾ ਇਹ ਵੀ ਕਹਿਣਾ ਹੈ ਕਿ ਵੀ ਪਹਿਲਾਂ ਉੱਥੇ ਉਹਦੇ ਨੇੜੇ ਮਿਲਟਰੀ ਬੇਸ ਹੁੰਦਾ ਸੀ, ਜਿਹੜਾ ਹੁਣ ਸ਼ਿਫਟ ਕਰ ਲਿਆ, ਔਰ ਹੋ ਸਕਦਾ ਹੈ ਜਿਹੜਾ ਅਮਰੀਕਨ ਫੌਜ ਦੇ ਕੋਲ ਪੁਰਾਣਾ ਡਾਟਾ ਸੀ ਜਿਹਦੇ ਤੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਬਹੁਤ ਵੱਡਾ ਧੱਬਾ ਜਿਹੜਾ ਹੈ ਇਹ ਫੌਜ ਦੇ ਉੱਤੇ ਲੱਗਦਾ ਜਦੋਂ ਤੁਹਾਡਾ ਇਸ ਕਿਸਮ ਦਾ ਜਿਹੜਾ ਹੈ ਉਹ ਬੇਗੁਨਾਹ ਦਾ ਮਾਰਿਆ ਜਾਣਾ ਹੁੰਦਾ। ਔਰ ਇਸ ਲਈ ਪ੍ਰੈਜ਼ੀਡੈਂਟ ਟਰੰਪ ਔਰ ਇਹ ਆਲਰੇਡੀ ਕਹਿ ਚੁੱਕੇ 3000 ਟਾਰਗੇਟ ਜਦੋਂ ਤੁਸੀਂ, ਔਰ ਇਹੀ ਨਹੀਂ ਵੀ ਤਹਿਰਾਨ, ਬਾਕੀ ਸ਼ਹਿਰ ਵੀ ਜਿਹੜੇ ਨੇ ਉਹ ਟਾਰਗੇਟ 'ਚ ਨੇ, ਤਾਂ 3000 ਦੇ ਵਿੱਚ ਤਾਂ ਤੁਸੀਂ ਉਹਨਾਂ ਦੇ ਫੌਜੀ ਕਮਾਂਡ ਸੈਂਟਰ, ਦੂਜੇ ਤੀਜੇ ਪੁਲਿਸ ਔਰ ਦੂਜਾ ਬੈਂਕ, ਔਰ ਇਹ ਸਾਰੇ ਉੱਥੇ ਤਾਂ ਰੁਕਿਆ ਕਿਉਂਕਿ ਅਮਰੀਕਨ ਜਿਹੜੀ 에ਅਰ ਪਾਵਰ ਹੈ ਜਾਂ ਫਾਇਰ ਪਾਵਰ ਹੈ ਉਹਦੇ ਸਾਹਮਣੇ ਈਰਾਨ ਕੀ ਹੈ ਨਹੀਂ, ਔਰ ਇਜ਼ਰਾਈਲ ਨਾਲ ਲੱਗਾ ਹੋਇਆ ਜਿਹੜਾ ਪ੍ਰੋਪਰਲੀ। ਸੋ ਉਹਦੇ 'ਚ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਕਿ ਵੀ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ देयर could be a swift ending to the US war on Iran, saying there is little left in the country for US forces to attack। ਇਹ ਜਦੋਂ ਉਹਨਾਂ ਨੇ ਕਿਹਾ ਉਦੋਂ ਲੱਗਦਾ ਸੀ ਕਿ ਵੀ ਹੁਣ ਸੀਜ਼ ਫਾਇਰ ਦੇ ਨੇੜੇ ਗੱਲ ਪਹੁੰਚ ਗਈ। ਉਹਨਾਂ ਨੇ ਕਿਹਾ ਜੀ ਹੁਣ ਤਾਂ ਜਿਹੜਾ ਉਹ ਬਚਿਆ ਹੀ ਕੁਛ ਨਹੀਂ ਹੈ। ਫਿਰ ਉਹਨਾਂ ਨੇ ਇਹ ਵੀ ਜਦੋਂ ਸਟੇਟ ਆਫ ਹੋਮਸ ਦੀ ਗੱਲ ਆਈ ਕਿ ਬਈ ਉਸ ਨੂੰ ਬਲੌਕ ਕੀਤਾ, ਇਸ ਦੇ ਉੱਤੇ ਹੁਣ ਜਿਵੇਂ ਅਸੀਂ ਪਹਿਲਾਂ ਹੀ ਕਿਹਾ ਕਿ ਮਿਸਟਰ ਬੈਸੈਂਟ ਜਿਹੜੇ US ਟ੍ਰੇਜਰੀ ਸੈਕਟਰੀ ਨੇ, ਉਹਨਾਂ ਨੇ ਕਿਹਾ US ਨੇਵੀ ਕੁਡ ਐਸਕੋਰਟ ਵੈਸਲਸ ਇਨ ਸਟੇਟ ਆਫ ਹਾਰਮੂਜ਼ ਵਿਦ ਇੰਟਰਨੈਸ਼ਨਲ ਕੋਲੀਸ਼ਨ। ਸੋ ਜ਼ਾਹਰ ਹੈ ਵੀ ਹੁਣ ਅਮਰੀਕਾ ਨੇ ਦੇਖਿਆ ਵੀ ਆਪਣੇ ਬੇੜੇ ਉਹਦੇ ਉੱਥੇ ਭੇਜਣੇ ਜਿਹੜੇ ਨੇ
ਉਹ ਆ बैल मुझे मार वाली गल है क्योंकि टोटल वल्नरेबिलिटी होएगी जी। तो उन्होंने जिहड़ा है वो इंटरनेशनल कोलिशन की गल की। और हुण दूसरी स्टेटमेंट प्रेजिडेंट ट्रंप की असीं देखते हैं, उन्होंने कहा वी वन but don't want to leave early. Trump says US have knocked out 58 Iranian mine laying ships so far. He seemed to signal that US would continue the fight for now. US military gave a figure of 16 mine laying boats destroyed on Tuesday, March 10. ਹੁਣ ਇਹ ਸਪੈਸੀਫਿਕ ਸੀ ਜਿਹਦੇ ਚ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਵੀ ਅਸੀਂ ਜਿੱਤ ਗਏ ਹਾਂ ਪੂਰੀ, ਅਸੀਂ ਉਹਨਾਂ ਦਾ ਜਿਹੜਾ ਉਹਨਾਂ ਨੂੰ ਧਰਾਸ਼ਾਹੀ ਕਰਤਾ, ਉਹਨਾਂ ਦੀ 에ਅਰ ਫੋਰਸ ਨੂੰ, ਉਹਨਾਂ ਦੀ ਨੇਵੀ ਨੂੰ, ਪਰ ਅਸੀਂ ਅਜੇ ਜਲਦੀ ਨਹੀਂ ਨਿਕਲਾਂਗੇ ਔਰ ਅਸੀਂ ਉਹਨਾਂ ਦੀਆਂ 58 ਜਿਹੜੀਆਂ ਨੇ ਮਾਈਨ ਲੇਇੰਗ ਸ਼ਿਪਸ ਉਹ ਡਿਸਟਰੋਏ ਕੀਤੀਆਂ ਨੇ। ਕਿਉਂਕਿ ਇਹ ਸੀ ਕਿ ਸਟ੍ਰੇਟ ਆਫ ਹਾਰਮੂਜ਼ ਦੇ ਵਿੱਚ ਇਹ ਨਹੀਂ ਹੈ ਵੀ ਈਰਾਨ ਨੇ ਆਪਣੇ ਲਿਆ ਕੇ ਉੱਥੇ ਜਹਾਜ਼ ਖੜੇ ਕੀਤੇ ਹੋਏ ਨੇ। ਇੱਕ ਫੀਅਰ ਇਹ ਸੀ ਕਿ ਵੀ ਉੱਥੇ ਮਾਈਨਸ ਵਿਛਾਈਆਂ ਹੋਈਆਂ, ਪਾਣੀ ਦੇ ਵਿੱਚ ਵੀ ਮਾਈਨਸ ਵਿਛਾਈਆਂ ਜਾਂਦੀਆਂ। ਔਰ ਉਹਨਾਂ ਨੇ ਜਿਹੜਾ ਦੂਸਰਾ ਡਰੋਨ ਅਟੈਕ ਹੈ, ਹੁਣ ਜਿਹੜੇ 2-3 ਸ਼ਿਪਸ ਨੂੰ ਅੱਗ ਲੱਗੀ ਹੈ ਜਾਂ ਉਹਦੇ 'ਚ ਨੁਕਸਾਨ ਹੋਇਆ, ਉਹ ਕੋਈ ਮਾਈਨ ਨਾਲ ਨਹੀਂ ਹੋਇਆ, ਉਹ ਉਹਨਾਂ ਦੀ ਮਿਸਲ ਜਾਂ ਡਰੋਨ, ਕਿਉਂਕਿ ਡਰੋਨ ਮੋਰ ਐਕੂਰੇਟ ਨੇ, ਉਹਨਾਂ ਦੇ ਨਾਲ ਹੋਇਆ। ਸੋ ਫਿਰ ਟਰੰਪ ਸੇਜ਼ US ਬੈਨੀਫਿਟਸ ਫਰੋਮ ਹਾਈ ਆਇਲ ਪ੍ਰਾਈਸਿਸ। ਈਰਾਨ ਉਹਨਾਂ ਨੇ ਕਿਹਾ ਹੁਣ ਇਹ ਤਾਂ ਚਲੋ ਇੱਕ ਤਾਂ ਪੋਜ਼ਿਟਿਵਿਟੀ ਹੁੰਦੀ ਆਪਣੇ ਲੋਕਾਂ ਨੂੰ ਦੇਣੀ। ਉਹਨਾਂ ਨੇ ਕਿਹਾ ਜੀ ਮਹਿੰਗੀਆਂ ਹੋ ਗਈ ਗੈਸ ਮਹਿੰਗਾ, ਉਹਨਾਂ ਨੇ ਜੀ ਕਿਹਾ ਕੋਈ ਨਹੀਂ, ਆਜ਼ਾਦੀ ਦੇ ਲਈ ਥੋੜ੍ਹਾ ਜਿਹਾ ਈਵਲ ਤੋਂ ਬਚਣ ਲਈ ਥੋੜ੍ਹਾ ਜਿਹਾ ਜੇ ਪ੍ਰਾਈਸ ਪੇ ਕਰਨਾ ਪੈਂਦਾ ਤਾਂ ਕੋਈ ਨਹੀਂ। ਹਾਲਾਂ ਪ੍ਰੈਜ਼ੀਡੈਂਟ ਟਰੰਪ ਦਾ ਲੋਕਾਂ ਦੀ ਨਬਜ਼ ਤੇ ਹੱਥ ਹੈ, ਉਹਨਾਂ ਨੂੰ ਨਜ਼ਰ ਆਉਂਦਾ ਵੀ ਉਦੋਂ ਤੱਕ ਅਮਰੀਕਾ ਨੂੰ ਕੋਈ ਫਰਕ ਨਹੀਂ ਪੈਂਦਾ, ਅਮਰੀਕਨਾਂ ਨੂੰ ਵੀ ਉੱਥੇ ਕੀ ਹੋ ਰਿਹਾ ਇੱਥੇ। ਹਾਂ, ਜਦੋਂ ਹੁਣ ਗੈਸ ਲੈਣ ਗਏ ਅੱਜ ਦੀ ਕੱਲ੍ਹ ਕੱਲ੍ਹ ਨਾਲੋਂ ਮਹਿੰਗੀ ਹੈ, ਕੱਲ੍ਹ ਨੂੰ ਅੱਜ ਨਾਲੋਂ ਮਹਿੰਗੀ ਹੋਣੀ ਹੈ, ਫਿਰ ਹੌਲੀ ਅਮਰੀਕਨ ਸਮਝਦੇ ਨੇ ਕਿ ਵੀ ਨਹੀਂ ਇਹ ਸਾਡੇ ਤਾਂ ਵੀ ਅਸਰ ਹੋ ਰਿਹਾ। ਟਰੰਪ ਸੇਜ਼ US ਬੈਨੀਫਿਟਸ ਫਰੋਮ ਹਾਈ ਆਇਲ ਪ੍ਰਾਈਸਿਸ ਔਰ ਇਜ਼ਰਾਈਲ ਕੰਟੀਨਿਊ ਟੂ ਐਕਸਚੇਂਜ ਫਾਇਰ। ਹੁਣ ਜਿਹੜਾ ਇਜ਼ਰਾਈਲ ਹੈ ਉਹ ਕਹਿ ਰਿਹਾ ਕਿ ਜੀ ਜੋ ਵੀ ਹੋਏ ਅਸੀਂ ਇਸ ਜੰਗ ਨੂੰ ਜਾਰੀ ਰੱਖਾਂਗੇ। ਔਰ ਹੁਣ ਅੱਜ ਜਿਹੜੀ ਸਟੇਟਮੈਂਟ ਇਸ ਸਾਰੇ ਤੋਂ ਬਾਅਦ ਜਿਹੜੀ ਕਿ ਖਮੀਨਾਈ ਦੇ ਲਾਈਨ ਤੋਂ ਬਾਅਦ ਆਈ, ਉਸ ਤੋਂ ਪਹਿਲਾਂ ਵੀ ਇੱਕ ਦਿਨ ਆਈ ਸੀ, Donald Trump rules out talks unless Iran surrenders unconditionally। ਉਹਨਾਂ ਨੇ ਕਿਹਾ ਜੀ ਅਸੀਂ ਬਿਲਕੁਲ ਜਿਹੜਾ ਕੋਈ ਗੱਲਬਾਤ ਨਹੀਂ ਕਰਾਂਗੇ, ਈਰਾਨ ਅਨਕੰਡੀਸ਼ਨਲੀ ਸਰੈਂਡਰ ਕਰੇ, ਕਿ ਬਿਨਾਂ ਸ਼ਰਤ ਜਿਹੜਾ ਉਹ ਆਤਮ ਸਮਰਪਣ ਕਰੇ। ਹੁਣ ਨਾ ਬਿਨਾਂ ਸ਼ਰਤ ਆਤਮ ਸਮਰਪਣ ਦੇ ਨਾਲ ਉਹਨੇ ਕਰਨਾ ਤੇ ਨਾ ਜਿਹੜੀ ਈਰਾਨ ਦੀਆਂ ਹੈ ਕਿ ਜੀ ਸਾਨੂੰ ਵਾਰ ਕੰਪਨਸੇਸ਼ਨ ਵੀ ਦਿਓ ਔਰ ਅੱਗੋਂ ਦੀ ਸਾਡੀ ਸੁਰੱਖਿਆ ਦੀ ਗਰੰਟੀ ਕਰੋ ਔਰ $800 ਬਿਲੀਅਨ ਜਿਹੜਾ ਸਾਡੀਆਂ ਤਬਾਹੀਆਂ ਮਚਾਈਆਂ ਨੇ ਉਹਦਾ ਦਿਓ ਔਰ ਅਸੀਂ ਸਟੇਟ ਆਫ ਹਾਰਮੂਸ ਵੀ ਜਿਹੜੀ ਹੈ ਇਸ ਨੂੰ ਖੁੱਲ੍ਹਣ ਨਹੀਂ ਦਿਆਂਗੇ। ਨਾ ਉਹ ਮੰਗਣ ਯੋਗ ਨੇ ਨਾ ਇਹ ਹੈ। ਹੁਣ ਅਨਕੰਡੀਸ਼ਨਲ ਸਰੈਂਡਰ ਦਾ ਮਤਲਬ ਤਾਂ ਜੇ ਵਾਕਈ ਸਭ ਕੁਝ ਤਬਾਹ ਹੋ ਗਿਆ ਫਿਰ ਤਾਂ ਜਾਓ, ਹਾਰ ਪਾਉਣ ਨੂੰ ਤਿਆਰ ਹੋਣਗੇ ਉਹ ਜਿਹੜੇ ਲੋਕ ਜਿਨ੍ਹਾਂ ਨੂੰ ਬਾਰ-ਬਾਰ ਜਿਹੜਾ ਅੱਜ ਵੀ ਇਜ਼ਰਾਈਲ ਨੇ ਈਰਾਨ ਦੇ ਲੋਕਾਂ ਨੂੰ ਕਿਹਾ ਜੀ ਅਸੀਂ ਤੁਹਾਡੇ ਲਈ ਕਰ ਰਹੇ ਹਾਂ, ਤੁਸੀਂ ਖੜੇ ਹੋ ਜਾਓ ਔਰ ਦੂਸਰੋ ਜਿਹੜਾ ਉਹ ਦੂਜਾ ਹੋ ਜਾਏ। ਤੇ ਈਰਾਨ ਹੁਣ ਜਿਨ੍ਹਾਂ ਦੇ ਵੀ ਉੱਥੋਂ ਉਹਨਾਂ ਦੇ ਜਹਾਜ਼ ਲੰਘਣ ਦੇ ਰਿਹਾ, ਉਹ ਕਹਿ ਰਿਹਾ ਕਿ ਵੀ ਪਹਿਲਾਂ ਕੰਡੈਮ ਕਰੋ ਤੁਸੀਂ ਕਿ ਵੀ ਈਰਾਨ ਦੇ ਉੱਤੇ ਅਟੈਕ ਹੋਇਆ। ਹੁਣ ਇੰਡੀਆ ਨੂੰ ਲੈ ਕੇ ਵੀ ਅਸੀਂ ਡਿਸਕਸ ਕਰਾਂਗੇ ਵੀ ਉਹ ਬਿਲਕੁਲ ਹੀ ਭੰਬਲ ਭੂਸੇ ਦਾ ਸ਼ਿਕਾਰ ਹੈ। ਔਰ ਇਸ ਸਭ ਦਾ ਨਤੀਜਾ ਇਹ ਹੋ ਰਿਹਾ ਅਨਫੋਰਚੂਨੇਟਲੀ ਕਿ ਜਿਹੜਾ ਐਂਟੀ ਸੈਮਾਈਟ ਜਾਂ ਇਹ ਕਹੋ ਕਿ ਯਹੂਦੀਆਂ ਦੇ ਖਿਲਾਫ ਜਾਂ ਅਮਰੀਕਨ ਇੰਟਰਸਟ ਦੇ ਖਿਲਾਫ ਜਿਹੜੇ ਲੋਕ ਨੇ, ਅਮਰੀਕਾ ਦੇ ਖਿਲਾਫ ਨੇ, ਉਹ ਹਿੰਸਾ ਦਾ ਸਹਾਰਾ ਲੈ ਰਹੇ ਨੇ। ਜਿਵੇਂ 2-3 ਘਟਨਾਵਾਂ ਨਾਰਵੇ ਦੇ ਵਿੱਚ ਜਿਹੜਾ ਅਮਰੀਕਨ ਕੌਂਸਲੇਟ ਦੇ ਬਾਹਰ ਇੱਕ ਡਿਵਾਈਸ ਫਟੀ, ਹਾਲਾਂ ਨੁਕਸਾਨ ਨਹੀਂ ਹੋਇਆ ਕਿਸੇ ਦਾ, ਉਹਦੇ 'ਚ 2 ਕਿ 3 ਭਰਾ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ। ਟੋਰਾਂਟੋ ਦੇ ਵਿੱਚ ਅਮਰੀਕਨ ਕੌਂਸਲੇਟ ਦੇ ਬਾਹਰ ਗੋਲੀ ਚੱਲੀ ਔਰ ਜਿਹੜਾ ਉਹ ਕੋਈ ਚਲਾ ਕੇ ਚਲਾ ਗਿਆ, ਕੋਈ ਨੁਕਸਾਨ ਤਾਂ ਨਹੀਂ ਹੋਇਆ। ਅੱਜ ਇੱਕ ਘਟਨਾ ਜਿਹੜੀ ਹੈ ਉਹ ਮਿਸ਼ੀਗਨ ਦੇ ਵਿੱਚ ਜਿੱਥੇ ਕਿ ਸਿਨਾਗੋਗ ਹੈ ਇਹਨਾਂ ਦਾ ਯਹੂਦੀਆਂ ਦਾ, ਉਹਦੇ 'ਤੇ ਜਿਹੜਾ ਇੱਕ ਨੇ ਵੱਡਾ ਕੋਈ ਟਰੱਕ ਲਿਆ ਕੇ ਉਹਨੇ ਅੰਦਰ ਜਿਹੜਾ ਜਾ ਕੇ ਮਾਰਿਆ, ਉਹਦੇ 'ਚ ਮਾਰਿਆ ਗਿਆ ਖੁਦ, ਬਾਅਦ ਪੁਲਿਸ ਵਾਲਾ ਕੋਈ ਜ਼ਖਮੀ ਹੋਇਆ, ਬਿਲਡਿੰਗ ਨੂੰ ਅੱਗ ਲੱਗ ਗਈ। ਔਰ ਇਹ ਮਿਸ਼ੀਗਨ ਸਿਨਾਗੋਗ ਦੀ ਘਟਨਾ ਹੈ। ਪ੍ਰੈਜ਼ੀਡੈਂਟ ਟਰੰਪ ਨੇ
ਜਿਹੜਾ ਇਸ ਦੇ ਉੱਤੇ ਅਫਸੋਸ ਦਾ ਇਜ਼ਹਾਰ ਕੀਤਾ ਹੈ, ਬਾਕੀਆਂ ਨੇ ਵੀ ਕੀਤਾ ਹੈ, ਕਿਉਂਕਿ ਇਹ ਜਿਹੜੀ ਨਸਲੀ ਨਫ਼ਰਤ ਹੈ ਇਹ ਠੀਕ ਨਹੀਂ ਹੁੰਦੀ। ਇਹ ਜਦੋਂ ਅਸੀਂ ਵੀ ਇਹ ਸਮਝਦੇ ਹਾਂ, ਕਿਉਂਕਿ ਈਵਨ ਬਹੁਤਿਆਂ ਨੂੰ ਹੈਰਾਨੀ ਹੋਏਗੀ, ਬਹੁਤੇ ਸਮਝਦੇ ਨੇ ਵੀ ਸ਼ਾਇਦ ਜਦੋਂ ਇਜ਼ਰਾਈਲ ਕਿਹਾ ਜਾਂਦਾ ਸਾਰੇ ਯਹੂਦੀ ਇਸ ਦੇ ਲਈ ਨੇ। ਮੈਂ ਦੇਖ ਰਿਹਾ ਸੀ ਕਿ ਇੱਥੇ ਜਿਹੜੇ ਬਰੁਕਲਿਨ ਦੇ ਵਿੱਚ ਯਹੂਦੀ ਨੇ, ਉਹ ਜਿਨ੍ਹਾਂ 'ਚੋਂ 40% ਤੋਂ ਜ਼ਿਆਦਾ ਨੇ ਮਮਦਾਨੀ ਨੂੰ ਵੋਟਾਂ ਪਾਈਆਂ, ਉਹ ਕਹਿ ਰਹੇ ਸੀ ਕਿ ਵੀ ਅਸੀਂ ਪ੍ਰੇ ਕਰ ਰਹੇ ਹਾਂ ਈਰਾਨ ਦੇ ਲੋਕਾਂ ਦੇ ਲਈ, ਇਹ ਜੰਗ ਸਾਡੀ ਨਹੀਂ ਹੈ, ਇਹਨੂੰ ਬੰਦ ਕਰੋ, ਇਹ ਉਹ। ਸੋ ਮਤਲਬ ਇਹ ਹੈ ਕਿ ਵੀ ਇਹ ਨੀਤੀਆਂ ਹੁਣ ਨੈਤਨਯਾਹੂ ਕਿੱਧਰ ਨੂੰ ਖਿੱਚ ਕੇ ਲਿਜਾ ਰਿਹਾ, ਜਾਂ ਇਜ਼ਰਾਈਲ 'ਚ ਉੱਥੇ ਬੈਠੇ ਲੋਕਾਂ ਦੇ ਕੀ ਇੰਟਰਸਟ ਨੇ, ਲੇਕਿਨ ਇਸ ਦਾ ਮਤਲਬ ਨਸਲੀ ਨਫ਼ਰਤ ਨਹੀਂ ਹੋਣਾ ਚਾਹੀਦਾ। ਸੋ ਇਸ ਵੇਲੇ ਦੋਵੇਂ ਧਿਰਾਂ ਜਿਹੜੀਆਂ ਨੇ ਐਕਸਟ੍ਰੀਮ ਤੇ ਖੜੀਆਂ ਨੇ। ਹੋਪਫੁਲੀ ਅਸੀਂ ਆਸ ਹੀ ਕਰ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਜਿਹੜੀ ਹੈ ਦੋਨਾਂ ਦੇ ਜਿਹੜੇ ਰੁਖ ਦੇ ਵਿੱਚ ਨਰਮੀ ਆਏ ਔਰ ਕੋਈ ਨਾ ਕੋਈ ਜਿਹੜਾ ਹੈ ਬਹਿ ਕੇ ਜਿਹੜੀ ਹੈ ਸਮਝੌਤੇ ਵੱਲ ਗੱਲ ਤੁਰੇ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣਾ ਬ੍ਰੇਕ। ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਤੁਸੀਂ ਵੇਖ ਰਹੇ ਹੋ TV84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV84 ਸੱਚ ਦੀ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ, 701 ਨੌਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ, ਜੰਗ ਦੇ ਹਵਾਲੇ ਨਾਲ, ਕਿ ਈਰਾਨ ਦੇ ਖਿਲਾਫ ਅਮਰੀਕਾ ਇਜ਼ਰਾਈਲ ਦੀ ਜੰਗ ਵਿੱਚ ਭਾਰਤ ਦਾ ਬਹੁਤ ਮਾੜਾ ਹਾਲ ਹੈ। ਇੱਕ ਪਾਸੇ ਈਰਾਨ ਉਸ ਤੇ ਗੁੱਸਾ ਹੈ, ਦੂਸਰੇ ਪਾਸੇ ਅਮਰੀਕਾ ਵੱਲੋਂ ਭਾਰਤ ਦੇ ਖਿਲਾਫ ਗੈਰ ਇਖਲਾਕੀ ਵਪਾਰਕ ਗਤੀਵਿਧੀਆਂ ਦੀ ਜਾਂਚ ਚੱਲ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬੀ ਸਾਡੀ ਬੜੀ ਅਮੀਰ ਜ਼ਬਾਨ ਹੈ, ਲਗਭਗ 5000 ਸਾਲ ਪਹਿਲਾਂ ਤੋਂ, ਔਰ ਇਹਦੇ ਬਾਵਜੂਦ ਕਿ ਹੁਣ ਤੱਕ ਸਟੇਟ ਪੈਟਰਨੇਜ ਪੰਜਾਬੀ ਨੂੰ ਨਹੀਂ ਸੀ ਮਿਲੀ। 1966 ਦੇ ਵਿੱਚ ਹੀ ਪੰਜਾਬੀ ਜ਼ਬਾਨ ਤੇ ਆਧਾਰਿਤ ਸੂਬਾ ਬਣਿਆ, ਪਰ ਇਹਦੇ ਬਾਵਜੂਦ ਜਿਹੜੀ ਪੰਜਾਬੀ ਜ਼ਬਾਨ ਦੀ ਸਰਵਾਈਵਲ ਹੈ, ਇਹ ਲੋਕਾਂ ਦੀ ਜ਼ਬਾਨ ਹੋਣ ਦੇ ਨਾਤੇ ਔਰ ਹਰ ਚੀਜ਼ ਦੇ ਲਈ ਖੁੱਲ੍ਹ ਕੇ ਸਾਡੇ ਕੋਲ ਹੱਸਣ ਦੀ ਗੱਲ ਹੈ, ਰੋਣ ਦੀ ਗੱਲ ਹੈ, ਜਿਹੜਾ ਵਿਅੰਗ ਕਰਨ ਦੀ ਗੱਲ ਹੈ। ਔਰ ਜਦੋਂ ਅਸੀਂ ਕਿਸੇ ਦਾ ਸਿਆਸੀ ਤੌਰ ਦੇ ਉੱਤੇ ਅੰਗਰੇਜ਼ੀ ਦੇ ਲਈ ਲਫ਼ਜ਼, ਕੋਈ ਕਨਫਿਊਜ਼ਨ, ਕੋਈ ਡਾਈਕਾਟਮੀ ਜਾਂ ਦੂਸਰੇ ਲਫ਼ਜ਼ ਨੇ, ਪਰ ਸਾਡੇ ਜ਼ਬਾਨ 'ਚ ਆਪਣੀ ਗੱਲ ਕਰਨ ਦਾ ਸਵਾਦ ਹੁੰਦਾ ਹੈ ਜੀ। ਇਹ ਜੀ ਦੋਗਲਾ ਬੰਦਾ ਹੈ, ਦੋਗਲੇ ਤੇ ਇਤਬਾਰ ਨਹੀਂ ਹੈ।
ਜਾਂ ਜਦੋਂ ਇਹ ਹੁੰਦਾ ਕਿ ਜੀ ਜਿਹੜਾ 2 ਬੇੜੀਆਂ ਤੇ ਪੈਰ ਰੱਖੇ ਉਹ ਡੁੱਬਦਾ ਹੀ ਹੁੰਦਾ, ਜਾਂ ਇਹ ਕਹਿਣਗੇ ਜੀ 2 ਘਰਾਂ ਦਾ ਪ੍ਰਾਹੁਣਾ ਹਮੇਸ਼ਾ ਭੁੱਖਾ ਰਹਿੰਦਾ, ਉਹਨੂੰ ਲੱਗਦਾ ਵੀ ਉੱਥੋਂ ਖਾਏਗਾ ਉੱਥੋਂ ਖਾਏਗਾ, ਉਹ ਵਿਚਾਰਾ ਭੁੱਖਾ ਹੀ ਸੌਂਦਾ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਜਿਹੜੇ ਪਹਿਲੇ ਰੂਲਰ ਰਹੇ, ਭਾਵੇਂ ਸਿੱਖਾਂ ਦੇ ਮਾਮਲੇ 'ਚ ਤਾਂ ਨਹਿਰੂ ਹੋਏ ਔਰ ਇੰਦਰਾ ਗਾਂਧੀ ਤੱਕ ਪਹੁੰਚਦੇ ਆ ਤਾਂ ਨਫ਼ਰਤ ਦੀ ਅਖੀਰ ਸੀ ਜਿਹਨੇ ਘੱਲੂਘਾਰਾ ਜੂਨ 84 ਕੀਤਾ, ਲੇਕਿਨ ਇੱਕ ਉਹਨਾਂ ਨੂੰ ਕ੍ਰੈਡਿਟ ਦੇਣਾ ਹੋਏਗਾ ਕਿ ਵੀ ਉਹਨਾਂ ਨੇ ਆਪਣੇ ਮੁਲਕ ਦੀ ਹਾਲਤ ਦੇਖਦੇ ਆ ਕਿ ਵੀ ਅਸੀਂ ਕਿੰਨੇ ਜੋਗੇ ਹਾਂ, ਗਰੀਬੀ ਦੇ ਮਾਰੇ ਹੋਏ, ਝੰਬੇ ਹੋਏ, ਦੂਜੇ ਤੀਜੇ ਦੂਸਰੇ ਸੰਸਾਰ ਯੁੱਧ ਤੋਂ ਬਾਅਦ 2 ਖੈਮੇ ਬਣ ਗਏ ਸੀ ਜਿਹਨੂੰ ਕੋਲਡ ਵਾਰ ਕਹਿੰਦੇ ਨੇ। ਸੋ ਉਹਨਾਂ ਨੇ ਨਹਿਰੂ ਨੇ ਜਿਹੜਾ ਉਹ ਪਹਿਲਾ 47 ਤੋਂ ਬਾਅਦ ਜਿਹਨੇ ਇੰਡੀਆ ਦੀ ਫੋਰਨ ਪਾਲਿਸੀ ਨੂੰ ਸ਼ੇਪ ਦਿੱਤੀ, ਉਹਨੇ ਨੌਨ ਅਲਾਈਨਮੈਂਟ ਦੀ ਲਾਈਨ ਲਈ, ਨੌਨ ਅਲਾਈਨਡ ਮੂਵਮੈਂਟ ਖੜੀ ਕਰ ਦਿੱਤੀ। ਬਹੁਤ ਸਾਰੇ ਹੋਰ ਮੁਲਕ ਵੀ ਮਤਲਬ ਸੀ ਵੀ ਅਸੀਂ ਫਾਇਦਾ ਦੋਨਾਂ ਤੋਂ ਹੀ ਲੈਣਾ, ਅਮਰੀਕਾ ਤੋਂ ਵੀ ਲੈਣਾ, ਸੋਵੀਅਤ ਯੂਨੀਅਨ ਤੋਂ, ਭਾਵੇਂ ਉਹਦਾ ਝੁਕਾਅ ਸੋਵੀਅਤ ਯੂਨੀਅਨ ਵੱਲ ਸੀ ਨਹਿਰੂ ਦਾ ਵੀ, ਇੰਦਰਾ ਗਾਂਧੀ ਦਾ ਬਹੁਤ ਜ਼ਿਆਦਾ ਹੋਇਆ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦੇ ਨਾਲ ਵੀ ਜਿਹੜੀਆਂ ਵੈਲਿਊਜ਼ ਨੇ, ਇਹੀ ਕਾਰਨ ਸੀ ਕਿ 62 ਦੀ ਚੀਨ ਦੇ ਨਾਲ ਜੰਗ ਦੇ ਵੇਲੇ ਰੂਸ ਨੇ ਤਾਂ ਕਿਹਾ ਵੀ ਸਾਡਾ ਭਰਾ ਹੈ ਵੱਡਾ ਚੀਨ, ਅਸੀਂ ਨਹੀਂ ਕਰ ਸਕਦੇ, ਔਰ ਕੈਨੇਡੀ ਨੇ ਹੀ ਫੌਰਨ ਔਰ ਤਰਲੇ ਕੀਤੇ ਇਹਨਾਂ ਦੇ ਇੱਥੇ ਬੈਠੇ ਅੰਬੈਸਡਰ ਨੇ, ਔਰ ਨਹਿਰੂ ਦਾ ਪਰਸਨਲ ਖਤ ਕੈਨੇਡੀ ਦੇ ਨਾਂ ਆਏ, ਇਹਨਾਂ ਨੇ ਜਹਾਜ਼ ਔਰ ਦੂਜਾ ਤੀਜਾ ਭੇਜਿਆ। ਸੋ ਉਸ ਵੇਲੇ 62 ਦੇ ਵਿੱਚ ਜਿਹੜਾ ਉਹ ਹੋਇਆ, ਔਰ ਇਸੇ ਤਰ੍ਹਾਂ 71 ਦੇ ਵਿੱਚ ਵੀ ਭਾਵੇਂ ਧੱਕਾ ਕੀਤਾ, ਸੋਵੀਅਤ ਯੂਨੀਅਨ ਦੇ ਨਾਲ ਸੰਧੀ ਕੀਤੀ ਹੋਈ ਸੀ ਇੰਦਰਾ ਗਾਂਧੀ ਨੇ, ਪਾਕਿਸਤਾਨ ਮਸ਼ਰਕੀ ਪਾਕਿਸਤਾਨ ਨੂੰ ਤੋੜਿਆ, ਫਿਰ ਵੀ ਅਮਰੀਕਾ ਦੀ ਜਿਹੜੀ ਨੀਤੀ ਸੀ ਉਹ ਟਕਰਾਅ ਵਾਲੀ ਨਹੀਂ ਸੀ। ਇਹਨਾਂ ਦਾ 7th ਫਲੀਟ ਜਿਹੜਾ ਸੀ ਕਿ ਜੀ ਤੁਰਿਆ 7ਵਾਂ ਬੇੜਾ ਇੱਥੇ ਪਹੁੰਚ ਗਿਆ, ਉੱਥੇ ਇੰਟਰਵੀਨ ਨਹੀਂ ਕੀਤਾ। ਸੋ ਘੱਟੋ ਘੱਟ ਇਹ ਉਹਨਾਂ ਦੇ ਕ੍ਰੈਡਿਟ 'ਚ ਜਾਂਦਾ ਪਹਿਲਿਆਂ ਦੇ ਵੀ ਉਹਨਾਂ ਨੇ ਖੁੱਲ੍ਹ ਕੇ, ਲੇਕਿਨ ਜਿਸ ਅੰਦਾਜ਼ ਦੇ ਵਿੱਚ ਮੋਦੀ ਨੇ, ਔਰ ਇਹੀ ਮਾਮਲਾ ਇਜ਼ਰਾਈਲ ਦੇ ਮਾਮਲੇ 'ਚ ਸੀ, ਅਸੀਂ ਡਿਸਕਸ ਕੀਤਾ ਸੀ ਕਿ ਜਦੋਂ 1948 ਦੇ ਵਿੱਚ ਪ੍ਰੈਜ਼ੀਡੈਂਟ ਟਰੂਮੈਨ ਔਰ ਰਸ਼ੀਅਨ ਸਟਾਲਿਨ ਔਰ ਬ੍ਰਿਟਿਸ਼ ਜਿਹੜਾ ਚਰਚਲ, ਉਹਨਾਂ ਨੇ ਡਿਵੀਜ਼ਨ ਆਫ ਫਲਸਤੀਨ ਦਾ ਰੈਜ਼ੋਲੂਸ਼ਨ ਲਿਆਂਦਾ, ਇੰਡੀਆ ਨੇ ਅਗੇਂਸਟ ਵੋਟ ਪਾਈ ਸੀ। ਆਫੀਸ਼ੀਅਲੀ 1953 'ਚ ਰੈਕਗਨਾਈਜ਼ ਕੀਤਾ ਇਜ਼ਰਾਈਲ ਨੂੰ ਇੰਡੀਆ ਨੇ। 1993 ਤੱਕ ਈਵਨ ਉਹਨਾਂ ਦੀ ਕੋਈ ਐਮਬੈਸੀ ਨਹੀਂ ਸੀ ਖੁੱਲ੍ਹਣ ਦਿੱਤੀ ਗਈ ਇੰਡੀਆ 'ਚ, ਔਰ ਨਰਸਿਮਹਾ ਰਾਓ ਦੇ ਵੇਲੇ ਉਹਨਾਂ ਦਾ ਚਾਰਜਰੀ ਅਫੇਅਰ ਖੁੱਲ੍ਹਿਆ, ਔਰ ਕੋਈ ਇੰਡੀਅਨ ਪ੍ਰਾਈਮ ਮਿਨਿਸਟਰ ਇਸ ਸਾਰੇ ਪੀਰੀਅਡ 'ਚ ਨਹਿਰੂ ਤੋਂ ਲੈ ਕੇ ਮਨਮੋਹਨ ਸਿੰਘ ਤੱਕ ਜਿਹੜਾ ਕਦੇ ਇਜ਼ਰਾਈਲ ਦੇ ਦੌਰੇ ਤੇ ਨਹੀਂ ਗਿਆ। ਹੁਣ ਮੋਦੀ ਨੇ ਜਿਸ ਅੰਦਾਜ਼ ਦੇ ਵਿੱਚ ਬਿਲਕੁਲ, ਕਿਉਂਕਿ ਹਿੰਦੂ ਤੋਂ ਵੀ ਏਜੰਡਾ, ਨਿਓ ਨਾਜ਼ੀ ਔਰ ਦੂਜੇ ਉਹ ਇੱਕੋ ਹੀ ਫਿੱਟ ਬਹਿੰਦਾ, ਜਿਵੇਂ ਇਹ ਗਿਆ ਕਿ ਹੁਣ ਉਹ ਸਾਰਾ ਹੈ ਵੇਰਵਾ, ਐਪਸਟੀਨ ਫਾਈਲਸ ਦਾ ਕੀ ਰੋਲ ਹੈ, ਹਰਦੀਪ ਪੁਰੀ 16 ਮੀਟਿੰਗਾਂ, 64 ਈਮੇਲਾਂ ਔਰ ਕੀ ਕਰਤੂਤਾਂ ਕੀਤੀਆਂ ਕੀ ਨਹੀਂ, ਇਹ ਤਾਂ ਇੱਕ ਵੱਖਰਾ ਚੈਪਟਰ ਹੈ। ਔਰ ਉਸ ਤੋਂ ਬਾਅਦ ਵੀ ਜਿਸ ਕਿਸਮ ਦਾ ਜਿਹੜਾ, ਜਿਵੇਂ ਅਸੀਂ ਡਿਸਕਸ ਕੀਤਾ ਸੀ ਸਿਪਰੀ ਥਿੰਕ ਟੈਂਕ ਦਾ, ਕਿ ਵੀ ਇਹਨਾਂ ਨੇ ਆਪਣੇ ਹਥਿਆਰ ਖਰੀਦਣੇ ਵੀ ਇਜ਼ਰਾਈਲ ਤੋਂ ਕਿਵੇਂ ਵਧਾਏ, ਔਰ ਮੁਕੰਮਲ ਤੌਰ ਦੇ ਉੱਤੇ ਜਿਹੜੀ ਸਰਵੇਲੈਂਸ ਹੈ, ਜਿਹੜੀ ਸਬਸਰਵੀਐਂਸ ਹੈ, ਉਹ ਤਾਂ ਉਦੋਂ ਨਜ਼ਰ ਆਈ ਜਦੋਂ ਕਿ ਐਨ ਇਹ 28 ਫਰਵਰੀ ਨੂੰ ਅਟੈਕ ਹੁੰਦਾ ਈਰਾਨ ਦੇ ਉੱਤੇ, 2 ਦਿਨ ਪਹਿਲਾਂ 48 ਘੰਟੇ ਪਹਿਲਾਂ ਜਿਹੜਾ ਮੋਦੀ ਉੱਥੇ ਜਾ ਕੇ ਖਲੋ ਕੇ ਉਹਨਾਂ ਦੀ ਪਾਰਲੀਮੈਂਟ, ਜਿਹਨੂੰ ਕਨੈਸਟ ਕਹਿੰਦੇ ਨੇ ਹਿਬਰੀਓ ਦੇ ਵਿੱਚ, ਕਿ ਜੀ ਵੱਡਾ ਭਰਾ ਮੇਰਾ ਨੈਤਨਯਾਹੂ ਤੇ ਮਦਰਲੈਂਡ ਸਾਡੀ ਇੰਡੀਆ ਤੇ ਫਾਦਰਲੈਂਡ ਇਜ਼ਰਾਈਲ ਹੈ ਤੇ ਫਲਾਣਾ ਤੇ ਟਿਮਕਾ ਤੇ ਇਹ ਉਹ ਪੂਰੀ ਸਪੋਰਟ, ਅਸੀਂ ਨਾਲ ਖੜੇ ਹਾਂ ਨਾਲ। ਹੁਣ ਇਹਦਾ ਮਤਲਬ ਇਹ ਹੈ ਕਿ ਵੀ ਇਹ ਅਲਟੀਮੇਟਲੀ ਘੁੰਮ ਤਾਂ ਰਿਹਾ ਸੀ ਕਿਤੇੋਂ ਕਿ ਵੀ ਜਾ ਕੇ ਸਪੋਰਟ ਦਿਖਾਓ। ਜੇ ਤੁਸੀਂ ਆਪਣੇ ਮੁਲਕ ਨੂੰ ਇੱਕ ਇੰਡੀਪੈਂਡੈਂਟ ਸੋਵਰਨ ਮੁਲਕ ਕਹਿੰਦੇ ਹੋ ਤੇ ਤੁਹਾਡੀ ਵਿਦੇਸ਼ ਨੀਤੀ ਕੋਈ ਹੋਰ ਡਿਸਾਈਡ ਕਰਦਾ, ਤੁਸੀਂ ਤਾਂ ਸਬਸਰਵੀਐਂਟ ਹੋਏ, ਇੰਡੀਪੈਂਡੈਂਟ ਮੁਲਕ ਤਾਂ ਨਾ ਹੋਏ। ਹੁਣ ਭਾਵੇਂ ਇਸ ਅਮਰੀਕਾ ਭਾਰਤ ਨੂੰ ਤੋੜੇ ਫੜ ਕੇ ਸਾਨੂੰ ਉਹਦੇ ਚੋਂ ਹੀ ਸਾਡਾ ਮੁਲਕ ਨਿਕਲਦਾ ਹੈ, ਲੇਕਿਨ ਸਬਸਰਵੀਐਂਸ ਤਾਂ ਸਾਹਮਣੇ ਹੈ ਕਿ ਵੀ ਸੋ ਕਾਲਡ ਆਪਰੇਸ਼ਨ ਸੰਦੂਰ ਸ਼ੁਰੂ ਇਹ ਕਰਦੇ ਨੇ। ਪ੍ਰੈਜ਼ੀਡੈਂਟ ਟਰੰਪ ਆਪਣੇ ਟਰੂਥ ਸੋਸ਼ਲ ਦੇ ਉੱਤੇ ਲਿਖਦੇ ਨੇ ਜੀ ਕਿ ਵੀ ਜਿਹੜਾ ਉਹ ਸੀਜ਼ ਫਾਇਰ ਹੋ ਗਿਆ, ਟ੍ਰੇਡ ਡੀਲ ਅਜੇ ਹੋਣੀ ਹੈ ਸਾਈਨ, ਪ੍ਰੈਜ਼ੀਡੈਂਟ ਟਰੰਪ ਲਿਖਦੇ ਨੇ ਕਿ ਵੀ ਹੋ ਗਿਆ, ਜਿਹੜੀ ਹੈ ਜੀ ਮੋਦੀ ਨਾਲ ਗੱਲ ਹੋਈ ਜਾਂ ਦੂਜੀ ਹੋਈ। ਫਿਰ ਉਹ ਕਹਿੰਦੇ ਨੇ ਜੀ ਇਹ $500 ਬਿਲੀਅਨ ਦੀ ਜਿਹੜੀ ਹੈ ਉਹ ਇਨਵੈਸਟਮੈਂਟ ਵੀ ਕਰਨਗੇ 5 ਸਾਲ ਦੇ ਵਿੱਚ ਵੀ। ਆਲਰੇਡੀ ਅਸੀਂ ਜ਼ਿਕਰ ਕੀਤਾ ਸੀ ਕਿ ਬਰਾਊਨਸਵਿਲ ਟੈਕਸਾਸ ਦੇ ਵਿੱਚ ਇਹ ਵੀ ਪ੍ਰੈਜ਼ੀਡੈਂਟ ਟਰੰਪ ਨੇ
ਆਪਣੇ ਟਰੂਥ ਸੋਸ਼ਲ ਦੇ ਉੱਤੇ ਲਿਖਿਆ ਹੈ ਕਿ ਜਿਹੜੀ ਪਹਿਲੀ ਆਇਲ ਰਿਫਾਈਨਰੀ ਜਿਹੜਾ ਕਿ ਪਿਓਰੈਸਟ ਆਫ ਦਾ ਕਲੀਨੈਸਟ ਆਫ ਦਾ ਆਇਲ ਹੋਏਗਾ, $300 ਬਿਲੀਅਨ ਦੀ ਇਨਵੈਸਟਮੈਂਟ ਔਰ ਰਿਲਾਇੰਸ ਅੰਬਾਨੀਆਂ ਦੀ। ਔਰ ਹਾਲਾਂ ਇਸ 'ਚ ਇਹ ਹੈ ਕਿ ਵੀ ਜਿਹੜੀ ਇਹ ਰਿਲਾਇੰਸ ਵਾਲੇ ਬਿਲਕੁਲ ਚੁੱਪ। ਰਿਲਾਇੰਸ ਰਿਮੇਨਸ ਮਮ ਈਵਨ ਐਜ਼ ਟਰੰਪ ਅਨਾਊਂਸਿਸ ਹਿਸਟੋਰਿਕ $300 ਬਿਲੀਅਨ US ਰਿਫਾਈਨਰੀ ਡੀਲ। ਨਾ ਮੋਦੀ ਬੋਲਿਆ ਨਾ ਦੂਜ ਬੋਲੇ। ਹੁਣ ਇਸ ਸਾਰੇ ਦੇ ਥੱਲੇ ਜਿਹੜਾ ਹੈ ਇਜ਼ਰਾਈਲ ਦੇ ਨਾਲ ਜਿਸ ਕਿਸਮ ਦਾ ਕੀ ਕੰਟਰੈਕਟ ਹੈ, ਕੀ ਕਮਜ਼ੋਰੀਆਂ ਨੇ, ਕੀ ਖਾਂਦੇ ਨੇ। ਵੈਸੇ ਜਿਹੜੀ ਉਹਨਾਂ ਦੀ ਹਾਈਫਾ ਪੋਰਟ ਹੈ ਉਹ ਅਡਾਨੀ ਉਹਨੂੰ ਮੈਨੇਜ ਕਰਦਾ, ਉਹਦਾ ਠੇਕਾ ਉਹਨੂੰ ਦਿੱਤਾ ਸੀ। ਹੁਣ ਇਸ ਸਾਰੇ ਦੇ ਥੱਲੇ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਇਹ ਤਾਂ ਈਰਾਨ ਤਾਂ ਮਸਲਾ ਹੀ ਕੋਈ ਨਹੀਂ ਹੈ, ਵੀ ਅਸੀਂ ਤਾਂ ਜੇਤੂ ਦੇ ਨਾਲ ਖਲੋਣਾ ਜੋ ਇਹਨਾਂ ਦਾ ਹੁੰਦਾ ਹੈ। ਲੇਕਿਨ ਜਿਸ ਲੈਵਲ ਦੇ ਉੱਤੇ ਈਰਾਨ ਨੇ ਰੈਜ਼ਿਸਟ ਕੀਤਾ, ਔਰ ਹੁਣ ਜਦੋਂ ਕਿ ਇੱਕ ਸਟੇਜ ਹੁੰਦੀ ਹੈ ਜਦੋਂ ਕਹਿੰਦੇ ਨੇ ਕਿ ਜੀ ਦੂਸਰੇ ਦੇ ਘਰ ਲੱਗੀ ਅੱਗ ਬਸੰਤਰ ਹੁੰਦੀ ਹੈ, ਤੇ ਅੱਗ ਉਦੋਂ ਹੀ ਮਹਿਸੂਸ ਹੁੰਦੀ ਜਦੋਂ ਆਪਣੇ ਘਰ ਲੱਗੇ। ਉਹ ਵੀ ਲੱਗਦਾ ਸੀ ਕਿ ਵੀ ਠੀਕ ਹੈ, ਇੰਨੀ ਵੱਡੀ ਪਾਵਰ, ਫਾਇਰ ਪਾਵਰ ਦੂਜੀ ਤੀਜੀ ਹੈ, ਈਰਾਨ ਨੂੰ ਤਾਂ ਮਸਲ ਦੇਣਗੇ ਜਿਵੇਂ ਵੈਨਜ਼ੂਏਲਾ ਦਾ ਪਤਾ ਨਹੀਂ ਲੱਗਾ। ਉਦੋਂ ਉਹਨਾਂ ਨੂੰ ਇਹ ਰਿਅਲਾਈਜ਼ ਨਹੀਂ ਹੋਇਆ ਕਿ ਭਾਈ ਈਰਾਨ ਦੇ ਨਾਲ ਇਹਨੂੰ ਅਸੀਂ ਅਜੇ, ਜਦੋਂ ਮੈਂ ਖੁਦ ਗਿਆ ਮੋਦੀ ਨੂੰ ਇਹ ਲੱਗਣਾ ਚਾਹੀਦਾ, ਮੈਂ ਤਾਂ ਕੁਰਾਨ ਸ਼ਰੀਫ ਉਹਨੂੰ ਖਮੀਨਾਈ ਨੂੰ ਦੇ ਕੇ ਆਇਆ, ਉਹਨੂੰ ਕਿਹਾ ਕਿ ਜੀ ਸਾਡਾ ਕਲਚਰਲ ਹਜ਼ਾਰਾਂ ਸਾਲਾਂ ਦਾ ਰਿਸ਼ਤਾ, 125 ਮਿਲੀਅਨ 1.5 ਸਾਲ ਪਹਿਲਾਂ ਆਪਣੇ ਬਜਟ 'ਚ ਅਸੀਂ ਦਿੱਤਾ ਉਹਨਾਂ ਨੂੰ ਜਿਹੜੀ ਹੈ ਉਹ ਚਾਬਹਾਰ ਪੋਰਟ ਨੂੰ ਡਿਵੈਲਪ ਕਰਨ ਦਾ। ਪਾਕਿਸਤਾਨ ਦੇ ਖਿਲਾਫ ਸਾਜ਼ਿਸ਼ਾਂ ਦੇ ਲਈ ਈਰਾਨ ਦਾ ਆਧਾਰ ਬਣਦਾ ਰਿਹਾ। ਉੱਥੋਂ ਇਹਨਾਂ ਦਾ ਕੁਲਭੂਸ਼ਣ ਯਾਦਵ ਵਰਗਾ ਸਪਾਈ ਮਾਸਟਰ ਜਿਹੜਾ ਪਾਕਿਸਤਾਨ ਦੇ ਬਲੋਚਿਸਤਾਨ ਦੇ ਵਿੱਚ ਜਿਹੜਾ ਉਹ ਸਪਾਈਂਗ ਸੈਂਟਰ, ਸਟੇਸ਼ਨ ਹਾਊਸਿਸ ਜਿਹੜੇ ਨੇ ਉਹ ਕਾਇਮ ਕਰਦਾ ਰਿਹਾ। ਇਸ ਸਭ ਦੇ ਬਾਵਜੂਦ ਜਿਵੇਂ ਨਿੱਧਰੇ ਇਹ ਹੁੰਦਾ ਜਦੋਂ ਤੁਸੀਂ ਘਟੀਆ ਬੰਦੇ ਦੇ ਹੱਥ 'ਚ ਪਾਵਰ ਹੁੰਦੀ ਹੈ, ਡਿਪਲੋਮੇਸੀ ਜਾਂ ਸਟੇਟਸਮੈਨਸ਼ਿਪ ਜਾਂ ਆਪਣੇ ਮੁਲਕ ਦੇ ਇੰਟਰਸਟ ਨੂੰ ਦੇਖਣਾ, ਇਹ ਵੱਡਿਆਂ ਲੋਕਾਂ ਦਾ ਕੰਮ ਹੁੰਦਾ। ਇਹ ਇਸ ਲੈਵਲ ਦੇ ਬੰਦੇ ਜਿਹੜੇ ਨੇ ਸ਼ਾਊਟ ਕਰਕੇ, ਝੂਠ ਬੋਲ ਕੇ, ਰਿਪੀਟਡਲੀ ਤੁਸੀਂ ਨਫ਼ਰਤ ਫੈਲਾ ਕੇ ਇਸ ਕਿਸਮ ਦਾ ਜਿਹੜਾ ਉਹ ਪੋਪੂਲੈਰਿਟੀ ਲੈ ਲਓ, ਕਦੇ ਹਿੰਦੂ ਹਿਰਦੇ ਸਮਰਾਟ ਬਣ ਜਾਓ, ਹਜ਼ਾਰਾਂ ਲੋਕਾਂ ਦਾ ਖੂਨ ਡੋਲ ਕੇ ਤੁਸੀਂ ਕੁਰਸੀ ਉਹਦੇ ਤੇ ਡਾਈ ਹੋਏ ਔਰ ਤੁਸੀਂ ਸਮਝੋ ਵੀ ਸੱਚਮੁੱਚ ਹੀ ਤੁਸੀਂ ਸਿਆਣੇ ਹੋ ਗਏ। ਇਵੇਂ ਨਹੀਂ ਹੁੰਦਾ। ਨਤੀਜਾ ਹੁਣ ਇੰਡੀਆ ਦਾ ਤਾਂ ਆਲਮੋਸਟ 80% ਤੇਲ ਜਿਹੜਾ ਹੈ ਉਹ ਸਟ੍ਰੇਟ ਆਫ ਹਾਰਮੂਜ਼ ਚੋਂ ਆਉਂਦਾ ਹੈ। ਹੁਣ ਈਰਾਨ ਨੇ ਕੋਈ ਪਬਲਿਕਲੀ ਤਾਂ ਨੈਗੇਟਿਵਿਟੀ ਨਹੀਂ ਕੀਤੀ ਵੀ ਇੰਡੀਆ ਦੇ ਖਿਲਾਫ ਕੋਈ ਬਿਆਨ ਦਿੱਤਾ, ਪਰ ਅਬਜ਼ਰਵ ਤਾਂ ਉਹਨਾਂ ਨੇ ਕੀਤਾ ਕਿ ਵੀ ਉੱਥੇ 48 ਘੰਟੇ ਪਹਿਲਾਂ ਇਜ਼ਰਾਈਲ ਗਿਆ, ਫਿਰ ਨਾ ਖਮੀਨਾਈ ਦੇ ਮਰਨ ਦਾ ਅਫਸੋਸ, ਨਾ ਉਹ ਛੋਟੀਆਂ ਬੱਚੀਆਂ ਦੇ ਮਾਰੇ ਜਾਣ ਦਾ ਅਫਸੋਸ। 5 ਦਿਨ ਬਾਅਦ ਈਰਾਨੀਅਨ ਐਮਬੈਸੀ 'ਚ ਜਾ ਕੇ ਇਹਨਾਂ ਦਾ ਜਿਹੜਾ ਐਕਸਟਰਨਲ ਅਫੇਅਰਸ ਦਾ ਫੋਰਨ ਸੈਕਟਰੀ ਹੈ ਉਹ ਜਾ ਕੇ ਉਹਦੇ ਸ਼ੋਕ ਸੁਨੇਹਾ ਲਿਖਦਾ ਹੈ। ਹੁਣ ਇਸ ਸਾਰੇ ਦਾ ਨੋਟਿਸ ਲੈਂਦੇ ਆ ਈਰਾਨ ਨੇ ਇੱਕ ਜਿਹੜਾ ਇਹ ਰੱਖਿਆ ਕਿ ਵੀ ਜਿਹੜਾ ਉਹਨਾਂ ਦੇ ਈਰਾਨੀਅਨ ਰੈਵੋਲੂਸ਼ਨਰੀ ਗਾਰਡ ਤੋਂ ਪਰਮਿਸ਼ਨ ਲਏਗਾ ਉਹਨਾਂ ਦੀ ਸ਼ਿਪ ਨੂੰ ਉਹ ਜਾਣ ਦਿੰਦੇ ਨੇ ਫਰੈਂਡਲੀ, ਜਿਵੇਂ ਚਾਈਨਾ ਦੀ ਖੁੱਲ੍ਹ ਹੈ, ਉਹਨਾਂ ਨੇ ਸ੍ਰੀਲੰਕਾ ਨੂੰ ਵੀ, ਬੰਗਲਾਦੇਸ਼ ਨੂੰ ਵੀ ਖੁੱਲ੍ਹ ਦੇ ਦਿੱਤੀ। ਹੁਣ ਇੰਡੀਆ ਇਹ ਸਮਝਦਾ ਸੀ ਕਿ ਜੀ ਮੈਂ ਸਾਡੇ ਨੂੰ ਤਾਂ ਵੀ ਹੈ, ਸਾਨੂੰ ਕੀ ਫਰਕ ਪੈਂਦਾ। ਹੁਣ ਹਾਲ ਇਸ ਵੇਲੇ ਇਹ ਹੈ ਕਿ 28 ਇੰਡੀਅਨ ਵੈਸਲਸ ਵਿਦ 778 ਸੀਫੇਅਰਰਸ ਔਨ ਬੋਰਡ ਸਟਕ ਇਨ ਪਰਸ਼ੀਅਨ ਗਲਫ। ਇਹ ਇੰਡੀਅਨ ਅਫੀਸ਼ੀਅਲ ਕਹਿ ਰਿਹਾ ਹੈ ਕਿ 24 ਸਾਡੀਆਂ ਵੈਸਲਸ ਨੇ ਵੈਸਟਰਨ ਪਾਰਟ 'ਤੇ, ਜਿਹਦੇ 'ਚ 778 ਔਨ ਬੋਰਡ ਨੇ ਸੀਫੇਅਰਰ ਜਿਹੜੇ ਉਹਨਾਂ ਦੇ ਇੰਪਲੋਈ ਨੇ ਜਿਹੜੇ ਹੁੰਦੇ ਨੇ। 4 ਵੈਸਲ ਜਿਹੜੀਆਂ ਨੇ ਉਹਨਾਂ ਦੇ ਉੱਤੇ 101 ਬੰਦਾ ਆ ਰਹਾ ਈਸਟਰਨ ਸਾਈਡ, ਕੁਝ ਵੈਸਟਰਨ 'ਤੇ ਨੇ, ਕੁਝ ਈਸਟਰਨ 'ਤੇ ਨੇ। ਇਹ ਮਿਨਿਸਟਰੀ ਆਫ ਪੋਰਟਸ, ਸ਼ਿਪਿੰਗ ਐਂਡ ਵਾਟਰਵੇਜ਼ ਰਜੇਸ਼ ਕੁਮਾਰ ਸਿਨਹਾ ਕਹਿ ਰਹੇ। ਹੁਣ ਇਸ ਦੇ ਉੱਤੇ ਇੰਡੀਅਨ ਮੀਡੀਆ ਨੇ ਖਬਰ ਲਾਤੀ ਸੀ ਕਿ ਜੀ ਫੋਰਨ ਮਿਨਿਸਟਰੀ ਨੇ ਕਿਹਾ ਕਿ ਉਹਨੇ ਅਲਾਉ ਕਰ ਦਿੱਤਾ ਈਰਾਨ ਨੇ ਜਿਹੜਾ ਕਿ ਇੰਡੀਅਨ ਸ਼ਿਪ ਨੂੰ ਜਾ ਲੈਣ ਦਿਓ। ਪਰ ਇਹਨਾਂ ਦੀ ਨਾਲ ਹੀ ਟਾਈਮਜ਼ ਆਫ ਇੰਡੀਆ ਨੇ ਖਬਰ ਦਿੱਤੀ ਕਿ ਵੀ ਈਰਾਨ ਬ੍ਰੇਕ ਸਾਇਲੈਂਸ ਆਫਟਰ ਰਿਪੋਰਟਸ ਦੈਟ ਕਲੇਮ ਤਹਿਰਾਨ ਅਲਾਉਡ ਇੰਡੀਅਨ ਆਇਲ ਟੈਂਕਰ ਥਰੂ ਸਟ੍ਰੇਟ ਆਫ ਹਾਰਮੂਜ਼। ਔਰ ਇਹਦੀ ਬਿਗਨਿੰਗ ਹੀ ਇਹ ਹੈ ਕਿ ਐਮਿਡ ਰਾਈਜ਼ਿੰਗ ਟੈਂਸ਼ਨਸ ਇਨ ਵੈਸਟ ਏਸ਼ੀਆ ਰਿਪੋਰਟ ਸੁਜੈਸਟਿੰਗ that Iran opened the Strait of Hormuz for India, flagged oil tankers have now been firmly denied by Tehran. ਈਰਾਨ ਨੇ ਕਿਹਾ ਵੀ ਅਸੀਂ ਕੋਈ ਜਿਹੜਾ ਇੰਡੀਅਨ ਸ਼ਿਪ ਵਾਲਿਆਂ ਨੂੰ ਜਿਹੜਾ ਅਸੀਂ ਕੋਈ ਅਲਾਉ ਨਹੀਂ ਕੀਤਾ।
ਔਰ ਇਸ ਦੇ ਉਲਟ ਹੋਇਆ ਇਹ ਕਿ ਥਾਈਲੈਂਡ ਦਾ ਇੱਕ ਜਹਾਜ਼ ਜਿਹੜਾ ਕਿ ਆਇਲ ਇੰਡੀਅਨ ਸੀ ਲੇਕਿਨ ਉਹ ਥਾਈ ਸੀ, ਉਹ ਆਪਣੇ ਝੰਡੇ ਨਾਲ ਗੁਜ਼ਰੇ, ਉਹਦੇ ਤੇ ਅਟੈਕ ਕਰਤਾ ਉਹਨਾਂ ਨੇ, ਉਹਦੇ ਨਾਲ ਡਰੋਨ ਨਾਲ ਜਾਂ ਮਿਸਲ ਨਾਲ ਜੋ ਵੀ ਹੈ, ਔਰ ਉਹਦੇ 'ਚ ਉਹਦਾ ਕਾਫੀ ਅੱਗ ਲੱਗ ਗਈ ਉਹਨੂੰ। ਔਰ ਇੰਡੀਆ ਬਾਉਂਡ ਥਾਈ ਫਲੈਗਡ ਕਾਰਗੋ ਸ਼ਿਪ ਅਟੈਕਡ in state of Hormuz. The vessel was attacked while transiting the state of Hormuz after departing Khalifa port, ਔਰ ਇਹਦੇ 'ਚ ਜਿਹੜਾ ਉਹ ਮਾਰਚ 11 ਨੂੰ ਅਟੈਕ ਹੋਇਆ, 20 ਕਰੂ ਮੈਂਬਰ ਸੀ ਉਹਦੇ ਤੇ, ਔਰ ਉਸ ਨੂੰ ਅੱਗ ਲੱਗੀ, ਉਸ ਦਾ ਕਾਫੀ ਡੈਮੇਜ ਹੋਇਆ, ਔਰ ਇੰਡੀਆ ਨੇ ਉਸ ਦੀ ਬੜੀ ਕੰਡੈਮਨੇਸ਼ਨ ਕੀਤੀ ਹੈ। ਇੰਡੀਆ ਡਿਪਲੋਰਸ ਅਟੈਕ ਔਨ ਥਾਈ ਸ਼ਿਪ ਬਾਉਂਡ ਫਾਰ ਗੁਜਰਾਤ ਪੋਰਟ, ਗੁਜਰਾਤ ਜਾ ਰਹੇ ਸੀ। ਸੋ ਇਹ ਹੁਣ ਜਿਹੜਾ ਈਰਾਨ ਇੰਡੀਆ ਨੂੰ ਸਬਕ ਤਾਂ ਦੇ ਰਿਹਾ, ਔਰ ਇਹ ਜਿਹੜਾ ਇਸੇ ਲਈ ਅੱਜ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਕਿਹਾ ਕਿ ਜੀ ਇਹ ਜਿਹੜੀਆਂ ਰਿਪੋਰਟਸ ਸੀ ਕਿ ਜੀ ਰਿਪੋਰਟਸ ਆਫ ਈਰਾਨ ਅਲਾਉਇੰਗ ਇੰਡੀਅਨ ਸ਼ਿਪਸ ਥਰੂ ਸਟੇਟ ਆਫ ਹਾਰਮੂਜ਼ ਪ੍ਰੀ ਮੈਚੁਰ, ਕਿ ਇਹਦੀ ਅਜੇ ਗੱਲ ਨਾ ਕਰੋ। ਔਰ ਕਿਸੇ ਨੇ ਪੰਜਾਬੀ ਦੇ ਵਿੱਚ ਜੋ ਈਰਾਨ ਦੇ ਫੋਰਨ ਮਿਨਿਸਟਰ ਨੇ ਉਹਨਾਂ ਦਾ ਐਂਬੈਸਡਰ ਜਿਹੜਾ ਉਹਨੇ ਇੰਡੀਆ ਬਾਰੇ ਕਿਹਾ, ਉਹਨੂੰ ਕੋਟ ਕੀਤਾ, ਮੈਂ ਓਰੀਜਨਲ ਤਾਂ ਮੈਨੂੰ ਨਹੀਂ ਕਿਤੇ ਮਿਲਿਆ, ਉਹਦੇ 'ਚ ਉਹਨੇ ਇਹ ਈਰਾਨੀ ਰਾਜਦੂਤ ਦਾ ਭਾਰਤ ਨੂੰ ਲੈ ਕੇ ਸਖਤ ਬਿਆਨ, ਭਾਰਤ ਉਹ ਦੇਸ਼ ਹੈ ਜਿਸ ਕੋਲ ਨਾ ਮੂੰਹ ਹੈ ਨਾ ਹੱਥ ਨੇ ਤੇ ਨਾ ਹੀ ਪੈਰ ਨੇ। ਮੂੰਹ ਹੁੰਦਾ ਤਾਂ ਸਾਡੇ ਨਿਹੱਥੇ ਸਮੁੰਦਰੀ ਸੈਨਿਕਾਂ ਦੀ ਮੌਤ ਤੇ ਨਿੰਦਿਆ ਕਰਦਾ, ਹੱਥ ਹੁੰਦੇ ਤਾਂ ਉਹਨਾਂ ਜ਼ਖਮੀ ਜਵਾਨਾਂ ਨੂੰ ਬਚਾਉਂਦਾ, ਪੈਰ ਹੁੰਦੇ ਤਾਂ ਚੱਲ ਕੇ ਆਉਂਦਾ ਤੇ ਸਾਡੇ ਤੇ ਹੋਇਆ ਜ਼ੁਲਮ ਦੇਖਦਾ। ਇਹ ਈਰਾਨੀ ਰਾਜਦੂਤ ਨੇ ਕਿਹਾ। ਮੈਨੂੰ ਲੱਗਦਾ ਵੀ ਇਹਦੇ 'ਚ ਥੋੜਾ ਜਿਹਾ ਤੜਕਾ ਲਾਇਆ ਹੋਏਗਾ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਈਰਾਨ ਦੀ ਨਾਰਾਜ਼ਗੀ ਹੈ ਬਹੁਤ ਜ਼ਿਆਦਾ। ਔਰ ਫਿਰ ਇੱਥੇ ਹੀ ਬਸ ਨਹੀਂ, ਇੰਡੀਆ ਨੇ UN ਸਿਕਿਉਰਿਟੀ ਕੌਂਸਲ ਦੇ ਵਿੱਚ ਕੋ ਸਪਾਂਸਰ ਕੀਤਾ ਇੱਕ ਰੈਜ਼ੋਲੂਸ਼ਨ, ਜਿਹੜਾ ਹਾਲਾਂਕਿ 132 ਕੇ 133 ਮੈਂਬਰਾਂ ਨੇ ਕੀਤਾ। ਇੰਡੀਆ ਜੁਆਇਨਸ 30 UN ਮੈਂਬਰ ਸਟੇਟਸ to express deep alarm at escalation of hostilities in Lebanon। ਚਲੋ ਇਹ ਤਾਂ ਸਮਝ ਆਇਆ, ਇਹਦੇ 'ਚ ਲੈਬਨਾਨ ਦੇ ਵਿੱਚ ਜੋ ਚੱਲ ਰਿਹਾ ਉਹਦੇ ਉੱਤੇ ਜਿਹੜਾ ਮਤਾ ਹੈ, ਲੇਕਿਨ ਜਿਹੜਾ ਇੰਡੀਆ ਨੇ ਇਸ ਦੇ ਉੱਤੇ ਗੱਲ ਕੀਤੀ ਹੈ ਉਹ ਇਹ ਹੈ ਕਿ ਅਸੀਂ ਜਿਹੜਾ ਕੰਡੈਮ ਕਰਦੇ ਹਾਂ ਈਰਾਨ ਨੂੰ ਕਿ ਉਸ ਨੇ ਬਹਿਰੀਨ ਔਰ UAE ਔਰ ਕਤਰ ਔਰ ਦੂਸਰਿਆਂ ਦੇ ਉੱਤੇ ਅਟੈਕ ਕੀਤਾ। ਔਰ ਹੁਣ ਇਹਦੇ 'ਚ ਇਹ ਗੱਲ ਤਾਂ ਸਮਝ ਆ ਸਕਦੀ ਹੈ ਜੇ ਤਾਂ ਇਹਦੇ 'ਚ ਇਹ ਹੁੰਦਾ ਕਿ ਇਜ਼ਰਾਈਲ ਵੱਲੋਂ ਈਰਾਨ ਦੇ ਉੱਤੇ ਅਟੈਕ ਨੂੰ ਵੀ ਕੰਡੈਮ ਕੀਤਾ ਹੁੰਦਾ ਔਰ ਨਾਲ ਦੀ ਨਾਲ ਜੋ ਈਰਾਨ ਨੇ ਕੀ, ਫਿਰ ਤਾਂ ਸਮਝ ਆ ਸਕਦੀ ਸੀ। ਪਰ ਇਹਦੇ 'ਚ ਹੁਣ ਜਿਹੜਾ ਇੰਡੀਆ ਜਿਹੜਾ ਕਿ ਲੀਡ ਕਰ ਰਿਹਾ ਉਸ ਰੈਜ਼ੋਲੂਸ਼ਨ ਨੂੰ, ਲੇਕਿਨ ਉਹਦੇ 'ਚ ਈਰਾਨ ਦੇ ਉੱਤੇ ਹਮਲੇ ਦੀ ਕੋਈ ਨਿੰਦਿਆ ਨਹੀਂ ਕੀਤੀ ਗਈ। ਹੁਣ ਇਹ ਸਾਰਾ ਇੱਕ ਪਾਸੇ ਤਾਂ ਆਪਣੇ ਵੱਲੋਂ ਇੰਡੀਆ ਸਮਝਦਾ ਵੀ ਉਸ ਨੇ ਈਰਾਨ ਨੂੰ ਜਿਹੜਾ ਉਹ ਇਗਨੋਰ ਕਰਕੇ ਜਾਂ ਈਰਾਨ ਦੀ ਕੰਡੈਮਨੇਸ਼ਨ ਕਰਕੇ ਅਮਰੀਕਾ ਨੂੰ ਖੁਸ਼ ਕਰ ਲਿਆ, ਪਰ ਨਾਲ ਦੀ ਨਾਲ ਅਸੀਂ ਅਮਰੀਕਾ ਦੇ ਪ੍ਰਮੁੱਖ ਜਿਹੜਾ ਉਹ ਖਬਰਾਂ ਦੇ ਵਿੱਚ ਦੇਖਦੇ ਹਾਂ, US ਇਨਵੈਸਟੀਗੇਟਸ ਇੰਡੀਆ ਐਂਡ ਚਾਈਨਾ for unfair trade practices as Trump tries to replace tariffs blocked by Supreme Court। और ये इन्हां दी पूरी प्रॉपर इस दी ब्रीफिंग सारे इंटरनेशनल मीडिया च हुई है कि US has initiated investigation against its trading partners including India, China, Japan to look into and address unfair foreign practices that adversely impact American manufacturing। The effort comes after Supreme Court struck down President Trump's previous use of tariffs। ਹੁਣ ਉਹਨਾਂ ਨੇ ਇੰਡੀਆ ਨੂੰ, ਜਿਹਦੇ ਚਾਈਨਾ ਔਰ ਦੂਸਰੇ ਵੀ 2-3 ਮੁਲਕ ਨੇ, ਪਰ ਇੰਡੀਆ ਖਾਸ ਤੌਰ ਤੇ ਉਹਨਾਂ ਨੇ ਇਸ ਦੀ ਇਨਵੈਸਟੀਗੇਸ਼ਨ ਅਮਰੀਕਾ ਕਰ ਰਿਹਾ ਹੈ ਕਿ ਇਹ ਆਪਣੇ ਵਪਾਰਕ ਜਿਹੜਾ ਹੁਣ 42-43 ਬਿਲੀਅਨ ਡਾਲਰ ਦਾ ਟ੍ਰੇਡ ਸਰਪਲਸ ਹੈ ਵੀ ਉਹਦੇ 'ਚ ਬੇਈਮਾਨੀ ਕਰਦਾ, ਅਨਫੇਅਰ ਪ੍ਰੈਕਟਿਸਿਸ ਨੇ, ਸ਼ੋਅ ਕੁਛ ਕਰ ਰਹੇ ਨੇ ਔਰ ਕਹਿੰਦੇ ਕੁਛ ਨੇ। ਔਰ ਇਹ ਖਬਰ ਵੀ ਸਾਰੇ ਇੰਟਰਨੈਸ਼ਨਲੀ ਜਿਹੜੀ ਹੈ ਉਹ ਪਬਲਿਸ਼ ਹੋਈ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਦੋ ਬੇੜੀਆਂ ਤੇ ਪੈਰ ਅਲਟੀਮੇਟਲੀ ਜੇ ਇਹ ਹੁਣ ਇੱਧਰ ਜੇ 300 ਬਿਲੀਅਨ ਡਾਲਰ ਦੀ ਰਿਫਾਈਨਰੀ ਦੇ ਉੱਤੇ ਹੁਣ ਅੰਬਾਨੀ ਕੋਲੋਂ ਤਾਂ ਨਹੀਂ, ਸਰਕਾਰੀ ਰਿਲਾਇੰਸ ਗਵਰਨਮੈਂਟ ਕੰਪਨੀ ਹੈ, ਪੈਸਾ ਟੈਕਸ ਪੇਅਰ ਬੈਂਕਾਂ ਤੋਂ ਲੈਣਗੇ ਲੋਨ। ਜੇ ਇੱਕ ਪਾਸੇ ਇੱਧਰ ਆਪਣੇ ਐਸੈਟ ਬਣਾ ਰਹੇ ਨੇ, ਉੱਥੋਂ ਨਿਕਲ ਰਹੇ ਨੇ, ਇਹ ਫਿਰ ਇਹਨਾਂ ਦੇ ਇਸ ਦਾਅਵੇ ਦੇ ਵੀ ਫੂਕ ਨਿਕਲ ਜਾਂਦੀ ਹੈ ਕਿ ਜੀ ਮੇਕ ਇੰਡੀਆ ਗ੍ਰੇਟ ਅਗੇਨ। ਇੱਥੇ ਜਦੋਂ ਆਇਆ ਮੋਦੀ, ਸ਼ਰਮ ਆਉਂਦੀ ਸੀ ਦੇਖਦੇ ਹਾਂ ਵੀ ਟੁੱਟੀ ਜਿਹੀ ਅੰਗਰੇਜ਼ੀ 'ਚ
ਕਹਿੰਦੇ ਉਹ ਟਰੰਪ ਦੇ ਸਾਹਮਣੇ ਕਹਿ ਰਿਹਾ ਕਿ ਜੀ ਜੇ ਟਰੰਪ ਦਾ ਨਾਰਾ ਹੈ ਕਿ ਮੇਕ ਅਮਰੀਕਾ ਗ੍ਰੇਟ ਅਗੇਨ, ਤੇ ਸਾਡਾ ਵੀ ਨਾਰਾ ਹੈ ਅਬਰ ਸਲੋਗਨ ਇਜ਼ ਆਲਸੋ ਮੇਕ ਇੰਡੀਆ ਗ੍ਰੇਟ ਅਗੇਨ। ਕਿਉਂਕਿ ਭਾਈ ਜੇ ਤੁਸੀਂ ਇੰਡੀਆ ਨੂੰ ਹੀ ਗ੍ਰੇਟ ਬਣਾਉਣਾ ਹੈ ਤੇ ਤੁਹਾਡਾ ਅੰਬਾਨੀ ਜਿਹੜਾ ਹੈ ਉਹ $300 ਬਿਲੀਅਨ ਅਮਰੀਕਾ ਜਿਹਨੂੰ, ਇਹਦਾ ਮਤਲਬ ਇਹ ਹੈ ਕਿ ਵੀ ਇਹ ਅਮਰੀਕਾ ਤੋਂ ਵੀ ਛਿੱਤਰ ਖਾ ਰਹੇ ਨੇ ਚੰਗੀ ਤਰ੍ਹਾਂ, ਉਹਨਾਂ ਨੇ ਧੌਣ ਤੇ ਗੋਡਾ ਰੱਖਿਆ ਹੋਇਆ। ਤੇ ਉਧਰ ਈਰਾਨ ਨੇ ਅਜੇ ਤਾਂ ਉਹਨਾਂ ਨੂੰ ਉਹ ਕੀ ਧੂਣੀ ਕਾਹਦੀ ਹੁੰਦੀ ਹੈ ਗੂਗਲ ਦੀ, ਅਜੇ ਉਹਨਾਂ ਨੂੰ ਗੂਗਲ ਦੀ ਧੂਣੀ ਮਾੜੀ ਜਿਹੀ ਦਿੱਤੀ ਹੈ ਤੇ ਉਹਨਾਂ ਨੂੰ ਚੀਕਾਂ ਨਿਕਲ ਰਹੀਆਂ ਨੇ। ਔਰ ਇਸ ਵੇਲੇ ਹਾਲ ਇਹ ਹੈ ਵੀ ਗੈਸ ਸਿਲੰਡਰ ਮਿੱਟੀ ਦੇ ਤੇਲ ਤੇ ਆ ਗਏ। ਹੁਣ ਤਾਂ ਉੱਥੇ ਉਹ ਮੀਮ ਬਣਦੇ ਨੇ ਕਿ ਜਿਹੜੇ ਵਿਆਹ ਰੱਖੇ ਨੇ, ਕਿੰਨੇ ਹਜ਼ਾਰਾਂ ਦੀ ਗਿਣਤੀ ਵਿਆਹਾਂ ਦਾ ਸੀਜ਼ਨ ਹੈ, ਕਿ ਬਰਾਤੀਆਂ ਨੂੰ ਲਿਖੋ ਕਿ ਵੀ ਆਪਣਾ ਲੰਚ ਡੱਬੇ ਲੈ ਕੇ ਘਰੋਂ ਆਓ। ਉਹਨਾਂ ਨੇ ਕਿਹਾ ਜੀ ਘਰ ਵੀ ਕਿੱਥੇ ਕੁੱਕ ਹੋਣਾ, ਸਿਲੰਡਰ ਹੀ ਨਹੀਂ ਹੈ। ਉਹਨਾਂ ਕਿਹਾ ਜੀ ਬਸ ਫਿਰ ਹਵਾ ਛਕੋ ਤੇ ਘਰਾਂ ਨੂੰ ਜਾਓ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਨੁਮਾਇੰਦੇ ਵੱਲੋਂ ਯੂਨਾਈਟਿਡ ਨੇਸ਼ਨ ਕੌਂਸਲ ਵਿੱਚ ਭਾਰਤੀ ਐਂਬੈਸਡਰ ਵੱਲੋਂ ਪਾਕਿਸਤਾਨ ਦੀ ਤਿੱਖੀ ਆਲੋਚਨਾ ਕੀਤੀ ਗਈ ਹੈ ਅਤੇ ਉਸ ਨੂੰ ਅਫਗਾਨਿਸਤਾਨ ਤੇ ਰਮਜ਼ਾਨ ਦੇ ਮਹੀਨੇ ਵਿੱਚ ਬੰਬਾਰੀ ਕਰਨ ਲਈ ਜਿਹੜੀ ਝਾੜ ਪਾਈ ਗਈ ਹੈ। ਔਰ ਦੂਸਰੇ ਪਾਸੇ ਨਵੀਂ ਦਿੱਲੀ ਵਿੱਚ ਭਾਰਤੀ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਨੂੰ ਨਿਸ਼ਾਨੇ ਤੇ ਲੈਂਦੇ ਕਿਹਾ ਕਿ ਪਾਕਿਸਤਾਨ ਵੱਲੋਂ ਭਾਰਤ ਜਿਹੜਾ ਕੈਨੇਡਾ ਯੂਰੇਨੀਅਮ ਡੀਲ ਦੀ ਆਲੋਚਨਾ ਕਰਨਾ ਬੇਲੋੜਾ ਕਦਮ ਹੈ। ਭਾਰਤ ਇੱਕ ਜ਼ਿੰਮੇਵਾਰ ਨਿਊਕਲੀਅਰ ਪਾਵਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਚੀਰਾ ਸਾਹਿਬ ਕੀ ਵਿਚਾਰ ਹਨ? ਦੇਖੋ, ਈਰਾਨ ਮੁੱਦੇ ਦੇ ਉੱਤੇ ਪਾਕਿਸਤਾਨ ਦੀ ਜਿਹੜੀ ਹੈ ਡਿਪਲੋਮੈਟਿਕ ਪਹੁੰਚ ਬੜੀ ਜਿਹੜੀ ਹੈ ਉਹ ਪੋਲੀਟੀਕਲੀ ਵਾਈਜ਼ ਰਹੀ। ਇੱਕ ਪਾਸੇ ਜਿੱਥੇ ਉਹਨਾਂ ਨੇ ਖਮੀਨਾਈ ਦੇ ਮਾਰੇ ਜਾਣ ਤੇ ਪੂਰਾ ਇੱਕ ਰੋਜ਼ਾ ਰੋਸ ਪ੍ਰਗਟ ਕੀਤਾ, ਜਿਹਨੂੰ ਸ਼ੋਕ ਸਮਾਗਮ ਕੀਤੇ ਜੀ, ਉੱਥੇ ਉਹਨਾਂ ਨੇ ਜਿਹੜਾ ਨਵਾਂ ਬਣਿਆ ਉਸ ਦਾ ਬੇਟਾ ਖਮੀਨਾਈ ਉਹਨੂੰ ਵਧਾਈ ਵੀ ਦਿੱਤੀ ਔਰ ਨਾਲ ਰਲ ਕੇ ਚੱਲਣ ਦੀ ਗੱਲ ਕੀਤੀ। ਇਹ ਵੀ ਸਾਹਮਣੇ ਆਇਆ ਜਿਹੜਾ ਸ਼ਾਇਦ ਅਮਰੀਕਾ ਦੇ ਕਿਸੇ ਸੋਰਸ ਦੇ ਹਵਾਲੇ ਨਾਲ ਆਇਆ ਕਿ ਪਾਕਿਸਤਾਨ ਜਿਹੜਾ ਇਸ ਸਾਰੀ ਟੈਨਸ਼ਨ ਨੂੰ ਘੱਟ ਕਰਨ ਦੇ ਲਈ ਅਮਰੀਕਾ ਰਾਹੀਂ ਜਿਹੜਾ ਉਹ ਗੱਲਬਾਤ ਦਾ ਵੀ ਇੱਕ ਜ਼ਰੀਆ ਜਿਹੜੀ ਕਿ ਇੱਕ ਚੰਗੀ ਗੱਲ ਹੈ। ਦੂਸਰੇ ਪਾਸੇ ਪਾਕਿਸਤਾਨ ਨੇ UN ਦੇ ਵਿੱਚ ਜਿਹੜਾ ਰੈਜ਼ੋਲੂਸ਼ਨ 134 ਜਾਂ 135 ਮੁਲਕਾਂ ਨੇ ਲਿਆਂਦਾ ਜਿਸ ਦੇ ਵਿੱਚ ਜਿਹੜੀ
UAE, सऊदी अरेबिया और आबू धाबी और दूसरिਆਂ ਤੇ ਜਿਹੜਾ ईरान ਦਾ ਹਮਲਾ ਹੈ ਉਸ ਨੂੰ ਕੰਡੈਮ ਕੀਤਾ ਗਿਆ। ਉਸ ਦੇ ਵਿੱਚ ਵੀ ਪਾਕਿਸਤਾਨ ਨੇ ਆਪਣੀ ਹਾਜ਼ਰੀ ਲਵਾ ਲਈ, ਕਿਉਂਕਿ ਅਲਟੀਮੇਟਲੀ ਸਾਊਦੀ ਅਰੇਬੀਆ ਨਾਲ ਤਾਂ ਡਿਫੈਂਸ ਪੈਕਟ ਹੈ, ਮਿਲੀਅਨਸ ਆਫ ਪਾਕਿਸਤਾਨੀ ਇਹਨਾਂ ਮੁਲਕਾਂ 'ਚ ਕੰਮ ਕਰਦੇ ਨੇ, ਪਲੱਸ ਉਹਨਾਂ ਦਾ ਜਿਹੜਾ ਇਸਲਾਮਿਕ ਮੁਲਕ OIC ਔਰ ਉਹ ਸਾਰੇ ਦੇ ਉਹ ਸਾਰੇ ਹੀ ਮੈਂਬਰ ਨੇ। ਸੋ ਇਹ ਉਹਨਾਂ ਦੀ ਔਰ ਬਾਕੀ ਓਵਰਆਲ ਜਿਹੜਾ ਉਹਨਾਂ ਨੇ ਲੋ ਪ੍ਰੋਫਾਈਲ ਰੱਖਿਆ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦੀ ਜਨਤਾ ਨੇ ਬੜੀ ਬੇਤਾਬੀ ਦੇ ਨਾਲ ਈਰਾਨ ਦੇ ਇਸ ਸਾਰੇ ਜੋ ਸੀ ਉਸ ਦੇ ਉੱਤੇ ਰਿਐਕਟ ਕੀਤਾ। ਕਰਾਚੀ ਦੇ ਵਿੱਚ ਜਿਹੜੀ ਗੋਲੀ ਵੀ ਚੱਲਦੀ ਹੈ ਔਰ 8-9 ਜਾਂ ਸ਼ਾਇਦ ਜ਼ਿਆਦਾ ਵੀ ਲੋਕ ਮਾਰੇ ਜਾਂਦੇ ਨੇ, ਕਿਉਂਕਿ ਉਹਨਾਂ ਨੇ ਅਮਰੀਕਨ ਕੌਂਸੂਲੇਟ ਦੇ ਉੱਤੇ ਧਾਵਾ ਬੋਲਿਆ। ਇਸੇ ਤਰ੍ਹਾਂ ਈਵਨ ਗਿਲਗਿਤ ਬਾਲਸਤਾਨ ਦੇ ਵਿੱਚ ਤਾਂ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਇਮਾਰਤਾਂ ਜਿਹੜੀਆਂ ਨੇ ਉਹਨਾਂ ਨੂੰ ਅੱਗ ਲਾਈ ਭੀੜ ਨੇ। ਔਰ ਮੈਂ ਇਹ ਦੇਖ ਰਿਹਾ ਸੀ ਕਿ US ਵਿਲ ਪਰਮਾਨੈਂਟਲੀ ਕਲੋਜ਼ ਕੌਂਸੂਲੇਟ ਇਨ ਪਿਸ਼ਾਵਰ, ਪਾਕਿਸਤਾਨ ਇਟਸ ਕਲੋਜ਼ੈਸਟ ਮਿਸ਼ਨ ਟੂ ਅਫਗਾਨਿਸਤਾਨ। ਹੁਣ ਜਿਹੜਾ ਪੱਕੇ ਤੌਰ ਦੇ ਉੱਤੇ ਹੀ ਉਹਨਾਂ ਨੇ, ਕਿਉਂਕਿ ਜਿਹੜਾ ਖੈਬਰ ਪਖਤੂਨਖਵਾ ਉਹਦੇ 'ਚ ਵੈਸੇ ਵੀ ਕੁਛ ਨਾ ਕੁਛ ਅਦਰਵਾਈਜ਼ ਚੱਲ ਰਿਹਾ, ਜਿਹੜਾ ਉੱਥੋਂ ਦੀ ਇੰਟਰਨਲ ਪੋਲੀਟਿਕਸ ਨਾਲ ਸੰਬੰਧਿਤ ਹੈ, ਅਤੇ ਵੈਸੇ ਵੀ ਇਹ ਬੜਾ ਜਿਹੜਾ ਏਰੀਆ ਹੈ ਇਹ ਉਹਨਾਂ ਨੂੰ ਲੱਗਾ ਵੀ ਲੌਂਗ ਟਰਮ ਸਾਡੀ ਸੇਫਟੀ ਦੀ ਗਾਰੰਟੀ ਸ਼ਾਇਦ ਨਾ ਹੋ ਸਕੇ। ਲੇਕਿਨ ਇਹ ਇੱਕ ਆਪਣੀ ਥਾਂ ਹੈ। ਉਹਨਾਂ ਨੇ ਜਿਹੜਾ ਪਾਕਿਸਤਾਨ ਨੇ ਕੋਈ ਵੀ ਖੁੱਲ੍ਹ ਕੇ ਇਸ ਕਿਸਮ ਦੀ ਲਾਈਨ ਨਹੀਂ ਲਈ, ਜਿਹੜੀ ਕਿ ਅਮਰੀਕਾ ਦੀਆਂ ਨਰਵਜ਼ ਨੂੰ ਵੀ ਜਿਹੜਾ ਉਹ ਬੇਆਰਾਮ ਕਰੇ, ਅਤੇ ਈਰਾਨ ਦੇ ਨਾਲ ਵੀ ਜਿਹੜਾ ਉਹਨਾਂ ਨੇ ਜਿਹੜਾ ਉਹ ਠੀਕ ਰੱਖਿਆ, ਕਿਉਂਕਿ ਈਰਾਨ ਨੈਕਸਟ ਡੋਰ ਨੇਬਰ ਵੀ ਹੈ, ਪਲੱਸ ਪਾਕਿਸਤਾਨ ਦੀ ਜੇ ਜ਼ਿਆਦਾ ਨਹੀਂ ਤਾਂ ਮੇਰਾ ਖਿਆਲ ਹੈ 20 ਤੋਂ 25% ਦੀ ਜਿਹੜੀ ਆਬਾਦੀ ਹੈ ਉਹ ਸ਼ੀਆ ਇਸਲਾਮ ਨੂੰ ਮੰਨਣ ਵਾਲਿਆਂ ਦੀ ਹੈ। ਔਰ ਇਹ ਜਿਹੜਾ ਖਮੀਨਾਈ ਜਾਂ ਆਇਤੁੱਲਾ ਤੋਂ ਦੀ ਜਿਹੜੀ ਸਕਸੈਸਰ ਲਾਈਨ ਹੈ, ਇਹ ਸਿਰਫ ਈਰਾਨ ਦਾ ਹੀ ਜਿਹੜਾ ਹੈ ਉਹ ਪੇਸ਼ਵਾ ਜਾਂ ਉਹਨਾਂ ਦਾ ਧਾਰਮਿਕ ਗੁਰੂ ਨਹੀਂ ਹੈ ਜਾਂ ਸਿਆਸੀ ਫਾਈਨਲ ਅਥਾਰਟੀ, ਬਲਕਿ ਦੁਨੀਆ ਦੇ ਵਿੱਚ 300 ਮਿਲੀਅਨ ਦੇ ਲਗਭਗ ਸ਼ੀਆ ਇਸਲਾਮ ਨੂੰ ਮੰਨਣ ਵਾਲੇ ਨੇ, ਉਹਨਾਂ ਦਾ ਵੀ ਪੇਸ਼ਵਾ ਹੈ, ਉਹਨਾਂ ਦਾ ਵੀ ਰਾਹਨੁਮਾ ਹੈ। ਸੋ ਲੇਕਿਨ ਦੂਸਰੇ ਪਾਸੇ ਅਸੀਂ ਸ਼ਾਇਦ ਸਾਡੇ ਪਾਕਿਸਤਾਨੀ ਜਿਹੜੇ ਇੱਥੇ ਡਿਪਲੋਮੈਟ ਨੇ ਜਾਂ ਉਹਨਾਂ ਦੇ ਉੱਥੇ ਪਾਲਿਸੀ ਮੇਕਰ ਨੇ ਇਹਨਾਂ ਖਬਰਾਂ ਨੂੰ ਦੇਖਦੇ ਨੇ ਜਾਂ ਨਹੀਂ ਦੇਖਦੇ, ਜਾਂ ਉਹਨਾਂ ਨੂੰ ਲੱਗਦਾ ਵੀ ਇਵੇਂ ਤਾਂ ਹੋਣਾ ਹੀ ਹੈ। ਲੇਕਿਨ ਮੈਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਹੈ ਕਿ ਵੀ ਜਿਸ ਐਗਰੈਸਿਵ ਤਰੀਕੇ ਦੇ ਨਾਲ ਇੰਡੀਅਨ ਡਿਪਲੋਮੈਟ ਇੰਡੀਅਨ ਫੋਰਨ ਪਾਲਿਸੀ ਐਂਟਾਈ ਪਾਕਿਸਤਾਨ ਭੁਗਤਦੀ ਹੈ, ਪਾਕਿਸਤਾਨ ਵੱਲੋਂ ਉਹ ਡਿਫੈਂਸ ਦੇ ਉੱਤੇ ਹੀ ਪਲੇ ਕਰਦੇ ਨੇ, ਜਦੋਂ ਕਿ ਇਹ ਇੱਕ ਦੁਨੀਆ ਦਾ ਮੰਨਿਆ ਹੋਇਆ ਸਿਧਾਂਤ ਹੈ ਨੈਪੋਲੀਅਨ ਤੋਂ ਲੈ ਕੇ ਅੱਜ ਤੱਕ ਦੀ ਜਿਹੜੀ ਐਗਰੈਸਿਵ ਲਾਈਨ ਹੁੰਦੀ ਹੈ ਕਿ ਵੀ offense is the best form of defense। ਤੁਸੀਂ ਜਦੋਂ ਤੱਕ ਹਮਲਾ ਨਹੀਂ ਕਰਦੇ ਤੁਸੀਂ ਇਹ ਸਮਝ ਤੁਸੀਂ ਡਿਫੈਂਸਿਵ ਹੋਵੋਗੇ, ਤੁਸੀਂ ਲੂਜ਼ਰ ਹੋਵੋਗੇ। ਹੁਣ 3 ਖਬਰਾਂ ਮੇਰੇ ਸਾਹਮਣੇ ਨੇ ਜਿਨ੍ਹਾਂ ਨੂੰ ਮੈਂ ਸਮ ਅਪ ਕਰਾਂਗਾ ਇਸ ਗੱਲ ਨੂੰ ਦੱਸਣ ਦੇ ਲਈ ਕਿ ਵੀ ਇੱਕ ਤਾਂ ਇੰਡੀਆ ਜਿਹਨੇ ਕਦੇ ਪਾਕਿਸਤਾਨ ਦੀ ਹੋਂਦ ਨੂੰ ਤਸੱਵਰ ਹੀ ਨਹੀਂ ਕੀਤਾ, ਹਾਂਜੀ, ਉਸ ਦਾ ਨੂੰ ਮੰਨਿਆ ਹੀ ਨਹੀਂ ਹੈ, ਔਰ ਉਹਨਾਂ ਨੇ ਕੋਈ ਪਲੇਟਫਾਰਮ ਜਿਹੜਾ ਉਹ ਨਹੀਂ ਛੱਡਿਆ ਕਦੇ ਵੀ ਜਿੱਥੇ ਕਿ ਇੰਟਰਨੈਸ਼ਨਲੀ ਔਰ ਅਦਰਵਾਈਜ਼ ਕਿ ਜਿੱਥੇ ਪਾਕਿਸਤਾਨ ਨੂੰ ਨੀਵਾਂ ਨਾ ਦਿਖਾਇਆ ਜਾ ਸਕਦਾ ਹੋਵੇ, ਜਿੱਥੇ ਵੀ ਉਹਨਾਂ ਨੂੰ ਮੌਕਾ ਮਿਲਦਾ ਉਹਨੂੰ ਯੂਜ਼ ਕਰਦੇ ਨੇ। ਹੁਣ ਜ਼ਾਹਰ ਹੈ ਵੀ 28 ਫਰਵਰੀ ਨੂੰ ਅਟੈਕ ਕੀਤਾ ਇਜ਼ਰਾਈਲ ਅਮਰੀਕਾ ਨੇ ਈਰਾਨ ਦੇ ਉੱਤੇ, ਉਸ ਤੋਂ ਠੀਕ 2 ਦਿਨ ਪਹਿਲਾਂ ਜਿਹੜਾ ਤਾਲਿਬਾਨ ਰਜੀਮ ਅਫਗਾਨਿਸਤਾਨ ਦਾ ਜਿਹਨੂੰ ਇੰਡੀਆ ਬੈਕ ਕਰਦਾ ਹੈ ਤਹਿਰੀਕੇ ਤਾਲਿਬਾਨ, ਉਹਨਾਂ ਦੀ ਜਿਹੜੀ ਹੈ ਅੱਗੋਂ ਧੀ ਬਣਾਈ ਖੜੀ ਕੀਤੀ ਹੋਈ ਹੈ ਪਾਕਿਸਤਾਨ ਦੇ ਗਲ ਪਵਾਉਣ ਦੇ ਲਈ, ਔਰ ਉਹਨਾਂ ਨੇ ਤੁਰਖਮ ਬਾਰਡਰ ਤੋਂ ਔਰ ਦੂਸਰੇ ਜਿਹੜਾ ਇੱਕ ਲੈਫਟੀਨੈਂਟ ਕਰਨਲ ਔਰ ਦੂਸਰੇ ਨੂੰ 2-3 ਦਿਨ ਪਹਿਲਾਂ ਜਿਹੜਾ ਉਹਨਾਂ ਨੇ ਹਮਲਾ ਕਰਕੇ ਮਾਰਿਆ। ਪਾਕਿਸਤਾਨ ਨੇ ਇਹ ਫੈਸਲਾ ਲੈਂਦੇ ਵੀ ਇਹਨਾਂ ਦਾ ਸਿਰ ਭੰਨੋ ਚੰਗੀ ਤਰ੍ਹਾਂ, ਇਹ ਜਿਹੜੇ ਦਹਿਸ਼ਤਗਰਦੀ ਹੈ ਉਹਨਾਂ ਨੇ 8-9 ਥਾਵਾਂ ਦੇ ਉੱਤੇ ਅਟੈਕ ਕੀਤਾ ਅਫਗਾਨਿਸਤਾਨ 'ਚ। ਜ਼ਾਹਰ ਹੈ ਕਿ ਜਿਹੜੇ ਦਹਿਸ਼ਤਗਰਦਾਂ ਦੇ ਟਿਕਾਣੇ ਸੀ ਉਹਨਾਂ ਦੇ ਉੱਤੇ ਅਟੈਕ ਕੀਤੇ। ਹੁਣ ਮਾਏ ਰਮਜ਼ਾਨ ਤਾਂ ਸ਼ੁਰੂ ਹੋ ਚੁੱਕਾ ਹੈ, ਹੁਣ ਜਿਹੜੇ ਹਿੰਦੂ ਤਵੀ ਖੁਦ ਮੁਸਲਮਾਨਾਂ ਨੂੰ ਅੱਜ ਉੱਥੇ ਪਬਲਿਕ ਪਲੇਸਿਸ 'ਤੇ ਨਮਾਜ਼ ਨਹੀਂ ਪੜ੍ਹਨ ਦਿੰਦੇ, ਮਸੀਤਾਂ ਢਾਹ ਕੇ ਮੰਦਰ ਬਣਾ ਰਹੇ ਨੇ,
ਜਿੱਥੇ ਮਰਜ਼ੀ ਮੁਸਲਮਾਨਾਂ ਨੂੰ ਘੇਰ ਕੇ ਕਿ ਜੀ ਤੁਹਾਡੇ ਫ੍ਰਿਜ 'ਚੋਂ ਗਾਂ ਮਾਸ ਦੀ ਮੁਸ਼ਕ ਆਉਂਦੀ ਹੈ, ਜਾਂ ਤੁਹਾਡੇ ਜਿਹੜੇ ਤੁਸੀਂ ਡੰਗਰ ਲੈ ਕੇ ਜਾ ਰਹੇ ਹੋ ਇਹ ਤੁਸੀਂ ਵੱਢਣ ਨੂੰ, ਹਾਲਾਂ ਸਭ ਤੋਂ ਜ਼ਿਆਦਾ ਉਹਦੇ 'ਚ ਯੂਪੀ ਦੇ ਵਿੱਚ ਇਹ ਸਾਰੇ ਖੁਦ ਇਨਵੋਲਵ ਨੇ। ਉੱਥੇ ਉਹਨਾਂ ਦਾ ਜੀਣਾ, ਇੱਥੇ ਇਹਨਾਂ ਨੂੰ ਬੜਾ ਰਮਜ਼ਾਨ ਦਾ ਫਿਕਰ ਹੈ। ਔਰ ਜਿਹੜਾ ਇਹਨਾਂ ਦਾ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਵਿੱਚ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੈ ਇੰਡੀਆ ਦਾ, ਉਹ ਹਰੀਸ਼ ਪਵਨਾਥਨੈਨੀ, ਉਹਨੇ ਜਿਹੜਾ 2 ਦਿਨ ਪਹਿਲਾਂ UN ਸਿਕਿਉਰਿਟੀ ਕਾਉਂਸਲ 'ਚ ਕਿਹਾ ਇੰਡੀਆ ਸਲੈਮਸ ਪਾਕਿਸਤਾਨਸ 에ਅਰ ਸਟ੍ਰਾਈਕਸ ਔਨ ਅਫਗਾਨਿਸਤਾਨ ਡਿਊਰਿੰਗ ਰਮਜ਼ਾਨ। ਕਿ ਦੇਖੋ ਜੀ, ਰਮਜ਼ਾਨ ਦੇ ਮਹੀਨੇ 'ਚ ਜਿਹੜਾ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਉੱਤੇ ਉਹਦੀ ਸੋਵਰਨਟੀ ਵਾਇਲੇਟ ਕੀਤੀ, ਇੰਟਰਨੈਸ਼ਨਲ ਲਾਅ ਵਾਇਲੇਟ ਕੀਤਾ ਔਰ ਉਹਨਾਂ ਦੇ ਉੱਤੇ ਅਟੈਕ ਕੀਤਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਪਾਕਿਸਤਾਨ ਦੀ ਅਪਰੋਚ ਹਾਈਪੋਕ੍ਰਿਟੀਕਲ ਹੈ ਕਿਉਂਕਿ ਉਹ ਇੱਕ ਪਾਸੇ ਪਾਕਿਸਤਾਨ ਇਨਵੋਕਸ ਇਸਲਾਮਿਕ solidarity while carrying out attacks that have killed civilians during Ramzan। ਕਿ ਦੇਖੋ ਜੀ, ਅਫਗਾਨਿਸਤਾਨ ਦੇ ਵਿੱਚ ਰਮਜ਼ਾਨ ਦੇ ਮਹੀਨੇ ਦੇ ਵਿੱਚ ਸਿਵਿਲੀਅਨ ਲੋਕਾਂ ਨੂੰ ਮਾਰਿਆ ਗਿਆ। ਔਰ ਇਹ ਸਿਕਿਉਰਿਟੀ ਕਾਉਂਸਲ ਦੇ ਵਿੱਚ ਇਹ ਉਹਨਾਂ ਦਾ ਇੰਡੀਆ ਦਾ ਜਿਹੜਾ ਐਂਬੈਸਡਰ ਹੈ ਇਹ ਉੱਥੇ ਕਹਿ ਰਿਹਾ ਇੰਡੀਆ strongly condemns the air strikes on Afghan territory which are flagrant violation of international law and UN charter and principles of state sovereignty। ਇਹਨਾਂ ਨੂੰ ਸੋਵਰਨਟੀ ਵੀ ਯਾਦ ਆ ਗਈ, UN ਚਾਰਟਰ ਵੀ ਯਾਦ ਆ ਗਿਆ। ਇਹਨਾਂ ਨੂੰ ਆਪਣਾ ਭੁੱਲ ਗਿਆ ਵੀ ਤੁਸੀਂ ਸਰਜੀਕਲ ਸਟ੍ਰਾਈਕਸ ਦੇ ਨਾਂ ਥੱਲੇ ਜਦੋਂ ਪਾਕਿਸਤਾਨ ਦੀ ਸੋਵਰਨਟੀ ਵਾਇਲੇਟ ਕੀਤੀ, ਹਾਲਾਂ ਜੁੱਤੀਆਂ ਖਾਧੀਆਂ, ਤੇ ਉਦੋਂ ਤੁਹਾਨੂੰ ਇੰਟਰਨੈਸ਼ਨਲ ਲਾਅ ਜਾਂ ਦੂਜਾ ਯਾਦ ਨਹੀਂ ਸੀ ਆਇਆ। ਹੁਣ ਇਸੇ ਤਰ੍ਹਾਂ ਜਿਹੜਾ ਇੱਕ ਪਾਸੇ ਉਹਨਾਂ ਦਾ UN ਦੇ ਵਿੱਚ ਐਂਬੈਸਡਰ ਕਰ ਰਿਹਾ ਔਰ ਪਾਕਿਸਤਾਨ ਨੇ ਕਿਹਾ ਵੀ ਜੋ ਅਫਗਾਨ ਰਜੀਮ ਔਰ ਤਹਿਰੀਕੇ ਤਾਲਿਬਾਨ ਇੰਡੀਆ ਕਰ ਰਿਹਾ, ਉੱਥੇ ਉਹਨਾਂ ਦਾ ਜਿਹੜੀ ਫੋਰਨ ਮਿਨਿਸਟਰੀ ਹੈ ਉਹ ਦਿੱਲੀ ਦੇ ਵਿੱਚ ਪਾਕਿਸਤਾਨ ਨੂੰ ਜਿਹੜੀ ਹੈ ਉਹ ਸਿੱਧੀ ਹੋ ਰਹੀ ਹੈ। ਇੰਡੀਆ ਰਿਜੈਕਟਸ ਪਾਕਿਸਤਾਨਸ ਬੇਸਲੈਸ ਐਲੀਗੇਸ਼ਨਸ ਆਫ ਐਗਰੀਵੇਟਿੰਗ ਸਕਰਮਿਸ਼ਸ ਵਿਦ ਅਫਗਾਨਿਸਤਾਨ। ਇਹ ਉਹਨਾਂ ਦਾ ਜਿਹੜਾ ਇੰਡੀਆ ਦਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦਾ ਸਪੋਕਸਮੈਨ ਹੈ ਰਣਧੀਰ ਜਸਵਾਲ, ਉਹਨੇ ਕਿਹਾ ਜੀ ਹੀ ਡਿਸਮਿਸਿਸ ਪਾਕਿਸਤਾਨਸ ਕਲੇਮ ਐਂਡ ਸਟੇਟਡ ਦੈਟ ਪਾਕਿਸਤਾਨਸ ਹਿਸਟਰੀ ਆਫ state sponsorship terrorism underlines its credibility। ਕਿ ਬਈ ਇਹ ਜਿਹੜੇ ਨੇ ਇਹ ਤਾਂ ਕਿਸੇ ਨੂੰ ਕੀ ਕਹਿਣ ਜੋਗੇ ਨੇ ਕਿ ਵੀ ਇਹਨਾਂ ਦੀ ਹਿਸਟਰੀ ਦਾ ਪਤਾ ਹੈ ਵੀ ਇਹ ਤਾਂ ਖੁਦ ਐਪੀ ਸੈਂਟਰ ਨੇ ਟੈਰਰਿਜ਼ਮ ਦਾ। ਪਾਕਿਸਤਾਨ ਦੀ ਜ਼ੀਰੋ ਕ੍ਰੈਡੀਬਿਲਿਟੀ ਹੈ ਜਦੋਂ ਕ੍ਰਾਸ ਬਾਰਡਰ ਟੈਰਰਿਜ਼ਮ ਦੀ ਗੱਲ ਆਉਂਦੀ ਹੈ। ਨੋ amount of storytelling is going to alter the reality nor is anyone fooled by Pakistan's assumed victimhood। ਕਿ ਪਾਕਿਸਤਾਨ ਐਵੇਂ ਵਿਕਟਮ ਬਣ ਕੇ ਗੱਲ ਕਰਦਾ ਹੈ, ਹਾਲਾਂਕਿ ਪਾਕਿਸਤਾਨ ਖੁਦ ਟੈਰਰਿਜ਼ਮ ਨੂੰ ਕਰਦਾ ਹੀ ਇਹ। ਫਿਰ ਜਦੋਂ ਹੁਣ ਪਿਛਲੇ ਦਿਨਾਂ 'ਚ ਮਾਰਕ ਕਾਰਨੀ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਇੰਡੀਆ ਸੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਜੀ ਅਸੀਂ $2.5 ਬਿਲੀਅਨ ਦੀ ਜਿਹੜੀ ਹੈ ਉਹ ਡੀਲ ਇੱਕ ਸਟਰਕ ਕੀਤੀ ਹੈ ਕਿ ਜਿਹਦੇ 'ਚ ਕੈਨੇਡਾ ਜਿਹੜਾ ਰਿਚ ਸੋਰਸ ਹੈ ਜਿਹਦੇ ਕੋਲ ਯੂਰੇਨੀਅਮ ਦਾ ਵੀ ਉਹ ਇੰਡੀਆ ਨੂੰ ਯੂਰੇਨੀਅਮ ਦੇਗਾ। ਜੋ ਪਾਕਿਸਤਾਨ ਨੇ ਜ਼ਾਹਰ ਹੈ ਕਿ ਵੀ ਇਸ ਦੇ ਉੱਤੇ ਇਤਰਾਜ਼ ਕੀਤਾ ਹੈ। ਉਹਨਾਂ ਨੇ ਕਿਹਾ ਵੀ ਆਲਰੇਡੀ ਜੇ ਉਹਨਾਂ ਕੋਲ ਕੈਨੇਡਾ ਐਕਸਟਰਾ ਯੂਰੇਨੀਅਮ ਦਿੰਦਾ ਹੈ ਤੇ ਉਹ ਆਪਣੇ ਯੂਰੇਨੀਅਮ ਨੂੰ ਜਿਹੜਾ ਉਹਨਾਂ ਦੇ ਕੋਲ ਹੈ ਐਨਰਿਚਡ ਇੰਡੀਆ, ਉਹ ਮੋਰ ਨਿਊਕਲੀਅਰ ਬਣਾਉਣ ਵੱਲ ਤੋਰੇਗਾ ਔਰ ਇਹਦੇ ਨਾਲ ਐਡੀਸ਼ਨਲ ਯੂਜ਼ ਕਰੇਗਾ। ਹੁਣ ਇਸ ਦੇ ਉੱਤੇ ਇਤਰਾਜ਼ ਕਰਨਾ ਬਣਦਾ ਸੀ, ਪਰ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਰਿਜੈਕਟਸ ਪਾਕਿਸਤਾਨ ਸਟੇਟਮੈਂਟ ਔਨ ਇੰਡੀਆ ਕੈਨੇਡਾ ਡੀਲ, ਸੇਜ਼ ਇੰਡੀਆਜ਼ ਨਾਨ ਪ੍ਰੋਲੀਫਰੇਸ਼ਨ ਕ੍ਰੈਡੈਂਸ਼ੀਅਲਸ ਇੰਪੈਕੇਬਲ। ਹੁਣ ਇਸ ਗੱਲ ਦੇ ਉੱਤੇ ਵੀ ਉਹਨਾਂ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਜਿਹੜੀ ਹੈ ਉਹਨਾਂ ਨੇ ਕਿਹਾ ਕਿ ਸਟੇਟਮੈਂਟ ਬਾਈ ਪਾਕਿਸਤਾਨ ਇਜ਼ ਬੇਸਲੈਸ। He emphasized India's commitment to non-proliferation, well recognized globally, while Pakistan, with its documented history of clandestine nuclear proliferation, lacks credibility in commenting on export control or proliferation। कि जी पाकिस्तान ਤਾਂ ਉਹਦੀ ਹਿਸਟਰੀ ਹੈ ਕਿ ਉਹਨੇ ਨਿਊਕਲੀਅਰ ਪ੍ਰੋਲੀਫਰੇਸ਼ਨ ਕੀਤੀ ਹੈ ਔਰ ਦੂਜੀ ਉਹ ਸਾਨੂੰ ਜਿਹੜਾ ਕੀ ਸਿੱਖਿਆ ਦੇਗਾ ਹੀ ਹੈ। ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਰਿਪੀਟਡਲੀ, ਹਾਲਾਂ ਅਸੀਂ ਆਪਣੀ ਲੜਾਈ ਲੜਨੀ ਹੈ ਖਾਲਿਸਤਾਨ ਦੀ ਇਸ ਹੱਥ ਨਾਲ ਹੋਏ ਕਿ ਉਸ ਹੱਥ ਨਾਲ ਹੋਏ, ਪਰ ਸਾਡਾ ਹਮੇਸ਼ਾ ਇਹ ਕਹਿਣਾ ਹੁੰਦਾ ਹੈ ਕਿ ਭਾਈ ਜੇ ਪਾਕਿਸਤਾਨ ਦੇ ਵਿੱਚ ਵਾਈਜ਼ਰ ਜਿਹੜੀ ਹੈ ਲੀਡਰਸ਼ਿਪ ਉਹ ਇਸਟੈਬਲਿਸ਼ਮੈਂਟ 'ਚ ਹੋਏ, ਪੋਲੀਟੀਕਲ 'ਚ ਹੋਏ, ਉਹਨਾਂ ਨੂੰ ਜੇ ਇਸ ਗੱਲ ਦੀ ਸਮਝ ਆਉਂਦੀ ਹੋਏ ਵੀ ਇੰਡੀਆ ਦੇ ਇਹ ਜਿਹੜੇ ਇਸ ਕਿਸਮ ਦੇ
ਨੇ ਇਹਦਾ ਤੋੜ ਹੈ ਖਾਲਿਸਤਾਨ ਦੀ ਹਮਾਇਤ। ਬਿਲਕੁਲ। ਔਰ ਖਾਲਿਸਤਾਨ ਦੀ ਹਮਾਇਤ ਨਾਲ ਆਟੋਮੈਟਿਕਲੀ, ਜਿਵੇਂ ਮੈਂ ਅਕਸਰ ਇਹ ਇੱਕ ਇੰਟੈਲੈਕਚੁਅਲ ਦੀ ਕਈ ਗੱਲ ਨੂੰ ਰਿਪੀਟ ਕਰਦਾ ਹੁੰਦਾ ਕਿ ਵੀ ਦਾ ਰੋਡ ਫਰੋਮ ਲਾਹੌਰ ਟੂ ਸ੍ਰੀਨਗਰ ਗੋਜ਼ ਵਾਇਆ ਅੰਮ੍ਰਿਤਸਰ, ਕਿ ਕਸ਼ਮੀਰ ਦੀ ਆਜ਼ਾਦੀ ਖਾਲਿਸਤਾਨ ਦੀ ਆਜ਼ਾਦੀ ਨਾਲ ਜੁੜੀ ਹੋਈ ਹੈ। ਘੱਟੋ ਘੱਟ ਜੇ ਪਾਕਿਸਤਾਨੀ ਡਿਪਲੋਮੈਟ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਹ ਯੂਨਾਈਟਿਡ ਨੇਸ਼ਨਸ ਸਿਕਿਉਰਿਟੀ ਕੌਂਸਲ ਦਾ ਪਲੇਟਫਾਰਮ ਹੈ ਜਾਂ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕੌਂਸਲ ਦਾ ਪਲੇਟਫਾਰਮ ਹੈ ਜਨੀਵਾ ਦੇ ਵਿੱਚ, ਜਾਂ ਹੋਰ ਕਿੰਨੇ ਹੀ ਪਲੇਟਫਾਰਮ ਹੁੰਦੇ ਨੇ, ਉਹਦੇ ਤੇ ਇਹਨਾਂ ਨੂੰ ਇੰਡੀਆ ਨੂੰ ਜਿਹੜੀ ਹੈ ਉਹ ਐਗਰੈਸਿਵ ਪਹੁੰਚ ਦੇ ਨਾਲ ਖਾਲਿਸਤਾਨ ਦਾ, ਕਿਉਂਕਿ ਪਾਕਿਸਤਾਨ ਦੇ ਵਿਦਨ ਦਾ ਕੰਟਰੀ ਆਲਮੋਸਟ 70% ਸਾਡਾ ਹੈਰੀਟੇਜ ਹੈ ਪਾਕਿਸਤਾਨ ਦੇ ਵਿੱਚ। ਅੱਜ ਵੱਡੀ ਗਿਣਤੀ ਦੇ ਵਿੱਚ 50-60 ਹਜ਼ਾਰ ਸਿੱਖ ਵੀ ਪਾਕਿਸਤਾਨ 'ਚ ਵਸਦੇ ਨੇ। ਉਹ ਆਪਣੇ ਮੁਲਕ ਦੇ ਸਿੱਖਾਂ ਦੇ ਬਿਹਾਫ ਤੇ ਗੱਲ ਕਰ ਸਕਦੇ ਨੇ, ਲੇਕਿਨ ਸ਼ਾਇਦ ਅਜੇ ਇਹ ਗੱਲ ਸਮਝਦੇ ਆ, ਪਤਾ ਨਹੀਂ ਕਿੰਨਾ ਕੁ ਵਕਤ ਲੱਗੇਗਾ ਉਹਨਾਂ ਨੂੰ। ਲੇਕਿਨ ਜੇ ਭਾਰਤ ਦੇ ਇਸ ਨਫ਼ਰਤੀ ਐਟੀਚੂਡ ਦਾ ਕੋਈ ਤੋੜ ਹੈ ਤੇ ਉਹ ਖਾਲਿਸਤਾਨ ਹੈ, ਜੇ ਕੋਈ ਐਂਟੀਡੋਟ ਹੈ ਉਹ ਖਾਲਿਸਤਾਨ ਹੈ। ਜਿੰਨੀ ਜਲਦੀ ਇਹ ਗੱਲ ਪਾਕਿਸਤਾਨ ਦੇ ਲਾਅ ਮੇਕਰਸ, ਪਾਲਿਸੀ ਮੇਕਰ, ਡਿਸੀਜਨ ਮੇਕਰਸ, ਓਪੀਨੀਅਨ ਮੇਕਰਸ ਉਹਨਾਂ ਨੂੰ ਸਮਝ ਆਏਗੀ, ਉਨਾ ਹੀ ਉਹਨਾਂ ਲਈ ਵੀ ਬਿਹਤਰ ਹੋਏਗਾ ਤੇ ਸਾਡੇ ਲਈ ਤਾਂ ਬਿਹਤਰ ਹੋਏਗਾ ਹੀ ਹੋਏਗਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ, ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕੈਨੇਡਾ ਦੇ ਹਵਾਲੇ ਨਾਲ ਕਿ ਕੈਨੇਡਾ ਦੇ ਸੂਬੇ ਜਿਹੜਾ ਅਲਬਰਟਾ ਵੱਲੋਂ ਕੈਨੇਡਾ ਤੋਂ ਅੱਡ ਹੋ ਕੇ ਵੱਖਰਾ ਦੇਸ਼ ਬਣਾਉਣ ਦੀ ਮੁਹਿੰਮ ਜਿਹੜੀ ਹੈ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ। ਇਸ ਸੰਬੰਧੀ ਅਲਬਰਟਾ ਪ੍ਰੋਸਪੈਰਿਟੀ ਪ੍ਰੋਜੈਕਟ ਵੱਲੋਂ ਲੋਕਾਂ ਤੋਂ ਦਸਤਖਤ ਕਰਵਾਏ ਜਾ ਰਹੇ ਹਨ। ਕੈਨੇਡਾ ਦੇ ਮੂਲ ਨਿਵਾਸੀਆਂ ਵੱਲੋਂ ਇਸ ਮੁਹਿੰਮ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ, ਪਰ ਮੈਜੋਰਟੀ ਲੋਕ ਜਿਹੜੇ ਨੇ ਵੱਖ ਹੋਣ ਦੇ ਹੱਕ ਵਿੱਚ ਜਾਪਦੇ ਨੇ। ਸੋ ਇਸ ਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਜਿੱਥੇ ਦੁਨੀਆ ਦੀ ਪੋਲਿਟਿਕਸ ਦੇ ਵਿੱਚ, ਖਾਸ ਤੌਰ ਤੇ ਇੰਟਰਨੈਸ਼ਨਲ ਸਿਨੈਰੀਓ 'ਚ ਮਾਈਟ ਇਜ਼ ਰਾਈਟ, ਜਿਸ ਦੀ ਲਾਠੀ ਉਸ ਦੀ ਭੈਂਸ, ਇਹ ਥਿਊਰੀ ਹਾਵੀ ਹੋ ਰਹੀ ਹੈ। ਇਹੀ ਕਾਰਨ ਹੈ ਕਿ ਯੂਨਾਈਟਿਡ ਨੇਸ਼ਨਸ ਜਾਂ ਇੰਟਰਨੈਸ਼ਨਲ ਸੰਸਥਾਵਾਂ ਬਹੁਤ ਕਮਜ਼ੋਰ ਪੈ ਰਹੀਆਂ ਨੇ। ਔਰ ਜਿਹੜੀ ਮੌਨਰੋ ਡਾਕਟਰੀਨ ਸੀ 1822-23 ਦੀ ਕਿ ਆਪੋ ਆਪਣੇ ਰੀਜਨ ਦੇ ਵਿੱਚ ਆਪੋ ਆਪਣੇ ਦਾਦੇ ਹੋਣਗੇ, ਇਸ ਨਾਰਥ ਸਾਊਥ ਅਮਰੀਕਾ 'ਚ ਅਮਰੀਕਾ ਹੈ, ਯੂਰਪ ਦੇ ਵਿੱਚ ਯੂਰਪੀਅਨ ਯੂਨੀਅਨ ਹੈ, ਏਸ਼ੀਆ ਦੇ ਵਿੱਚ ਚਾਈਨਾ ਹੈ, ਔਰ ਇਧਰਲੇ ਹਿੱਸੇ 'ਚ ਜਿਹੜਾ ਯੂਰਪ ਦੇ ਉਹ ਰਸ਼ੀਆ ਹੋਏਗਾ, ਰਸ਼ੀਆ ਦੀ ਡੋਮੀਨੈਂਸ ਹੋਏਗੀ। ਉੱਥੇ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਵੀ ਜਿਹੜੀਆਂ ਥਾਵਾਂ ਦੇ ਉੱਤੇ ਕਾਨੂੰਨੀ ਪ੍ਰੋਵੀਜ਼ਨ ਹੈ ਜਾਂ ਜਿੱਥੇ ਪੀਸਫੁਲ ਢੰਗ ਦੇ ਨਾਲ ਵੀ ਆਪਣੀ ਗੱਲ ਕਹਿਣ ਦਾ ਹੱਕ ਜਿਨ੍ਹਾਂ ਨੂੰ ਮਿਲਦਾ ਹੈ, ਉਹ ਆਪਣੇ ਹਿੱਤ ਵਿਚਾਰਦਿਆਂ ਜਿਹੜਾ ਹੈ ਉਹ ਆਪਣੀ ਆਜ਼ਾਦੀ ਲਈ ਵੀ ਉਹ ਧਿਰਾਂ ਲੜਦੀਆਂ ਨੇ। ਹਾਲਾਂਕਿ ਇਸ ਵੇਲੇ ਦਾ ਕੈਨੇਡਾ ਖਾਸ ਤੌਰ ਤੇ ਮਾਰਕ ਕਾਰਨੀ ਦੇ ਥੱਲੇ ਉਹਨੇ ਸਿੱਖਾਂ ਦੇ ਦਿਲਾਂ ਨੂੰ ਤੋੜਿਆ ਬੜੀ ਬੁਰੀ ਤਰ੍ਹਾਂ, ਕੈਨੇਡੀਅਨ ਸਿਟੀਜ਼ਨਸ ਨੂੰ ਵੀ
ਹੋਰ ਜਿਹੜਾ ਗੈਰ ਮਹਿਫੂਜ਼ ਕੀਤਾ ਹੈ। ਜਿਵੇਂ ਕੈਨੇਡੀਅਨ ਸਿਟੀਜ਼ਨ ਹਰਦੀਪ ਸਿੰਘ ਨਿੱਜਰ ਦਾ ਡੁੱਲਿਆ ਖੂਨ ਔਰ ਜਾ ਕੇ ਇੰਡੀਆ ਦੇ ਨਾਲ ਯੂਰੇਨੀਅਮ ਡੀਲ ਵੀ ਕਰ ਲਈ, ਵਪਾਰਕ ਸੰਬੰਧ ਵੀ ਜੋੜ ਲਏ ਔਰ ਉਹਨਾਂ ਦਾ ਆਫੀਸ਼ੀਅਲ ਇਹ ਵੀ ਕਹਿ ਰਹੇ ਨੇ ਨਹੀਂ ਇੰਡੀਆ ਹੁਣ ਇੰਟਰਫੀਅਰ ਜਾਂ ਦੂਜਾ ਨਹੀਂ ਕਰ ਰਿਹਾ। ਹੁਣ ਸਾਨੂੰ ਇਹ ਲੱਗਦਾ ਹੈ ਕਿ ਵੀ ਕੈਨੇਡਾ ਜਿਹੜਾ ਜਿਹਦਾ ਇੱਕ ਆਪਣਾ ਵਜੂਦ ਐਜ਼ ਏ ਕੰਟਰੀ ਰਿਹਾ ਹੈ, ਇਹ ਸਾਰੇ ਨਾਲ ਜਦੋਂ ਕਿਸੇ ਮੁਲਕ ਦਾ ਵੈਲਿਊ ਸਿਸਟਮ ਚੈਲੰਜ ਹੋਣਾ ਸ਼ੁਰੂ ਹੋ ਜਾਏ ਜਾਂ ਕਮਜ਼ੋਰ ਹੋਣਾ ਸ਼ੁਰੂ ਹੋ ਜਾਏ ਤੇ ਫਿਰ ਉਸ ਮੁਲਕ ਦੀ ਹੋਂਦ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਲੱਗਣਾ ਸ਼ੁਰੂ ਹੋ ਜਾਂਦਾ ਹੈ। ਹਾਲਾਂਕਿ ਕੈਨੇਡਾ ਦਾ ਸਭ ਤੋਂ ਵੱਡਾ ਸੂਬਾ ਕਿਊਬੈਕ ਹੈ ਔਰ ਕਿਊਬੈਕ ਫ੍ਰੈਂਚ ਸਪੀਕਿੰਗ ਉਹਨਾਂ ਦਾ ਤਾਂ ਲਿੰਗੁਇਸਟਿਕ ਲੈਵਲ ਦੇ ਉੱਤੇ ਟਕਰਾਅ ਸੀ। ਉਹਨਾਂ ਨੂੰ ਲੱਗਦਾ ਸੀ ਕਿ ਵੀ ਬਾਕੀ ਕੈਨੇਡਾ ਜਿਹੜੇ ਮੈਜੋਰਿਟੀ ਨੇ ਉਹ ਬ੍ਰਿਟਿਸ਼ ਓਰੀਜਨ ਜਾਂ ਯੂਰਪੀਅਨ ਓਰੀਜਨ ਦੇ ਜਿਹੜੇ ਨੇ ਉਹ ਨੇ ਔਰ ਅਸੀਂ ਫ੍ਰੈਂਚ ਬੋਲਣ ਵਾਲੇ ਫਰਾਂਸੀਸੀ ਹੈ ਔਰ ਉਹ ਹਿਸਟੋਰੀਕਲ ਰੀਜ਼ਨ ਹੈ ਇੰਗਲਿਸ਼ ਔਰ ਫ੍ਰੈਂਚ ਦੀ ਸਾਈਕੋ ਹਿਸਟਰੀ ਹੈ ਸਦੀਆਂ ਦੀ। ਸੋ ਇੱਕ ਸਟੇਜ ਤੇ ਤਾਂ ਕਿਊਬੈਕ ਨੇ 2 ਵਾਰ ਜਿਹੜਾ 1980 ਔਰ 1995 ਚ ਕੈਨੇਡਾ ਦੇ ਵਿੱਚ ਫੋਰਸ ਕੀਤਾ ਰੈਫਰੈਂਡਮ ਵੀ ਅਸੀਂ ਕੈਨੇਡਾ ਨਾਲ ਨਹੀਂ ਰਹਿਣਾ ਚਾਹੁੰਦੇ। ਅੱਜ ਵੀ ਉਹਨਾਂ ਦੀ ਪੋਲੀਟੀਕਲ ਪਾਰਟੀ ਹੈ ਬਲਾਕ ਕਿਊਬਿਕੋਇਸ ਔਰ ਜਿਹੜੀ ਆਪੋਜੀਸ਼ਨ 'ਚ ਮੇਨ ਪਾਰਟੀਆਂ ਨੇ 2-3 ਉਹਨਾਂ ਦੇ ਵਿੱਚ ਉਹਨਾਂ ਦੇ 30-35 MP ਬਣਦੇ ਨੇ, ਕਦੇ ਘਟ ਗਏ ਕਦੇ ਵੱਧ ਗਏ, ਪਰ ਉਹਨਾਂ ਨੇ ਆਪਣਾ ਜਿਹੜਾ ਹੈ ਉਹ ਅੱਡ ਹੋਣ ਦਾ ਬਲਾਕ ਕਿਊਬਿਕੋਇਸ ਦਾ ਫਾਰਮੂਲਾ ਹੀ ਇਹ ਹੈ ਕਿ ਜਾਂ ਉਹਨਾਂ ਦਾ ਮਿਸ਼ਨ ਸਟੇਟਮੈਂਟ ਇਹ ਹੈ ਵੀ ਅਸੀਂ ਅੱਡ ਹੋਣਾ। ਐਲਬਰਟਾ ਹੁਣ ਜਦੋਂ ਅਸੀਂ ਕੈਨੇਡਾ ਬਹੁਤ ਰਿਚ ਮੁਲਕ ਹੈ, ਕੁਦਰਤੀ ਰਿਸੋਰਸਿਸ ਨੇ, ਪਾਣੀ ਵਾਟਰ ਪਿਓਰ ਵਾਟਰ ਦੁਨੀਆ ਦਾ ਸਭ ਤੋਂ ਜ਼ਿਆਦਾ ਕਲੀਨ ਵਾਟਰ ਉੱਥੇ ਹੈ, ਪਲੱਸ ਐਨਰਜੀ ਆਇਲ ਔਰ ਉਹ ਜਿਹੜਾ ਆਇਲ ਔਰ ਦੂਸਰੀ ਰਿਸੋਰਸ ਹੈ ਆਇਲ ਗੈਸ ਉਹ ਐਲਬਰਟਾ 'ਚ ਹੈ। ਹੁਣ ਜਦੋਂ ਕਿਊਬੈਕ ਵਾਲੇ ਰੈਫਰੈਂਡਮ ਦਾ ਵੀ ਰੌਲਾ ਪਾਉਂਦੇ ਰਹੇ ਨੇ ਭਾਵੇਂ ਮੇਜਰ ਇਨ ਦਾ ਐਂਡ ਦੋਨੋਂ ਵਾਰੀ ਰਿਜੈਕਟ ਹੋਇਆ ਥੋੜ੍ਹੇ 2-4% ਦੇ ਨਾਲ, ਪਰ ਉਹਦੇ ਨਾਲ ਉਹ ਕੈਨੇਡਾ ਦੀ ਵੱਡੀ ਜਿਹੜੀ ਧਿਰ ਹੈ ਜਾਂ ਪੋਲੀਟੀਕਲ ਪਾਵਰ ਹੈ ਉਹਦੇ 'ਚ ਵੱਡਾ ਚੰਕ ਉਹਨਾਂ ਨੂੰ ਮਿਲ ਜਾਂਦਾ ਕਿ ਬਈ ਇਹਨਾਂ ਨਾਲ ਅਸੀਂ ਵਖਰੇਵਾਂ ਨਹੀਂ ਕਰ ਸਕਦੇ, ਵੱਡੇ ਬਜਟ ਦਾ ਵੀ ਹਿੱਸਾ ਲੈ ਜਾਂਦਾ। ਹੁਣ ਐਲਬਰਟਾ ਇੰਨਾ ਪੋਪੂਲਰ ਜਿਹੜਾ ਉਹ ਪੋਪੂਲੇਸ਼ਨ ਵਾਈਜ਼ ਨਹੀਂ ਹੈ ਪਰ ਰਿਸੋਰਸ ਐਲਬਰਟਾ ਦੇ ਕੋਲ ਬੜੇ ਨੇ ਔਰ ਕਈ ਦਹਾਕਿਆਂ ਤੋਂ ਐਲਬਰਟਾ ਦੇ ਲੋਕ ਇਹ ਮਹਿਸੂਸ ਕਰਦੇ ਨੇ ਕਿ ਭਾਈ ਅਸੀਂ ਜਿਹੜਾ ਉਹ ਟੈਕਸ ਦਿੰਦੇ ਹਾਂ, ਰਿਸੋਰਸ ਸਾਡੇ ਨੇ, ਮੁਲਕ ਚਾਹੁੰਦਾ ਪਰ ਵਾਪਸ ਸਾਨੂੰ ਰਿਟਰਨ ਘੱਟ ਮਿਲ, ਸਾਡੀ ਬਹੁਤੀ ਸੇ ਨਹੀਂ ਹੈ। ਅੱਛਾ, ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਕੈਨੇਡਾ ਨੂੰ 51ਵਾਂ ਸੂਬਾ ਕਹਿਣਾ ਸ਼ੁਰੂ ਕੀਤਾ ਔਰ ਉਹਨਾਂ ਦੇ ਪ੍ਰਾਈਮ ਮਿਨਿਸਟਰ ਨੂੰ ਗਵਰਨਰ ਕਹਿਣਾ ਸ਼ੁਰੂ ਕੀਤਾ ਔਰ ਉਦੋਂ ਇੱਕ ਤਬਕਾ ਐਲਬਰਟਾ ਜੇ ਵੀ ਹੋਇਆ ਕਿ ਵੀ ਇਹਦੇ ਕੋਲੋਂ ਅਸੀਂ ਕੈਨੇਡਾ 'ਚ ਲੈ ਕੇ ਕੀ ਕਰਨਾ, ਇੱਥੇ ਤਾਂ ਸਾਡੇ ਰਿਸੋਰਸ ਸਾਡੇ ਨੇ ਮਿਲਦਾ, ਅਸੀਂ ਅਮਰੀਕਾ ਨੂੰ ਵੀ ਜੁਆਇਨ ਕਰ ਲਈ। ਪਰ ਇਹ ਵੀ ਲੱਗਦਾ ਸੀ ਕਿ ਵੀ ਬਹੁਤਾ ਇਹਦੀ ਐਕਸੈਪਟੇਬਿਲਿਟੀ ਨਹੀਂ ਹੋਣੀ ਔਰ ਹੋਣੀ ਵੀ ਨਹੀਂ ਹੈ ਕਿਉਂਕਿ ਉਹਦੇ 'ਚ ਹੁਣ ਇੱਕ ਜਿਹੜੀ ਉੱਥੇ ਇੱਕ ਗਰੁੱਪ ਜਿਹੜਾ ਐਲਬਰਟਾ ਪ੍ਰੋਸਪੈਰਿਟੀ ਪ੍ਰੋਜੈਕਟ ਦੇ ਥੱਲੇ ਇਹ ਇੱਕ ਤਨਜ਼ੀਮ ਹੈ ਜਿਹਨੂੰ ਜਿਹੜੀ ਐਲਬਰਟਾ ਦੀ ਮੌਜੂਦਾ ਹਕੂਮਤ ਹੈ ਉਸ ਦੀ ਹਮਾਇਤ ਹਾਸਲ ਹੈ। ਹੁਣ ਜਿਹਦਾ ਮਤਲਬ ਇਹ ਹੈ ਵੀ ਜਿਹੜੀ ਐਲਬਰਟਾ ਦੀ ਪ੍ਰੋਵਿੰਸ਼ੀਅਲ ਗਵਰਨਮੈਂਟ ਹੈ ਉਹ ਚਾਹੁੰਦੀ ਹੈ ਵੀ ਐਲਬਰਟਾ ਨੂੰ ਹੁਣ ਇਹ ਨਹੀਂ ਹੈ ਵੀ ਅਸੀਂ ਅਮਰੀਕਾ ਦਾ ਸੂਬਾ ਬਣਨਾ ਹੈ, ਉਹ ਇੰਡੀਪੈਂਡੈਂਟ ਸੋਵਰਨ ਮੁਲਕ ਦੇ ਲਈ ਜਿਹੜੀ ਹੈ ਇਹ ਤਨਜ਼ੀਮ ਐਲਬਰਟਾ ਪ੍ਰੋਸਪੈਰਿਟੀ ਪ੍ਰੋਜੈਕਟ ਵਾਲੇ ਇਸ ਦੇ ਉੱਤੇ ਕੰਮ ਕਰ ਰਹੇ ਨੇ ਔਰ ਇਸ ਦੀ ਜਿਹੜੀ ਟੈਕਨੀਕੈਲਿਟੀ ਹੈ ਜਿਹੜੀ ਐਲਬਰਟਾ ਰੈਫਰੈਂਡਮ ਐਕਟ ਹੈ ਉਸ ਦੇ ਆਰਗੇਨਾਈਜ਼ਰਸ ਦਾ ਕਹਿਣਾ ਹੈ ਕਿ ਵੀ ਜਿਹੜੀ ਕੰਡੀਸ਼ਨ ਹੈ ਵੀ ਜੇ ਤੁਸੀਂ ਰੈਫਰੈਂਡਮ ਕਰਵਾਉਣਾ ਹੈ ਉਹਦੇ ਲਈ 1,77,732 ਵੈਲਿਡ ਸਿਗਨੇਚਰ ਚਾਹੀਦੇ ਨੇ ਮਈ ਮਹੀਨੇ ਤੱਕ। ਔਰ ਜਿਹੜੇ ਇਹ ਗਰੁੱਪ ਹੈ ਐਲਬਰਟਾ ਪ੍ਰੋਸਪੈਰਿਟੀ ਪ੍ਰੋਜੈਕਟ ਉਹ ਕਹਿੰਦੇ ਨੇ ਵੀ ਅਸੀਂ ਮਈ ਮਹੀਨੇ ਤੱਕ ਇਸ ਤੋਂ ਵੀ ਮੱਚ ਨੰਬਰ ਦੇ ਉੱਤੇ ਲੋਕਾਂ ਦੇ ਦਸਤਖਤ ਕਰਵਾ ਲੈਣੇ ਨੇ। ਬੜੀ ਜ਼ੋਰਦਾਰ ਮੁਹਿੰਮ ਚੱਲੀ ਹੋਈ ਹੈ ਔਰ ਜੇ ਇਹ ਮੁਹਿੰਮ ਕਾਮਯਾਬ ਔਰ ਇਸ ਦੇ ਉੱਤੇ ਹੁਣ ਸ਼ਾਇਦ ਇਸ ਖਬਰ ਦਾ ਮੈਨੂੰ ਵੀ ਪਤਾ ਨਾ ਲੱਗਦਾ, ਮੈਂ ਅੱਜ ਜਦੋਂ BBC ਦੀ ਖਬਰ ਦੇਖੀ ਮੈਂ ਕਿਹਾ ਕਿ ਵੀ ਆਪਣੇ ਬੜੇ ਟ੍ਰੈਡੀਸ਼ਨਲ ਪਹਿਰਾਵੇ ਦੇ ਵਿੱਚ ਜਿਹੜੇ ਨੇਟਿਵ ਕੈਨੇਡੀਅਨ ਨੇ ਜਿਵੇਂ ਇੱਥੇ ਸਾਡੇ ਨੇਟਿਵ ਅਮਰੀਕਨ ਆਪਣੇ ਖੰਭ ਤੇ ਆਪਣਾ ਦੂਜੇ ਤੀਜੇ ਕਿ ਵੀ ਕਿੰਗ ਚਾਰਲਸ ਮਿਲ ਰਿਹਾ ਉਹਨਾਂ ਨੂੰ ਜਿਹੜੇ ਨੇਟਿਵ ਕੈਨੇਡੀਅਨ ਨੇ ਬਕਿੰਗਹਮ ਪੈਲੇਸ ਦੇ ਵਿੱਚ, ਉਹ ਪੂਰਾ ਉਹਨਾਂ ਦਾ ਡੈਲੀਗੇਸ਼ਨ ਉੱਥੇ ਗਿਆ। ਹੁਣ ਇਹ ਹੋਇਆ ਕਿ ਵੀ 100 ਸਾਲ ਪਹਿਲਾਂ ਇਹ ਮੂਲ ਨਿਵਾਸੀ ਤਾਂ ਕੈਨੇਡਾ ਦਾ ਹੀ ਨੇ, ਐਲਬਰਟਾ 'ਚ ਵੀ ਇਹੀ ਬੈਠੇ ਸੀ। ਇਹਨਾਂ ਦੇ ਨਾਲ ਬ੍ਰਿਟਿਸ਼ ਜਿਹੜੇ ਕਿੰਗ ਆ ਉਹਨਾਂ ਨੇ ਸੰਧੀਆਂ ਕੀਤੀਆਂ ਹੋਈਆਂ, ਉਹਨਾਂ ਨੂੰ ਰਿਜ਼ਰਵੇਸ਼ਨ ਦਿੱਤੀਆਂ ਉਹਨਾਂ ਨੂੰ।
ਹੁਣ ਜਦੋਂ ਇਹ ਗਰੁੱਪ ਇੰਨਾ ਕੁ ਪਾਵਰਫੁਲ ਹੋ ਗਿਆ ਰੈਫਰੈਂਡਮ ਵਾਲਾ, ਤੇ ਇਹਨਾਂ ਨੂੰ ਹੋਇਆ ਵੀ ਸਾਡੀਆਂ ਸੰਧੀਆਂ ਦਾ ਕੀ ਬਣੇਗਾ। ਔਰ ਖਬਰ ਦਾ ਮੁੱਖ ਇਹ ਨਹੀਂ ਹੈ ਵੀ ਅਲਬਰਟਾ ਅੱਡ ਮੁਲਕ ਬਣਨ ਜਾ ਰਿਹਾ ਹੈ। ਖਬਰ ਦਾ BBC ਨੇ ਹੈਡਲਾਈਨ ਇਹੀ ਦਿੱਤੀ, ਕਿੰਗ ਐਕਸਪ੍ਰੈਸਿਸ ਕੰਸਰਨ ਓਵਰ ਐਲਬਰਟਾ ਸੈਪਰੇਟਿਸਟ ਇਨ ਮੀਟਿੰਗ ਵਿਦ ਫਸਟ ਨੇਸ਼ਨਸ ਚੀਫਸ। ਹੁਣ ਇਹ ਜਿਹੜੇ ਫਸਟ ਨੇਸ਼ਨ ਆਪਣੇ ਆਪ ਨੂੰ ਕਹਿੰਦੇ ਨੇ, ਜਿਹੜੇ ਓਰੀਜਨਲ ਸੀ ਉੱਥੋਂ ਦੇ ਰਹਿਣ ਵਾਲੇ, ਉਹਨਾਂ ਦੇ ਜਿਹੜੇ ਚੀਫ ਨੇ, ਉਹਨਾਂ ਦਾ ਡੈਲੀਗੇਸ਼ਨ ਜਿਹੜਾ ਬ੍ਰਿਟਨ ਗਿਆ, ਬਕਿੰਗਮ ਪੈਲੇਸ ਦੇ ਵਿੱਚੋਂ ਮਿਲੇ, ਉਹਨਾਂ ਦੇ ਪੂਰੇ ਨਾਂ ਦਿੱਤੇ ਨੇ ਵੀ ਕਿਹੜੇ ਕਿਹੜੇ ਉਹਨਾਂ ਦੇ ਚੀਫਸ ਦੇ ਨਾਂ ਨੇ। ਔਰ ਉਹਨਾਂ ਦੇ ਨਾਲ ਜਿਹੜਾ ਉਹਨਾਂ ਨੇ ਇਹ ਮੁਲਾਕਾਤ ਕੀਤੀ ਕਿੰਗ ਚਾਰਲਸ ਨੇ, ਔਰ ਉਹਨਾਂ ਨੇ ਯਾਦ ਕਰਵਾਇਆ ਕਿ ਭਾਈ ਦੇਖੋ ਸਾਡੀ 100 ਸਾਲ ਪਹਿਲਾਂ ਦੀਆਂ ਸੰਧੀਆਂ ਨੇ, ਔਰ ਇਹ ਜਿਹੜਾ ਇਹ ਇਸ ਕਿਸਮ ਦਾ ਕੋਈ ਵੀ ਰੈਫਰੈਂਡਮ ਜਿਹੜਾ ਅੱਡ ਮੁਲਕ ਬਣਾਉਂਦਾ ਇਹਦੀ ਵਾਇਓਲੇਸ਼ਨ ਹੋਏਗੀ। ਔਰ ਇਸ ਦੇ ਜਵਾਬ ਦੇ ਵਿੱਚ ਕਿੰਗ ਨੇ ਕਿਹਾ ਕਿ ਬਈ ਇਟਸ ਵੈਰੀ ਇੰਟਰਸਟਿਡ ਇਨ ਵਟ ਵੀ ਹੈਡ ਟੂ ਸੇ ਐਂਡ ਆਸਕਡ ਅ ਲੋਟ ਆਫ ਕੁਐਸਚਨਸ। ਔਰ BBC ਨੇ ਵੀ ਬਕਿੰਗਮ ਪੈਲੇਸ ਦੇ ਨਾਲ ਕੀਤਾ ਔਰ ਗੱਲਬਾਤ, ਔਰ ਉਹਦੇ 'ਚ ਜਿਹੜਾ ਉਹਨਾਂ ਨੇ ਕਿਹਾ ਵੀ ਅਸੀਂ ਇਸ ਸਾਰੇ ਨੂੰ ਮੋਨੀਟਰ ਕਰ ਰਹੇ ਹਾਂ, ਪਰ ਜਿਹੜੀ ਗੱਲ ਕਿੰਗ ਨੇ ਕਹੀ, ਰਿਸਪੈਕਟ ਕੈਨੇਡੀਅਨ ਸੋਵਰਨਿਟੀ, ਕਾਰਨੀ ਟੈਲਸ US ਆਫੀਸ਼ੀਅਲਸ। ਪਹਿਲਾਂ ਤਾਂ ਇਹਨੇ ਕਾਰਨੀ ਨੇ ਵੀ ਕਿਹਾ ਸੀ ਅਮਰੀਕਾ ਨੂੰ, ਜਦੋਂ ਉਹਨਾਂ ਨੇ ਕਿਹਾ ਸੀ ਕਿ ਜੀ ਐਲਬਰਟਾ ਵਾਲੇ ਸਾਨੂੰ ਜੁਆਇਨ ਕਰਨਾ ਚਾਹੁੰਦੇ ਨੇ, ਪਰ ਕਿੰਗ ਨੇ ਜਿਹੜੀ ਗੱਲ ਕਹੀ ਹੈ, ਕਿੰਗ ਨੇ ਕਿਹਾ ਕਿ ਭਾਈ ਇਹ ਜਿਹੜਾ ਅਸੀਂ ਸਮਝਦੇ ਹਾਂ ਕਿ ਵੀ ਕਿੰਗ ਵਾਜ਼ ਵੈਰੀ ਇੰਟਰਸਟਿਡ ਇਨ ਵਟ ਵੀ ਹੈਡ ਟੂ ਸੇ ਐਂਡ ਆਸਕਡ ਅ ਲੋਟ ਆਫ ਕੁਐਸਚਨਸ। ਇਹ ਫਸਟ ਨੇਸ਼ਨ ਵਾਲਿਆਂ ਨੇ ਆਪਣਾ ਪ੍ਰਭਾਵ ਦਿੱਤਾ ਔਰ ਉਸ ਦੇ ਉੱਤੇ ਜਿਹੜਾ ਹੁਣ ਆਉਣ ਵਾਲਾ ਪੀਰੀਅਡ ਇਹ ਦੱਸੇਗਾ ਕਿ ਵੀ ਇਸ ਸਾਰੇ 'ਚ ਕੀ ਹੁੰਦਾ। ਐਲਬਰਟਾ ਦੇ ਲਾਅ ਮੇਕਰ ਔਰ ਉਹਨਾਂ ਦੀ ਜਿਹੜੀ ਗਵਰਨਮੈਂਟ ਹੈ, ਸਮਿਥ ਗਵਰਨਮੈਂਟ, ਉਹ ਇਸ ਗਰੁੱਪ ਨੂੰ ਜਿਹੜੀ ਐਲਬਰਟਾ ਪ੍ਰੋਸਪੈਰਿਟੀ ਪ੍ਰੋਜੈਕਟ ਹੈ ਉਹਦਾ ਪਿੱਠ ਠੋਕ ਰਹੀ ਹੈ। ਔਰ ਇਸ ਦੇ ਚੱਲਦਿਆਂ ਈਵਨ ਇੰਟਰਵਿਊ ਵੀ ਜਿਹੜਾ CTV ਨਿਊਜ਼ ਨੂੰ ਉਹਨਾਂ ਦੇ ਚੀਫ ਨੇ ਦਿੱਤਾ ਹੈ, ਉਹਨੇ ਕਿਹਾ ਕਿ ਵੀ ਅਸੀਂ ਕਿੰਗ ਨੂੰ ਦੱਸਿਆ, ਚਾਰਲਸ ਨੂੰ, ਵੀ ਅਸੀਂ ਕਿਹੜੀਆਂ ਹਾਰਡਸ਼ਿਪ ਫੇਸ ਕਰ ਰਹੇ ਹਾਂ, ਔਰ ਜੇ ਡਿਵੀਜ਼ਨ ਹੁੰਦੀ ਹੈ, ਸੈਪਰੇਟਿਸਟ ਮੂਵਮੈਂਟ ਕਾਮਯਾਬ ਹੁੰਦੀ ਹੈ, ਤਾਂ ਸਾਡੇ ਨਾਲ ਕੀ ਵਾਪਰੇਗਾ। ਔਰ ਇਸ ਦੇ ਉੱਤੇ ਸੈਪਰੇਟਿਸਟ ਸੈਂਟੀਮੈਂਟ, ਫਿਰ ਉਹਨਾਂ ਨੇ ਕਿਹਾ ਜੀ ਕਈ ਦਹਾਈਆਂ ਤੋਂ ਉੱਥੇ ਚੱਲਦਾ, ਲੋਕਾਂ ਨੂੰ ਲੱਗਦਾ ਹੈ ਵੀ ਉਹਨਾਂ ਦਾ ਜਿਹੜਾ ਪਾਰਟ ਹੈ ਉਹਨਾਂ ਨੂੰ ਵਾਪਸ ਨਹੀਂ ਮਿਲਦਾ। ਔਰ ਇਹ ਜਿਹੜਾ ਫਿਰ BBC ਨੇ ਕਿਹਾ ਕਿ ਮੈਂਬਰਸ ਆਫ ਐਲਬਰਟਾ ਪ੍ਰੋਸਪੈਰਿਟੀ ਪ੍ਰੋਜੈਕਟ ਪ੍ਰੀਵੀਅਸਲੀ ਟੋਲਡ BBC that they believe they will be able to gather more than the needed signatures to force a referendum ਕਿ ਵੀ ਅਸੀਂ ਹੋਰ ਵੀ ਜਿੰਨਾ ਨੰਬਰ ਚਾਹੀਦਾ ਹੈ 1,77,732 ਸਿਗਨੇਚਰ, ਉਸ ਤੋਂ ਵੀ ਵੱਧ ਕਰਾਵਾਂਗੇ। ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਦੁਨੀਆ ਦਾ ਸਾਰੀ ਦਾ ਧਿਆਨ ਈਰਾਨ ਔਰ ਇਹਨਾਂ ਜੰਗਾਂ ਤੱਕ ਹੀ ਮਹਿਦੂਦ ਨਹੀਂ ਹੈ। ਜਿਹੜੇ ਲੋਕ ਸਮਝਦੇ ਨੇ ਵੀ ਉਹਨਾਂ ਦੇ ਇੰਟਰਸਟ ਕਿੱਥੇ ਬੈਸਟ ਸਰਵ ਹੋ ਸਕਦੇ ਨੇ, ਔਰ ਉਸੇ ਕੌਂਟੈਕਸਟ ਦੇ ਵਿੱਚ ਅਸੀਂ ਜਿਹੜੀ ਖਾਲਿਸਤਾਨ ਰੈਫਰੈਂਡਮ ਦੀ ਮੂਵਮੈਂਟ ਹੈ ਉਹਨੂੰ ਯੂਜ਼ਫੁਲ ਔਰ ਫੁੱਲੀ ਜਿਹੜਾ ਆਈਡੀਓਲੋਜੀਕਲੀ ਇਨ ਲਾਈਨ ਵਿਦ ਦਾ UN ਚਾਰਟਰ ਮੰਨਦੇ। ਔਰ ਹੁਣ 22 ਮਾਰਚ ਨੂੰ ਖਾਲਿਸਤਾਨ ਰੈਫਰੈਂਡਮ ਜਿਹੜਾ ਹੈ ਉਹ ਸੀਐਟਲ ਦੇ ਵਿੱਚ ਉਸ ਦੀਆਂ ਵੋਟਾਂ ਪੈ ਰਹੀਆਂ ਨੇ। ਸੋ ਅਸੀਂ ਆਪਣੇ ਵੀਰਾਂ ਭੈਣਾਂ ਨੂੰ, ਸੀਐਟਲ ਨਿਵਾਸੀ ਵੀ ਔਰ ਆਲੇ ਦੁਆਲੇ ਜਿੰਨੇ ਵੀ ਦੂਰ ਦਰਾਡੇ ਤੱਕ ਨੇ, ਉਹਨਾਂ ਨੂੰ ਇਹ ਗੁਜ਼ਾਰਿਸ਼ ਵੀ ਕਰਦੇ ਕਿ ਉਹਦੇ 'ਚ ਸ਼ਮੂਲੀਅਤ ਕਰਨ। ਔਰ ਅਸੀਂ ਇਹ ਵੀ ਦੱਸ ਦਈਏ ਕਿ 14 ਮਾਰਚ ਪਹਿਲੀ ਚੇਤ ਨਾਨਕਸ਼ਾਹੀ ਕੈਲੰਡਰ 558 ਉਸ ਦੀ ਸ਼ੁਰੂਆਤ ਹੋਏਗੀ ਜੀ, ਕਿਉਂਕਿ ਮੇਰਾ ਪ੍ਰੋਗਰਾਮ ਇਸ ਵੀਕਐਂਡ ਇੰਡੀਆਨਾ ਦਾ ਹੈ, ਮੈਂ ਸ਼ਮੂਲੀਅਤ ਨਹੀਂ ਕਰ ਸਕਾਂਗਾ। ਕੱਲ੍ਹ ਦੇ ਪ੍ਰੋਗਰਾਮ 'ਚ ਵੀ ਅਸੀਂ ਕੱਲ੍ਹ ਜਿਹੜੀ ਪ੍ਰੈਸ ਕਾਨਫਰੰਸ ਜਿਹਦੇ ਅਮਿਤ ਸ਼ਾਹ ਦੀ ਮੋਗਾ ਫੇਰੀ ਨੂੰ ਲੈ ਕੇ ਦਲ ਖਾਲਸਾ ਵੱਲੋਂ ਕਰਵਾਈ ਗਈ ਉਹਦੀ ਕਵਰੇਜ ਹੋਏਗੀ। ਸੋ ਅਸੀਂ ਅਗਾਊਂ ਹੀ ਜਿਹੜੀ ਹੈ ਉਹ ਮੁਬਾਰਕਬਾਦ ਵੀ ਦਿੰਦੇ ਔਰ ਆ ਕੇ ਜਿਹੜਾ ਸਾਡਾ ਪ੍ਰੋਗਰਾਮ ਹੋਏਗਾ ਮੰਡੇ, ਉਸ 'ਚ ਅਸੀਂ ਜ਼ਿਕਰ ਵੀ ਕਰਾਂਗੇ। ਪਰ ਤੁਹਾਨੂੰ ਸਭ ਨੂੰ ਵਰਾ 558 ਵਰਾ ਨਾਨਕਸ਼ਾਹੀ ਉਸ ਦੀਆਂ ਬਹੁਤ ਬਹੁਤ ਵਧਾਈਆਂ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਹੁਣ ਆਪਾਂ ਆਪਣੇ ਵਿਊਅਰਸ ਦੇ ਮੈਸੇਜ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਗੁਰਦੇਵ ਸਿੰਘ ਜੀ ਜਿਹੜੇ ਸਾਨੂੰ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ, ਔਰ ਖਾਲਸਾ ਦੇਸ਼ ਪੰਜਾਬ ਜੀ ਵੀ, ਸੋਨਮਾਲ ਜੀ ਵੀ, ਔਰ ਫਿਰ ਇਸ ਤਰ੍ਹਾਂ ਗੁਰਦੇਵ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਮਲੰਗ ਜਾਨ ਜੀ ਜਿਹੜੇ, ਹਾਂਜੀ, ਉਹਨਾਂ ਦੇ ਕਾਫੀ ਸਾਰੇ ਮੈਸੇਜ ਨੇ ਉਰਦੂ ਦੇ ਵਿੱਚ, ਉਹ ਤਾਂ ਮੈਂ ਨਹੀਂ ਪੜ੍ਹ ਪਾਵਾਂਗੀ। ਜੇ ਤੁਸੀਂ ਰੋਮਨ ਪੰਜਾਬੀ ਜਾਂ ਇੰਗਲਿਸ਼ ਵਿੱਚ ਲਿਖੋ ਮੈਂ ਪੜ੍ਹ ਸਕਦੀ ਹਾਂ। ਤੁਹਾਡੇ ਕਾਫੀ ਸਾਰੇ ਮੈਸੇਜ ਨੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਲਿਖਣ ਲਈ। ਜਾਨ ਤੁਸੀਂ ਮਲੰਗ ਤਾਂ ਹੋ, ਪਰ ਥੋੜੀ ਜਿਹੀ ਅੰਗਰੇਜ਼ੀ ਦੀ ਮਲੰਗੀ ਕਰੋ। ਜਤਿੰਦਰ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ
ਓਂਕਾਰ ਸਿੰਘ ਜੀ ਵੀ ਉਹ ਵੀ ਜਿਹੜੇ ਨੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਕਹਿੰਦੇ ਨੇ ਕਿ ਹਾਂਜੀ ਔਰ ਫਤਿਹ ਵੀ ਬੁਲਾਉਂਦੇ ਨੇ। ਔਰ ਨਾਲ ਹੀ ਜਿਹੜੇ ਸਾਡੇ ਕੋਲ ਬਲਵਿੰਦਰ ਕੌਰ ਕੁਲਾਰ ਜੀ ਵੀ ਉਹ ਵੀ ਔਰ ਇਸੇ ਤਰ੍ਹਾਂ ਰਜਵਾਨ ਮੁਗਲ ਜੀ ਸਲਾਮ ਕਹਿੰਦੇ ਨੇ ਔਰ ਸਾਡਾ ਹਾਲ ਵੀ ਪੁੱਛਦੇ ਨੇ। ਸਲਾਮ ਜੀ, ਬਹੁਤ ਸ਼ੁਕਰੀਆ। ਪੰਜਾਬ ਪਾਕਿਸਤਾਨ ਫਿਰ ਕਹਿੰਦੇ ਨੇ ਟੋਨੀ ਢੀਂਡਸਾ ਜੀ ਵੀ। ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਜੀ ਜਿਹੜੇ ਜਾਵੇਦ ਨੇ, ਇਹ ਸਾਨੂੰ ਲਵ ਫਰੋਮ ਪਾਕਿਸਤਾਨ। ਔਰ ਫਿਰ ਸਾਡੇ ਕੋਲ ਹੈਗੇ ਨੇ, ਬਹੁਤ ਸ਼ੁਕਰੀਆ ਸ਼ਾਹ ਸਾਹਿਬ, ਰਮਜ਼ਾਨ ਦਾ ਮਹੀਨਾ ਤੁਹਾਨੂੰ ਮੁਬਾਰਕ ਵੀ ਔਰ ਤੁਸੀਂ ਵਕਤ ਕੱਢ ਕੇ ਦੇਖਦੇ ਹੋ। ਹਾਲਾਂਕਿ ਟਾਈਮ ਚੇਂਜ ਵੀ ਹੋਇਆ ਅਮਰੀਕਾ ਦੇ ਵਿੱਚ, 1 ਘੰਟਾ ਘੜੀਆਂ ਅੱਗੇ ਨੂੰ ਗਈਆਂ ਨੇ, ਸੋ ਤੁਸੀਂ ਹੋਰ ਵੀ ਵਕਤ ਦਿੰਦੇ ਹੋ ਜੀ। ਔਰ ਇਸੇ ਤਰ੍ਹਾਂ TC ਜੀ ਵੀ ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਗੁਰਪ੍ਰੀਤ ਕੌਰ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸੁਪਰ ਸਤਿੰਦਰ ਜੀ ਵੀ ਕਹਿੰਦੇ ਨੇ ਇਮਾਨਦਾਰ ਪੱਤਰਕਾਰੀ ਡਾਕਟਰ ਸਾਹਿਬ ਜੀ, ਵਿਚਾਰਾਂ ਲਈ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਭਾਈ ਸਾਹਿਬ, ਤੁਹਾਡੇ ਸਭ ਦੇ ਸਹਿਯੋਗ ਨਾਲ ਹੀ ਅਸੀਂ ਕੁਝ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ। ਔਰ ਫਿਰ ਇਸ ਤਰ੍ਹਾਂ ਅਬਦਲ ਗਫੂਰ ਇਹ ਵੀ ਸਾਡੇ ਕੋਲ ਆਏ ਨੇ। ਇਹ ਵੀ ਸਾਨੂੰ ਕਹਿੰਦੇ ਨੇ ਕਿ ਡਾਕਟਰ ਸਾਹਿਬ, ਇਰਾਨ ਇਜ਼ ਨਿਊ ਪਾਵਰ ਆਫ ਏਸ਼ੀਆ going to handling to India. My friendly proposal is please the leader of Khalistan meet to new leader of Iran. Let them know you guys want own country from the India. ਨਹੀਂ, ਸਾਡੀ ਜਿਹੜੇ ਵੀਰ ਇਸ ਪਾਸੇ ਤੁਰੇ ਹੋਏ ਨੇ ਉਹ ਇਸ ਗੱਲ ਦਾ ਧਿਆਨ ਰੱਖ ਰਹੇ ਨੇ। ਮੈਂ ਬਸ ਇੰਨਾ ਹੀ ਕਹਿਣਾ ਚਾਹੁੰਦਾ ਜੀ। ਹਾਂਜੀ। ਔਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਸਾਜਦ ਮਾਜੀ ਵੀ, ਇਹ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜਸਵੀਰ ਬਰਾਜ ਜੀ ਵੀ ਔਰ ਫਿਰ ਇਸ ਤਰ੍ਹਾਂ ਕਸ਼ਮੀਰ ਜੀ ਕਹਿੰਦੇ ਨੇ ਕਿ ਇੰਡੀਆ ਹੈਵ ਸਪੋਰਟਡ USA and Israel and help destroying Iranian ship over oil, and Pakistan support Israel and USA too. So why all this drama between India Pakistan? ਦੇਖੋ, ਆਪਣੇ ਆਪਣੇ ਹਿੱਤ ਹੁੰਦੇ ਨੇ, ਉਹ ਤਾਂ ਹੀ ਤਾਂ ਅਸੀਂ ਲਾਈਟਲੀ ਇੱਕ ਦਿਨ ਕਿਸੇ ਦੀ ਲਿਖਤ ਨੂੰ ਕਿਹਾ ਸੀ, ਉਹਨਾਂ ਨੇ ਕਿਹਾ ਜੀ ਵੀ ਇੱਕ ਪਾਸੇ ਹੈ ਵੀ ਅਸੀਂ ਈਰਾਨ ਨਾਲ ਖੜੇ ਪਰ ਬੈਠੇ ਅਮਰੀਕਾ ਨਾਲ ਹੈ। ਬਿਲਕੁਲ। ਕਈ ਵਾਰ ਜਿਹੜਾ ਕਮਜ਼ੋਰ ਹੁੰਦਾ ਹੈ, ਕਈ ਵਾਰ ਉਹਨਾਂ ਦੀਆਂ ਮਜਬੂਰੀਆਂ ਵੀ ਹੁੰਦੀਆਂ ਨੇ। ਇੰਡੀਆ ਇਸ ਜ਼ਿਆਦਾ ਐਕਸਪੋਜ਼ ਹੋਇਆ, ਪਾਕਿਸਤਾਨ ਤਾਂ ਮੈਂ ਸਮਝਦਾ ਵੀ ਉਹਨਾਂ ਨੇ ਜੋ ਬੈਸਟ ਆਪਣੀ ਉਹਨਾਂ ਦੀ ਡੋਮੈਸਟਿਕ ਵੀ ਹੈ ਉਹ ਵੀ ਸਾਰਿਆਂ ਨੂੰ ਠੀਕ ਰੱਖਣਾ ਹੈ, ਇੰਟਰਨੈਸ਼ਨਲੀ ਵੀ ਸਰਵਾਈਵ ਕਰਨਾ ਹੈ, ਫਾਈਨੈਂਸ਼ੀਅਲੀ ਵੀ, ਇਕੋਨਮੀ ਵਾਈਜ਼ IMF ਦੇ ਪੈਸੇ ਵੀ ਚਾਹੀਦੇ ਨੇ, ਸਾਊਦੀ ਅਰੇਬੀਆ ਦੇ ਪੈਸੇ ਵੀ ਚਾਹੀਦੇ ਨੇ। ਸੋ ਇਹ ਸਾਰੇ ਚੋਂ ਇਹ ਨਿਕਲਦਾ, ਇੰਡੀਆ ਐਕਸਪੋਜ਼ ਹੋਇਆ ਇਹ ਸਾਰੇ। ਬਿਲਕੁਲ। ਸ਼ਰਦਾ ਸਿੰਘ ਜੀ ਵੀ ਔਰ ਇਸ ਤਰ੍ਹਾਂ ਮੁਹੰਮਦ ਜਾਕੂਬ ਜੀ ਸਾਨੂੰ ਉਹਨਾਂ ਨੇ ਜੁਆਇਨ ਕੀਤਾ ਹੈ। ਕਹਿੰਦੇ ਨੇ ਹੈਲੋ ਹਾਊ ਆਰ ਯੂ, ਕਹਿੰਦੇ ਮੈਂ ਹੁਣੇ ਤੁਹਾਡਾ ਪ੍ਰੋਗਰਾਮ ਦੇਖਿਆ, ਕਹਿੰਦੇ ਆਈ ਕਾਂਟ ਟਰਸਟ ਈਰਾਨ। ਓਕੇ ਜੀ, ਹੁਣ ਆਪਾਂ ਦੂਸਰੇ ਚੈਨਲ ਤੇ ਚੱਲਦੇ ਹਾਂ, ਆਪਣੇ ਜਿਹੜਾ TV 84 ਹਾਂ, ਅਸੀਂ ਇਹ ਵੀ ਦੱਸਦੇ ਹੈ ਵੀ ਇਹਨਾਂ ਦਿਨਾਂ 'ਚ ਕਿਉਂਕਿ ਇੱਕ ਹਫ਼ਤੇ ਲਈ ਸਾਡੇ ਚੈਨਲ ਨੂੰ ਜਿਹੜਾ ਉਹ ਬੈਨ ਕਰ ਦਿੱਤਾ ਸੀ YouTube ਨੇ। ਸੋ ਸਾਡੀ ਟੀਮ ਨੇ TV 84 USA ਜਿਹੜਾ ਸੈਕੰਡ ਚੈਨਲ ਵੀ ਬੀਮ ਕੀਤਾ, ਔਰ ਜਿਹੜੇ ਉਹਦੇ ਤੇ ਆਏ ਅਸੀਂ ਅਜੇ ਉਹਨਾਂ ਨੂੰ ਜਾਰੀ ਰੱਖ ਰਹੇ ਹਾਂ ਕਿਉਂਕਿ TV 84 USA ਇੰਡੀਆ ਦੇ ਵਿੱਚ ਵੀ ਹਾਲ ਦੀ ਘੜੀ ਦੇਖਿਆ ਜਾਂਦਾ ਹੈ, ਜਦੋਂ ਤੱਕ ਉਹ ਬੰਦ ਨਹੀਂ ਕਰਦੇ ਹੈ। ਨਾ ਹੀ ਕਰਨਾ। ਔਰ ਸਾਡੇ ਕੋਲ ਇੱਥੇ ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ, ਜਤਿੰਦਰ ਸਿੰਘ ਜੀ ਵੀ, ਖਾਲਸਾ ਦੇ ਪੰਜਾਬ ਇੱਧਰ ਜੀ ਵੀ ਆਏ ਨੇ, ਔਰ ਕੁਲਦੀਪ ਖਾਲਿਸਤਾਨ ਜੀ ਉਹ ਵੀ ਸਾਡੇ ਕੋਲ ਆਏ ਨੇ, ਔਰ ਰਾਜਨਪ੍ਰੀਤ ਸਿੰਘ ਜੀ ਵੀ, ਔਰ ਓਪਸ ਜੀ ਵੀ, ਔਰ ਇਸੇ ਤਰ੍ਹਾਂ ਸਤਨਾਮ ਸਿੰਘ ਜੀ ਵੀ, ਜਗਪਾਲ ਜੀ ਵੀ, ਔਰ ਫਿਰ ਤਰ੍ਹਾਂ ਓਪਸ ਕਹਿੰਦੇ ਜਿਨ੍ਹਾਂ ਦੀ ਮੁੱਕ ਗਈ ਗੈਸ ਉਹਨਾਂ ਕੀ ਲੜਨਾ। ਬਿਲਕੁਲ ਬਿਲਕੁਲ। ਮਿੱਟੀ ਦੇ ਤੇਲ ਤੇ ਹੁਣ ਚੁੱਲ੍ਹੇ ਬਾਲ ਰਹੇ ਨੇ। ਔਰ ਮਨਕੀਰਤ ਕੌਰ ਜੀ ਕਹਿੰਦੇ TV 84 ਦੀ ਟੀਮ ਨੂੰ ਮੇਰੇ ਵੱਲੋਂ ਗੁਰਫਤਿਹ ਪ੍ਰਵਾਨ ਕਰਨੀ ਜੀ। ਫਤਿਹ। ਬਹੁਤ ਸ਼ੁਕਰੀਆ ਭੈਣ ਜੀ ਮਨਕੀਰਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਇਸ ਤਰ੍ਹਾਂ ਕੁਲਜਿੰਦਰ ਜੀ ਵੀ ਸਾਡੇ ਕੋਲ ਵੀ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਸੀਰ ਜੀ ਵੀ ਇਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਕਹਿੰਦੇ ਲਾਈਵ ਸ਼ੋ WhatsApp ਜਿਹੜੇ ਗਰੁੱਪਾਂ ਤੇ ਕਹਿੰਦੇ ਅਸਾਂ ਬਹੁਤ ਸ਼ੁਕਰੀਆ। ਅਸੀਂ ਬਾਕੀਆਂ ਨੂੰ ਵੀ ਇਹ ਬੇਨਤੀ ਕਰਾਂਗੇ ਕਿ ਇਹਨਾਂ ਨੇ YouTube ਵਾਲਿਆਂ ਨੇ ਤਾਂ ਕੁਛ ਇਸ ਕਿਸਮ ਦਾ ਐਲਗੋਰਿਜ਼ਮ ਲਾਇਆ ਹੋਇਆ ਕਿ ਸਾਡਾ ਚੈਨਲ ਸ਼ੋ ਵੀ ਨਹੀਂ ਹੁੰਦਾ ਤੇ ਕਈ ਵਾਰੀ ਸਰਚ ਮਾਰ ਕੇ ਵੀ ਲੱਭਣਾ ਪੈਂਦਾ, ਪਰ ਜਿੰਨੇ ਸ਼ੇਅਰ ਤੁਸੀਂ ਜ਼ਿਆਦਾ ਕਰੋਗੇ, ਜਿੰਨੇ ਲਾਈਕ ਕਰੋਗੇ, ਉਹੀ ਐਲਗੋਰਿਜ਼ਮ ਨੂੰ ਬਦਲਦਾ। ਸੋ ਕੋਸ਼ਿਸ਼ ਕਰੋ ਵੀ ਆਪਣੇ ਵੈਲ ਵਿਸ਼ਰਸ ਨੂੰ ਇਨ ਪਰਸਨ ਵੀ ਕਹੋ ਕਿ ਭਾਈ ਭਾਵੇਂ ਕੰਮ ਹੋਰ ਕਰਦੇ ਰਹੋ, ਕੱਪੜੇ ਸੀਂਦੇ ਰਹੋ, ਪਰ ਇਹਨੂੰ ਔਨ ਕਰ ਲਓ, ਉਹਦੇ ਨਾਲ ਜਿਹੜਾ ਉਹ ਐਲਗੋਰਿਜ਼ਮ ਜਿਹੜਾ ਇਹਨਾਂ ਦਾ ਉਹ ਪ੍ਰਭਾਵਿਤ ਹੁੰਦਾ। ਅਮਰਜੀਤ ਸੈਣੀ ਜੀ ਵੀ, ਔਰ ਕੁਲਦੀਪ ਕੌਰ ਜੀ ਵੀ, ਮਿਸ਼ਰਾ ਸਿੰਘ ਜੀ ਵੀ, ਸੁਪਰ ਸਤਿੰਦਰ ਸਿੰਘ ਜੀ ਵੀ,
और इस तरह जतिंदर सिंह जी भी और गुरविंदर मान जी भी, सुखजीवन बच्चू जी भी, राजविंदर कौर जी भी और धर्म सिंह जी भी, नुपा जी भी। सब का बहुत बहुत शुक्रिया। इस तरह अपने व्यूज़ को लेने इजाजत। व्यूअर्स साडे प्रोग्राम का समा इत्थे मुकदा। तुसीं अपनी राय ते सुझाव सानू भेजना भुलना साडे इस पते ते SOS@TV ते असीं अपना प्रोग्राम लैके फिर दोबारा तुहाडे सामने मुख होवांगे। तद तक ले मैनू ते अपना सलाह गया दो। देखदे रहो TV4। बुला दिओ फतेह। वाहिगुरू जी का खालसा वाहिगुरू जी की फतेह। रब राखा।